ਏਦਾਂ ਤਾਂ ਬੱਚਾ ਘਬਰਾ ਕੇ ਨਾ ਬਾਹਰ ਗਲੀ ਸਵੇਰੇ ਸਵੇਰੇ ਕਹਿਣਾ ਪਤਾ ਨਹੀਂ ਚੱਬੂ ਘਰ ਹੀ ਨਹੀਂ ਕਿੱਥੇ ਰਹੀ। ਅੱਛਾ ਨਾਲੇ ਮੈਂ ਵੀ ਤੈਨੂੰ ਇਸ ਤੋਂ ਬਾਅਦ ਛੱਡ ਰਿਹਾ, ਮੈਨੂੰ ਇੱਕ ਜ਼ਰੂਰੀ ਕੰਮ। ਤੈਨੂੰ ਦੱਸ ਦਿੱਤਾ ਸੀ ਨਾ ਸਾਹਿਬ। ਉਹ ਜਾ ਰਿਹਾ ਸਾਜ। ਅੱਛਾ ਟਾਇਰ ਖੋਲਣ ਲੱਗੇ ਪਹਿਲਾਂ ਚੱਪੂ ਪਾਓ ਨਾ, ਉਦੋਂ ਇਦਾਂ ਦਾ ਮੂੰਹ। ਉਹ ਜਿਹੜੀ ਥੋੜੀ ਜਿਹੀ ਖਾਲੀ ਜਗ੍ਹਾ ਵੱਜਦੀ। ਓਹੋ ਯਾਰ ਖਰਬੂਜ਼ਾ ਵੀ ਕਿੱਡਾ ਵੱਡਾ ਖਰਬੂਜ਼ੇ ਪਾਣੀ। ਆਹੋ ਦੇ ਰਖਵਾ। अस्सलाम वालेकुम जी, टी टाइम में खुश आमदीद। ਸਾਡਾ ਵੀ ਕਿਤੇ ਗੀਤ ਆਉਣਾ ਚਾਹੀਦਾ ਜੀ। ਅੱਲਾ ਖੈਰ। ਸਾਜੀ ਇੰਨਾ ਖੁਬਿਆ ਸੀ, ਤੁਸੀਂ ਗਾਣਾ ਮੁਕਾਤਾ। ਖੂਬ ਡੁੱਬਿਆ ਸੀ, ਮੂੰਹ ਅੰਦਰ ਹੀ ਰਹਿ ਗਿਆ ਕਿਤੇ ਫਿਰ। अच्छा मिठे मेरी गल सुन, हर मैं म्यूजिकल प्रोग्राम नहीं शुरू करता। मैं गाना गाया ना, मेरा इन्ना ही प्रोग्राम सी कि मैं इस गाने के बाद टी टाइम शुरू करांगा। हर मेरे गाने तो बाद ਉਹਨੂੰ ਮੇਰਾ ਵੀ ਜੀ ਤੇ ਉਸ ਨੂੰ ਮਿਊਜ਼ਿਕ ਵਾਲੇ ਪਾਸੇ ਲੈ ਜਾਣਾ। ਇਹ ਇੰਨਾ ਕੀ ਮਿਊਜ਼ੀਕਲ ਪ੍ਰੋਗਰਾਮ ਸੀ, ਉਹਨਾਂ ਮੁੱਕ ਗਿਆ। ਲਓ ਜੀ 31 ਦਿਨ ਹੋ ਗਏ। ਚਲੋ ਕੱਲ ਤੋਂ ਨਾ ਮੇਰੀ ਜਗ੍ਹਾ ਤੇ ਤੁਸੀਂ ਸ਼ੁਰੂ ਕਰ ਲੈਣਾ, ਕਿਉਂਕਿ ਟਾਈਮ ਇੰਨਾ ਹੀ ਹੈ। ਪਤਾ ਕੀ ਗੱਲ ਹੈ ਸਾਈ 31 ਦਿਨ ਹੋ ਗਏ ਮੈਂ ਚਲੋ ਬਸ ਨਹੀਂ ਆਇਆ ਟੀ ਟਾਈਮ। ਓਹੋ ਬਸ ਭੈੜਿਆ ਜਦੋਂ ਕਹਿਣ ਦੇ ਸਾਜੀ ਐਵੇਂ ਗੱਲ ਵਧਾਈ ਜਾਣ ਦੇ ਯਾਰ ਤੂੰ। ਬਸ ਗੱਲ ਮੁੱਕ ਗਈ, ਬਸ ਹੁਣ ਛੱਡ ਦੇ। ਇਹ ਇੱਕ ਸਿੱਧੀ ਗੱਲ ਸਮਝ ਆਤੀ ਕਿ ਭਾਜੀ ਜਿੰਨਾ ਮੇਰਾ ਟਾਈਮ ਆਣਾ ਅਗਲੇ ਸ਼ੋਅ 'ਚ ਭਾਈ ਉਹਨਾਂ ਤੂੰ ਲੈ ਲਈ। ਨਹੀਂ ਇਹ ਵੀ ਹਾਂ ਇਹ ਨਹੀਂ ਕਿ ਅੱਗੇ ਤੋਂ ਅੱਗੇ ਮਿਊਜ਼ੀਕਲੀ ਤੋਰ ਲੈਣਾ ਕਿ ਜੀ ਅਸੀਂ ਵੀ ਗਾਉਣਾ, ਕਵੇ ਮੈਂ ਵੀ ਗਾਉਣਾ। ਇਹ ਨਹੀਂ, ਤੇਰੇ ਨਾਲ ਤੂੰ ਇਹਦੇ ਨਾਲੋਂ ਚੰਗਾ ਗਾ ਲੈਣਾ। ਹਾਂਜੀ ਦੱਸ ਤੇ ਫਿਰ ਜਦੋਂ ਉਹ ਨਹੀਂ ਗਾਉਂਦੇ ਤੇ ਤੂੰ ਵੀ ਰਹਿਣ ਦੇ। ਨਹੀਂ ਸਤਾਜੀ ਇਧਰ ਹੁਣ ਮੈਂ ਤੁਹਾਡੀ ਜਗ੍ਹਾ ਲੈ ਕੇ ਕਿੱਦਾਂ ਗਾ ਸਕਦਾ, ਫਿਰ ਮੈਂ ਫੰਬਲ ਹੋਊਂਗਾ। ਹਾਂ, ਬਸ। ਨਹੀਂ ਗਾਇਆ ਜਾਣਾ। ਬਸ ਇਸ ਤੋਂ ਚੁੱਪ ਕਰ ਜਾਓ। ਅਸਲ ਚ ਰੌਲਾ ਪਤਾ ਕਿ ਉਹਨੇ ਗਾਣਾ ਨਸੀਸਾ ਜੀ ਜਿਹੜੇ ਉਹਨੇ ਐਕਸਪ੍ਰੈਸ਼ਨ ਦਿੱਤੇ ਨਾ ਗੜਗੀਲੇ ਨੇ, ਮਿੱਠੇ ਨੂੰ ਲੱਗਿਆ ਮੇਰੇ ਗਾਣੇ ਤੇ ਬਣਦੇ ਸੀ ਉਹ। ਹਾਂ ਅੱਛਾ ਯਾਰ ਮੈਂ ਤੇ ਇੰਜ ਸਮਝ ਰਿਹਾ ਵੀ ਮੈਂ ਦਲੀਪ ਕੁਮਾਰ ਸਾਹਿਬ ਬਣਿਆ ਸੀ। ਅੱਲਾ ਅੱਗੇ ਮੈਡਮ ਨਰਗਸ ਜਿਹੜੀ ਇੰਡੀਆ ਦੇ ਸਟਾਰ ਸਨ, ਮੈਂ ਉਹਨਾਂ ਨੂੰ ਸਮਝਾਉਂ, ਉਹਨਾਂ ਨੇ ਐਕਟ ਕਰ ਰਿਹਾ ਸੀ ਇੰਜ ਕਰਕੇ। ਅੱਛਾ, perform ਕਰ ਰਹੇ ਲੋ ਜੀ ਭਾਜੀ, ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਦਾ। ਇਸ ਸ਼ੋਅ ਦੇ ਵਿੱਚ ਖਤਮ ਹੋਣ ਤੋਂ ਪਹਿਲੇ ਇਹ ਬੰਦਾ ਗਾਏਗਾ, ਚਾਹੇ ਕਿਸੇ ਸੂਰਤ ਵੀ ਗਾ ਜਾਵੇ। ਹਾਂ ਜਦੋਂ ਠਾਣ ਲਈਏ ਨਾ ਫਿਰ ਕੁਝ ਕਰਕੇ ਨਿਕਲੋ। ਕੁਝ ਬੇਟਾ ਜੀ 2 ਟੋਕਰੇ ਲੈ ਕੇ ਅੱਜ ਬੰਦ ਕਰੋ ਨਾ ਉਦੋਂ। ਓਏ ਇਧਰੋਂ ਸੁਣੀ ਜਾ। ਤੇ ਉਧਰ ਨੂੰ ਗੁੱਟੀ। ਨਹੀਂ ਇਧਰੋਂ ਹੀ ਕੱਢੀ ਆ। ਓਕੇ ਸਾਜੀ ਐ ਕਰੀਆਂ ਬਾਬਾ ਕੋਈ ਟੈਨਸ਼ਨ ਨਹੀਂ ਲੈਣੀ ਇਹਨਾਂ ਦੀ। Okay. ਇਹਨਾਂ ਦਾ ਤਾਂ ਕੰਮ ਹੀ ਹੈ। ਇਹਨੂੰ ਤੇ ਮੈਂ ਐਵੇਂ ਫਜ਼ੂਲ ਤਨਖਾਹ ਦੇ ਰਿਹਾ ਹੈ ਤੇ ਨਾ ਵੀ ਤਨਖਾਹ ਦਵਾਂ ਇਹਨਾਂ ਦੇ ਵੈਸੇ ਹੀ ਬੋਲੀ ਜਾਂਦਾ। ਮਾਨਾ ਇਦਾਂ ਦਾ ਪਤਾ ਬੈਂਕ 'ਚ ਵੀ ਹੋਵੇ ਨਾ, ਫਿਰ ਬੋਰੀ ਥਲੇ ਪੈਸੇ ਜੋੜ ਦਿੰਦਾ। ਆਪਕਾ 100 ਆ ਗਿਆ ਜੀ। ਅੱਛਾ ਉਸਤਾਦ ਜੀ, ਇੱਕ ਬਹੁਤ ਅਹਿਮ ਨੱਟ ਡਿੱਗ ਪਿਆ। ਇੱਕ ਅਹਿਮ ਇਸ਼ੂ ਤੇ ਛੋਟਾ ਜਿਹਾ ਤੁਹਾਡੇ ਕੋਲੋਂ ਤਬਸਰਾ ਲੈਣਾ ਐਵੇਂ 1 ਮਿੰਟ ਦਾ। ਉਸਤਾਦ ਜੀ ਜਿਹੜੇ ਸਕੂਲਾਂ ਦੇ ਵਿੱਚ ਬੱਚੀਆਂ ਪੜ੍ਹਾਉਂਦੀਆਂ ਨੇ, ਟੀਚਰਸ, ਫੀਮੇਲ ਟੀਚਰ, ਜੀ ਇੱਕ ਸਾਡੇ ਟ੍ਰੈਡੀਸ਼ਨ ਬਣ ਗਿਆ ਵਾ ਕਿ ਜਿਹੜੇ ਮੇਲ ਜਿਹੜੇ ਨੇ ਉਹ ਹੈਡ ਲੱਗੇ ਨੇ, ਅੱਗੋਂ ਉਹਨਾਂ ਦੇ ਨਾਲ 2-4 ਲੋਕ ਹੋਰ ਵੀ। ਔਰ 1-2 ਵਾਕਿਆਤ ਐਸੇ ਮਿਲੇ ਨੇ ਕਿ ਜਿਹਦੇ ਵਿੱਚ ਬੱਚੀਆਂ ਨੂੰ ਹਰਾਸਾਂ ਕੀਤਾ ਗਿਆ, ਟੀਚਰਸ ਨੂੰ, ਤੇ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਜੀ ਤੁਸੀਂ ਸਾਡੇ ਨਾਲ ਮਤਲਬ ਕਿ ਸਕੂਲ ਦੇ ਵਿੱਚ ਜਾਓ, ਉੱਥੇ ਪੜ੍ਹਾਓ, ਉੱਥੇ ਸਾਡੀ ਦੂਸਰੀ ਬ੍ਰਾਂਚ ਜਿੱਥੇ ਕਿ ਐਡਾ ਜ਼ਰੂਰਤ ਨਹੀਂ ਸੀ। ਤੇ ਉਸਤਾਦ ਜੀ ਇਹਦੇ ਬਾਰੇ ਚ ਵੀ ਜ਼ਰਾ। ਇੰਨੀ ਨਿੱਕੀ ਨਿੱਕੀ ਗੱਲ ਤੇ ਹੁਣ ਮੈਂ ਦੱਸ ਯਾਰ, ਨਹੀਂ ਉਹ ਵੱਡਾ ਕੰਮ ਹੋਵੇ ਮੈਨੂੰ ਦੱਸ। ਅਮਰੀਕਾ ਨੇ ਕਿਹਾ ਵਾ ਕਿ ਮੈਂ ਇੱਧਰ ਬੰਬ ਸੁੱਟਣਾ ਵਾ ਪਾਕਿਸਤਾਨ ਵੱਲ। ਨਹੀਂ ਉਹ ਜਦੋਂ ਸੁੱਟੇਗਾ ਬੰਬ ਉਦੋਂ ਦੇਖ ਲਾਂਗੇ। ਸਾਜੀ ਫਿਰ ਵੱਡਾ ਮਸਲਾ ਸੁੱਟੀਏ ਇੱਥੇ। ਸਿੱਟ ਛੋਟਾ ਯਾਰ। ਛੋਟਾ ਦੁਨੀਆ ਜਿਹੜੀ ਉਹਨੇ ਮੈਨੂੰ ਪੁੱਛਿਆ ਉਸਤਾਦ ਜੀ ਵੱਡਾ ਮਸਲਾ ਸਿੱਟੀਏ ਇੱਥੇ, ਤੂੰ ਕਿ ਚੱਕਰ ਸੁੱਟ ਤੈਨੂੰ ਪੁੱਛਿਆ ਉਹਨੇ। ਅੱਛਾ ਜੀ ਯਾਰ ਇਹਨੂੰ ਸਮਝਾ ਯਾਰ, ਇਹ ਮਿੱਠੇ ਮੇਰੇ ਕੋ ਨਾ ਇਹਨੇ ਦਿਮਾਗ ਮੇਰਾ ਖਰਾਬ ਤੁਸੀਂ ਕਰ ਸੋਟੀ ਕਿਉਂ ਰੱਖੀ ਹੈ? ਇਹ ਕੁਝ ਚਾਹੀਦਾ ਵਾ। ਮੈਂ ਇਹੀ ਕਹਿ ਰਿਹਾ ਯਾਰ, ਇਹਨਾਂ ਨੂੰ ਹਾਲ ਤੱਕ ਮਹਿਫਲ ਦਾ ਸ਼ੋਅ ਦੇ ਆਦਾਬ ਦਾ ਨਹੀਂ ਪਤਾ ਲੱਗਾ। ਇਹਨਾਂ ਦੀਆਂ ਵਾਗਾਂ ਖੁੱਲੀਆਂ ਨੇ। ਉਹਨੇ ਮੈਨੂੰ ਪੁੱਛਿਆ, ਨਾਂ ਲੈ ਕੇ ਪੁੱਛਿਆ, ਉਸਤਾਦ ਜੀ ਵੱਡਾ ਮਸਲਾ ਸਿੱਟੀਏ। ਇਹਦਾ ਕਿ ਤੁੱਕ ਬੰਦਾ ਉੱਥੇ ਬੈਗ ਸਿੱਟ। ਚਲੋ ਸੌਰੀ ਭਾਈ ਉਹਨੂੰ ਕਹਿ ਲਾ। ਸੌਰੀ ਉਸਤਾਦ ਤੁਸੀਂ ਵੱਡੇ ਹੋ। ਅਸੀਂ ਤੇ ਹੈ ਹੀ ਨਹੀਂ ਜ਼ਿੰਦਗੀ 'ਚ, ਮੇਰਾ ਤੇ ਹੈ ਹੀ ਨਹੀਂ। ਮੈਂ ਤਾਂ ਵੈਸੇ ਦਿਨ ਪੂਰੇ ਕਰਨੇ ਆ। ਫਿਰ ਉਹ ਰੋ ਪੈਂਦੇ ਹੁੰਦੇ ਉਸਤਾਦ ਜੀ ਨਾ। ਮੈਂ ਤਾਂ ਵੈਸੇ ਜ਼ਿੰਦਗੀ ਦੇ ਦਿਨ ਪੂਰੇ ਕਰਨੇ ਬਾਹਰ ਚਾਹੁੰਦਾ ਅੱਲਾਹ ਤਾਲਾ ਤੁਹਾਨੂੰ ਸਮਝਾ ਮੈਂ ਮਰ ਗਿਆ, ਖੱਪ ਗਿਆ। ਏਦਾਂ ਨਾ ਕਹੋ। ਡਾਇਰੈਕਟਰ ਨੂੰ ਹੀ ਪੁੱਛ ਲਾ ਭਾਈ, ਪੁੱਛਾ ਯਾਰ ਤੂੰ ਉਹਨੂੰ ਪੁੱਛਣਾ ਭਾਈ। ਜਿਹਦਾ ਦਿਲ ਕਰਦਾ ਉਹ ਨਹੀਂ ਦੇਖਦਾ ਕੌਣ ਹੈ। ਜਿਹਦਾ ਦਿਲ ਕਰਦਾ ਉਹਨੂੰ ਆਜ਼ਾਦੀ ਹੈ ਵੀ ਮੈਂ ਜਿੱਥੇ ਮਰਜ਼ੀ ਬੋਲ ਪਾਵਾਂ। ਕਿਸੇ ਵੱਡੇ ਸ਼ੋਅ 'ਚ ਤੂੰ ਹੋਵੇਂ ਮਿੱਠੇ, ਤੈਨੂੰ ਛਿੱਤਰ ਮਾਰ। ਅੱਲਾ ਇੱਜ਼ਤ ਦੇਵੇ। ਤੂੰ ਜਿੱਡੀ ਸਪੀਡ ਨਾਲ ਜਾਵੇਂ ਉਹਦੋਂ ਦੂਣੀ ਸਪੀਡ ਨਾਲ ਵਾਪਸ ਆਵੇਂ। ਉਹਨਾਂ ਨੇ ਕਹਿਣਾ ਚੱਲ ਉਹੀ ਸੀ ਜਾਨੀ ਜਿਹੜਾ ਜਿੱਥੇ ਬੈਠਾ ਤੂੰ। ਤੈਨੂੰ ਅਦਾਬ ਤਾਂ ਹੀ ਨਹੀਂ ਪਤਾ। ਇਹ 6 ਬੰਦਿਆਂ ਤੋਂ ਬਾਅਦ ਤੇਰੀ ਵਾਰੀ ਹੋਣੀ। ਤੇਰਾ ਮੂੰਹ ਐਡਾ ਹੋ ਜਾਣਾ ਗੱਲਾਂ ਅੰਦਰ ਜਮਾ ਕਰਕੇ, ਕਿਉਂਕਿ ਉਹਨਾਂ ਨੂੰ ਤੇਰਾ ਪਤਾ ਹੀ ਨਹੀਂ ਹੋਣਾ। ਚਲੋ ਉਸਤਾਦ ਜੀ ਮਾਫੀ ਚਾਹੁੰਦਾ ਵਾ। 1-1.5 ਮਿੰਟ ਦੀ ਸਕਰੀਨ ਮਿਲਣਾ ਬੜੀ ਗਨੀਮਤ ਹੁੰਦੀ ਹੈ। ਤੇ ਇਹਦੇ ਵਰਗਾ ਇਹਦੇ ਵਰਗਾ ਐਸਾ ਬਦਕਿਸਮਤ ਦਿਲ ਕਰੇ ਜਦੋਂ 8 ਤੋਂ ਬਾਅਦ ਇਹਦੀ ਵਾਰੀ ਆਵੇ ਤੇ ਇਹਦੇ ਕੋਲ ਉਦੋਂ ਆਮਦ ਨਾ ਹੋਵੇ। ਫਿੱਕੀ ਗੱਲ ਕਰਦੇ ਉਸਤਾਦ ਜਦੋਂ ਬੱਤੀ ਚੱਲ ਜਾ ਭਾਵੇਂ। ਇਹ ਮਿੱਠਾ, ਇਹ ਤੁਸੀਂ ਪਤਾ ਕਿਉਂ ਆਰਟਿਸਟ ਹੋ ਸਾਰੇ?
ਤੁਹਾਨੂੰ ਭਰਪੂਰ ਮੌਕਾ ਮਿਲਦਾ ਵਾ। ਤੂੰ ਇਸ ਗੱਲ ਨੂੰ ਸਮਝਦਾ ਵਾ। ਸਹੀ ਗੱਲ ਕਰ ਉਹ ਫਰੀ ਜੀ ਸਾਨੂੰ ਸਹੀ ਗੱਲ। ਕਰੋੜ ਹਾਲੇ ਤੇਰੀ ਗੱਲ ਉਹਨੇ ਕਰਤੀ ਐਂਜੇ ਕੋਰ ਉੱਥੇ ਕਰੇ ਕਿਸੇ ਚੈਨਲ ਤੇ। ਉਹ ਫਰੀ ਜੀ ਸਾਨੂੰ ਕਰੋੜ ਰੁਪਇਆ ਮਿਲੇ, ਸਾਨੂੰ ਕਰੋੜ ਰੁਪਇਆ ਅਸੀਂ ਰਿਜੈਕਟ ਕਰ ਦਾਂਗੇ, ਸਾਨੂੰ ਉਸਤਾਦ ਚਾਹੀਦਾ ਲਓ। ਸਕਰੀਨਾਂ ਤੇ ਅੱਲਾ ਫੇਰ ਦੇ ਦੇਗਾ। ठीक है जी, ਇਹ ਗੱਲ ਕੀਤੀ। ਹੁਣ ਉੱਥੇ ਕੀ ਹੁੰਦਾ ਯਾਰ, ਇਹ ਕਾਟ ਦੇਣਾ ਬਾਤ, ਕੋਈ और अच्छी बात करो, ਹਾਂਜੀ ये काट देना, ये नहीं लगेगी। ਸਾਨੂੰ ਸਕਰੀਨ ਚਾਹੀਦੀ, ਸਾਨੂੰ ਉਸਤਾਦ नहीं ਚਾਹੀਦਾ, ਇਹ ਰੱਖ ਲੈਣਾ। नहीं नहीं, ये बातें मैं खुद कर लूंगा, मैं करूँ ये मैं कर लूंगा, आप जिस काम के लिए बैठे हैं वो करें, कोई अच्छी बात। ਅਸੀਂ ਕਿਤੇ ਦੁਆ ਕਰਵਾ ਦਵਾਂ ਸ਼ੋਅ ਦੀ। जो भी करना है वो करें आप, Comedy चलिए। में। जो आप जो बात लगेगी आपकी वही लगेगी। ਇਹ ਦੇਖਣਾ ਵੀ ਸਾਨੂੰ ਆਜ਼ਾਦੀ ਨਾਲ ਗਿੱਦੜ ਜੇ ਬੋਲੀ ਜਾਂਦੇ ਆ। ਦੇਖੋ देखिए ना, ਇਹ ਜਿਹੜਾ ਫਾਰਮੈਟ ਨਾ ਇਹਨੇ ਮਿੱਠਾ ਪੁਰੀਆ ਬਣਾਇਆ ਕਿ 60 ਮਿੰਟ ਆਜ਼ਾਦੀ ਹੈ, ਜਦੋਂ ਮਰਜ਼ੀ ਗੱਲ ਕਰ ਲਓ। ਹਾਂਜੀ 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 ਜੀ, ਓਏ ਇਹਦੀ 60 ਮਿੰਟ 'ਚ ਸਿਰਫ ਇਹਦੀ 1.5 ਮਿੰਟ ਇੰਟਰਵਿਊ ਹੈ, 1.5 ਮਿੰਟ 'ਚ ਕਰਨਾ ਜੋ ਕਰਨਾ ਹੋ ਗਿਆ, ਤੇ ਕਿਸਮਤ ਨਾ ਹੋਇਆ ਤੇ ਮਿੱਠਾ ਪੁਰੀਆ ਸਭ ਮਿੱਠੀ ਚੁੱਕੇ ਬਾ ਜੀ। ਇਹ ਤਦ ਬਣੇ ਨੇ ਆਰਟਿਸਟ ਸਾਰੇ। ਆਵੇ ਇਹਦੀ ਸ਼ਕਲ ਹੈਗੀ ਆ, ਭਾਜੀ ਹੈਗੀ ਆ। ਇਸ ਤੋਂ ਬਾਅਦ ਵਾਰੀ ਮੇਰੀ ਆ। ਹਾਂਜੀ ਆ ਦੱਸੋ, ਐਡੇ ਲਾਫਟਰ ਵਾਲੀ ਗੱਲ ਹੈ ਸੀ? ਅੱਛਾ ਜੀ, ਤਾਂਦਰੇ ਵਾਲੀ ਸਾਈਡ ਨੂੰ ਬੈਗਣਾ ਨਹੀਂ ਜਾਂਦੀਆਂ, ਉਹ ਜਿਹੜਾ ਕਹਿੰਦੇ ਨੇ ਨਾ ਸੀਟ ਖੋਲ ਕੇ ਬਹਿ ਜਾਓ, ਉਹ ਸੀਟ ਰਕਮ। ਛੱਡ ਦੇ ਓਕੇ। ਇਹ ਗੜਗੀਲਾ ਜੀ ਇਹਨਾਂ ਨੇ ਪਤਾ ਕੀ ਹਿਸਾਬ ਲਾਇਆ? ਇਹ ਸਾਜ਼ਿਸ਼ ਕੀਤੀ ਇਹਨਾਂ ਨੇ, ਇਹ ਗੈਂਗ ਬਣਿਆ। ਇੱਕ ਗੱਲ ਕਰਦਾ, ਦੋ ਹੱਸਦੇ ਨੇ ਤੇ ਉਹ ਗੱਲ ਲਵਾ ਲੈਂਦੇ ਨੇ ਜੀ। ਨਹੀਂ ਏਦਾਂ ਨਹੀਂ ਕਰਿਆ। ਹਾਂ, ਉਹ ਫਿੱਕੀ ਜੀ ਗੱਲ ਕਰਦਾ, ਉਹਨੇ ਕਹਾ ਵੇਖੋ ਛਾਂਗਲੇ ਛਾ ਛਾ ਇਦਾਂ ਡੋਂਗ ਜਾ ਖਾ ਖਾ ਖਾ, ਬਸ ਆਪੇ ਹੀ ਠੀਕ ਹੋ ਜਾ ਆਪਸ ਚ। ਨਾ ਕਰਿਆ ਕਰੋ। ਸਰ ਜੀ ਇਦਾਂ ਦੇ ਮਾਹੌਲ ਚ ਆਇਆ ਵਾ ਪਿੱਛੋਂ, ਚਲੋ ਉਹਨੂੰ ਪਤਾ ਇੱਕ ਵਾ। ਵਾਰੀ ਵੱਡਾ ਲਾਫਟਰ ਡਾਲੇ ਵਾਲੀ ਚਲੋ ਜੀ, ਡਾਲੇ ਵਾਲੀ ਗੱਲ ਨਹੀਂ, ਡਾਲੇ ਵਾਲੀ ਗੱਲ ਨਹੀਂ, ਛੱਡ ਦੋ ਨਾ ਨਾ। ਚਲੋ ਕੋਈ ਗੱਲ ਕਰੋ, ਮੈਂ ਦੇਖਦਾ ਤੁਸੀਂ ਕਿੱਡੇ ਕਾਮੇਡੀ ਤਾਂ ਇਹ ਦੱਸਣ ਲੱਗੇ ਸੀ ਕਿ ਓਵਰਲੈਪ ਨਹੀਂ ਕਰਨਾ। ਹੁਣ ਮੈਂ ਤੁਹਾਨੂੰ ਤਰਤੀਬ ਨਾਲ ਪ੍ਰੋਗਰਾਮ ਕਰਨਾ, ਮੈਂ ਦੇਖਣਾ ਤੁਸੀਂ ਕਿੱਡੇ ਕਾਮੇਡੀਆਂ ਨੇ। ਚਲੋ ਮਾਸ਼ਾਅੱਲਾ। ਚਲੋ ਚਲੋ, ਬੋਲੋ। ਓਹੋ, ਆ ਦੇਖੋ, ਗੱਲ ਕਰਨੀ ਓਹੋ ਕੀ ਗੱਲ। ਇਸ ਤੋਂ ਬਾਅਦ ਉਹ ਤਾਂ ਗੱਲ ਹੀ ਹੁੰਦੀ। ਚਲੋ ਕਰੋ। ਸਾਜ ਜੀ ਹਾਂਜੀ ਚਲੋ ਜੀ, ਹਾਂਜੀ ਕੀ ਕਹਿ ਰਹੇ ਜੀ? ਮਸਲਾ ਬਿਆਨ ਕਰਨ ਲੱਗਾ ਸੀ ਮੈਂ, ਇੱਕ ਦੁਨੀਆ ਦਾ ਵੱਡਾ, ਕਰੋ ਜੀ। ਆ ਜਿਹੜੀ ਜ਼ਮੀਨ ਅਰਥ ਪਲੈਨਟ, ਜੀ ਇਹ ਇੱਕ ਰਫਤਾਰ ਨਾਲ ਚੱਲ ਰਿਹਾ ਵਾ। ਚਾਈਨਾ ਨੇ ਇੱਕ ਏਡਾ ਵੱਡਾ ਡੈਮ ਬਣਾਤਾ ਉਸਤਾਦ ਜੀ, ਇਹਦੀ ਰਫਤਾਰ ਘਟ ਗਈ ਹੈ। ਅਰਥ ਦੀ ਰਫਤਾਰ ਘਟ ਗਈ ਹੈ, ਹੌਲੀ ਤੁਰਨ ਲੱਗ ਪਈ ਹੈ। ਇਹ ਕਿੱਦਾਂ ਹੋ ਗਿਆ ਯਾਰ? ਏਡਾ ਵੱਡਾ ਡੈਮ ਬਣਾਇਆ ਉਹਨਾਂ ਨੇ ਉਸਤਾਦ ਜੀ, ਕਿੱਡਾ ਵੱਡਾ ਮਸਲਾ ਸੁੱਟਿਆ ਫਰੀਦ ਸਾਹਿਬ। ਬਹੁਤ ਆਲਾ ਯਾਰ, ਇੱਥੇ ਹੁਣ ਹੁਣ ਉਸਤਾਦੀ ਦਾ ਬੰਦ ਕਰਦਾ ਉਸਤਾਦ ਨੂੰ। ਵੱਡਾ ਹੁਣ ਜੀ ਇਸ ਮਸਲੇ, ਜਿਹੜਾ ਮੈਂ ਕਿਹਾ ਸੀ ਮਸਲਾ, ਉਹ ਵੀ ਮਸਲਾ ਸੀ, ਲੇਕਿਨ ਇਹਦੇ ਤੇ ਹੁਣ ਥੋੜਾ ਰੌਸ਼ਨੀ ਪਾਓ। ਇਹਦਾ ਮਤਲਬ ਕੀ ਹੈ ਇਸ ਗੱਲ ਦਾ? ਮੈਂ ਕੀ ਕਰਾਂ ਹੁਣ? ਮਤਲਬ ਕਿ ਤੁਸੀਂ ਹੁਣ ਉਹਦੀ ਰਫਤਾਰ ਬਰਾਬਰ ਕਰਾਓ, ਬੈਲੈਂਸ ਕਰਾਓ। ਜਿਹੜਾ ਚਾਈਨਾ ਵਾਲਿਆਂ ਨੇ ਏਡਾ ਵੱਡਾ, ਉਹਨਾਂ ਨੂੰ ਕੋਈ ਥੋੜਾ ਘੱਟ ਕਰਨ। ਜ਼ਮੀਨ ਹੌਲੀ ਹੋ ਗਈ ਤੇ ਇਹ ਤਾਂ ਬੜੀ ਦੇਰ ਲਾ ਦੇਗੀ। ਹੋਰ ਬਸ ਸਬਰ ਵੀ ਸੇ ਠੀਕ, ਓਕੇ ਸਰ। ਘਰ-ਬਾਰ ਸਭ ਠੀਕ ਓਕੇ? ਹਾਂਜੀ ਬਸ ਓਏ ਬੜਾ ਤੇਰਾ ਦੋ ਕੁ ਦਿਨ ਆ ਗਏ ਸੀ ਮੈਂ ਸਰ, ਜੀ 2 ਦਿਨ ਆ ਗਏ ਸੀ। ਦੋਵੇਂ ਆ ਗਿਆ ਸੀ, ਰਾਤੀ ਟਾਈਮ ਨਾਲ ਚਲਾ ਗਿਆ ਸੀ। ਹਾਂਜੀ ਸੁਬਹ ਗਿਆ। ਅੱਲਾ ਪਿਆਰ ਕਰੇ। ਠੀਕ। ਹਾਏ ਹਾਏ ਹਾਏ। ਖਾਣਾ ਸ਼ਾਣਾ ਖਾਈਏ ਸਰ ਜੀ? ਖਾਣਾ ਖਾ ਲੈਣੇ ਆ, ਜ਼ਰਾ ਤੇ ਕਰ ਲਈ। ਅੱਛਾ, ਟਾਇਰ ਖੋਲਣ ਲੱਗੇ ਪਹਿਲਾਂ ਚੱਪੂ ਪਾਓ ਨਾ, ਉਦੋਂ ਇਦਾਂ ਦਾ ਮੂੰਹ। ਉਹ ਜਿਹੜੀ ਥੋੜੀ ਜਿਹੀ ਖਾਲੀ ਜਗ੍ਹਾ ਬਚ ਇਹਨੇ ਤਿੰਨੇ ਹੀ ਠੀਕ ਹੋ ਗਿਆ ਆਪੇ। ਯਾਰ ਤੁਸੀਂ ਆਪੇ ਹੀ ਖਾ ਕਰਦੇ ਰਹਿੰਦੇ ਯਾਰ। ਛੱਡ ਦੇ ਨਾ, ਤੂੰ ਕਿਉਂ ਨਹੀਂ ਸਰ ਜੀ। ਇਹੀ ਤਾਂ ਚਾਹੁੰਦੇ ਆ, ਇਹੀ ਤਾਂ ਦੁਸ਼ਮਣਾਂ ਦੀ ਸਾਜ਼ਿਸ਼ ਆ ਕਿ ਤੂੰ ਅੱਗੋਂ ਐਕਟ ਕਰੇ ਤੇ ਉਹਨਾਂ ਦੀ ਗੱਲ ਵੱਡੀ ਹੋ ਜੇ। ਅੱਛਾ ਹਾਂ, ਦੇਖ ਤੇ ਸਹੀ ਕਰਦੇ ਕੀ ਆ, ਕਿੱਡੇ ਕਾਮੇਡੀ ਨਜ਼ਰ ਆਇਆ। ਦੇਖ ਉਹਦੇ ਬੰਦ ਹੋਇਆ ਪਿਆ। ਨਹੀਂ ਬੰਦ ਨਹੀਂ, ਮੈਂ ਗੱਲ ਕਰ ਰਿਹਾ ਵੀ ਤੁਸੀਂ ਦੋ ਮਸਲੇ ਤੁਹਾਨੂੰ ਦੱਸੇ ਕਿ ਤੁਸੀਂ ਦੋਵਾਂ ਦਾ ਹੱਲ ਨਹੀਂ ਕੱਢਿਆ। ਅੱਛਾ, ਹੁਣ ਮਤਲਬ ਇੰਨੀ ਕੀ ਤੁਹਾਡੀ ਕਾਮੇਡੀ ਸੀ ਵੀ ਦੋ ਮਸਲੇ ਦੱਸ ਕੇ ਹੁਣ ਬਹਿ ਗਿਆ, ਅੱਗੋਂ ਸਾਰਾ ਮੇਰੇ ਮੋਢਿਆਂ ਤੇ ਭਾਰ। ਅੱਗੋਂ ਤੁਸੀਂ ਬੋਲਣਾ ਜੇ ਅਸੀਂ ਬੋਲੇ ਨਹੀਂ, ਮੈਂ ਨਹੀਂ ਬੋਲਦਾ, ਤੁਸੀਂ ਮਸਲੇ ਦੱਸੇ, ਤੁਸੀਂ ਦੱਸੋ ਨਾ। ਮੈਨੂੰ ਇਹਨਾਂ ਮਸਲਿਆਂ ਦਾ ਨਹੀਂ ਪਤਾ ਭਾਜੀ। ਚਲੋ। ਉਹਨੇ ਡੈਮ ਬਣਾਇਆ ਭਾਜੀ, ਮੈਂ ਕੀ ਕਰਾਂ ਜੀ? ਬਣਾਇਆ ਉਹ, ਮੇਰਾ ਉਹਨਾਂ ਤਾਲੁਕ ਕੋਈ ਨਹੀਂ, ਗੱਲ ਮੁੱਕ ਗਈ। ਅੱਗੋਂ ਆਪ ਹੀ ਤੋੜ ਲਓ। ਭਾਜੀ ਆਪਰ ਅਸੀਂ ਆਪਸ ਚ ਹੱਲ ਕੱਢ ਲਈਏ ਜੀ। ਮੈਨੂੰ ਦੱਸੋ ਕੀ ਮਸਲਾ ਕੀ ਰੌਲਾ ਕੀ? ਚਲੋ ਦੱਸੋ ਜੀ। ਕੋਈ ਮਸਲਾ ਨਹੀਂ ਉਸਤਾਦ ਜੀ, ਤੁਸੀਂ ਤੁਹਾਡਾ ਐਡਾ ਨਾਮ, ਸਿਲਵਰ 골ਡ ਪਲੇਟਾਂ ਮਿਲੀਆਂ, ਤੁਸੀਂ ਚਾਈਨਾ ਵਾਲਿਆਂ ਨੂੰ ਫੋਨ ਕਰੋ, ਉਹਨਾਂ ਨੂੰ ਡੈਮ ਛੋਟਾ ਕਰਨ ਅੱਧੀਆਂ ਜੀ ਮੈਂ ਕਰ ਦੇਣਾ ਜੀ, ਮੈਂ ਸ਼ੋਅ ਤੋਂ ਬਾਅਦ ਕਰ ਦੇਣਾ ਅੱਗੇ ਜੀ। ਬਸ ਮੇਰਾ ਇਹ ਮੁੱਦਾ ਹੱਲ ਹੋ ਗਿਆ, ਮੈਨੂੰ ਹੁਣ ਕਾਹਦਾ ਰੋ। ਓਕੇ, ਅੱਲਾ ਖੈਰ। ਪੌਦੇ ਨਾ ਲਾਓਗੇ ਤੇ ਦੇਖਿਆ ਇਹ ਕਾਮੇਡੀ ਇਹਨਾਂ ਦਾ ਕੈਸਾ ਇੱਕਦਮ ਦੇ ਦਫ਼ਤਰ ਚ ਲੈ ਕੇ ਆਇਆ ਸੀ ਕੋਈ ਆਪਣੀ ਗੱਲ, ਉਹਦੀ ਪੂਰੀ ਹੋ ਗਈ ਤੇ ਆਰਾਮ ਨਾਲ ਬਹਿ ਗਿਆ। ਹਾਂਜੀ ਤੁਸੀਂ ਕਾਮੇਡੀ ਕਰੋ ਜੀ। ਪੌਦੇ ਲਾਉਣ ਨਾਲ ਕਾਫੀ ਇਸ ਟਾਈਮ ਕਲਾਈਮੇਟ, ਕਿਉਂਕਿ ਇਹਨਾਂ ਸਰਗਰਮੀਆਂ 'ਚ ਪਤਾ ਲੱਗਿਆ ਕਿ ਜ਼ਿਆਦਾ ਹੀਟ ਸਟ੍ਰੋਕ ਦੇ ਨਾਲ ਲੋਕ ਜਿਹੜੇ ਉਹਨਾਂ ਦੀ ਡੈਥ ਹੋ ਰਹੀ। ਜੀ ਸਰ। ਤੇ ਜੀ ਸਰ, ਇਹ ਦੇਖੀ ਜਾ, ਤੂੰ ਵੀ ਕਾਮੇਡੀ ਦੇਖੀ ਬੜੀ। ਮੈਂ ਦੇਖ ਰਿਹਾ ਤੇ ਕਾਮੇਡੀਅਨ ਚੈੱਕ ਕਰਨੇ ਤੈਨੂੰ, ਮੈਂ ਚੈੱਕ ਕਰਾਉਣੇ ਅੱਜ। ਐ ਲੱਗਣਾ ਫੋੜੇ ਦਾ ਮੂੰਹ ਬਣਿਆ ਵਾ। ਜੀ ਐਨਜੀ ਲੱਗਣ ਦੇ ਸਰ, ਐਨਜੀ ਲੱਗਣ ਦੇ। ਕਹਿੰਦੇ ਬੜੇ ਪਕੌੜੇ ਅਖਬਾਰ ਚ ਪਵਾ ਕੇ ਉੱਤੋਂ ਬੰਦ ਕਰੋ ਨਾ, ਇਦਾਂ ਦਾ ਮੂੰਹ ਬਣਾ। ਬੰਦਾ 100 ਸਾਲ ਦਾ ਹੋਵੇ ਨਾ, ਬਗਲ ਢਲ ਕੇ ਇਦਾਂ ਦੀ ਹੋ ਜਾਂਦੀ। ਠੀਕ ਹੋ ਗਿਆ। ਹੋ ਜਾਂਦੀ ਹੈ। ਅੱਜ ਕੋਈ ਪਥਰੀਲਾ ਸਿਸਟਮ ਹੋਇਆ ਜੀ ਕੁਛ? ਨਹੀਂ ਪਥਰੀਲਾ ਨਹੀਂ ਹੋਇਆ। ਰਲੇ ਕੌਣ ਰਲੇ ਨੇ? ਤੁਸੀਂ ਦੋਨੇ। ਅੱਛਾ ਚਲੋ, ਮੈਂ ਹੱਸ ਪੈਣਾ ਜੀ ਤੁਹਾਡਾ।
ਤੁਹਾਡੀ ਐਵੇਂ 6-6 ਸਾਲ ਦੀ ਬਣੀ ਨਾ ਖਰਾਬ ਹੋਵੇ, ਮੈਂ ਹੱਸ ਪੈਣਾ। ਚਲੋ ਕੋਈ ਆਪਣੇ ਘਰਦਿਆਂ ਨੂੰ ਕਹਿੰਦਾ ਮੈਂ ਘਰੋਂ ਭੱਜ ਜਾਣਾ, ਉਹ ਸਵੇਰੇ 6 ਵਜੇ ਠਾਂਦੇ ਹੋ ਜਾਣਾ ਨਹੀਂ। ਯਾਰ ਬੀਮ ਤੇ ਪੂਰੇ ਤੇ ਕਪੜਾ ਲਈ ਬੜ ਜਾਵੇ ਨਾ, ਲੂਮ ਵਾਲੇ ਤੋਂ ਬੀਮ ਖੋਲੇ ਤਾਂ ਮੂੰਹ ਬਣਦਾ ਇਹ ਤਾਂ ਮੂੰਹ ਬਣਦਾ। ਸਮਝ ਆ ਰਹੀ ਸਾਡੀ ਕੁਝ ਨਾ। ਛੱਡ, ਤੂੰ ਮੋਟਰਸਾਈਕਲ ਕਰਾਇਆ ਸੀ? ਅੱਜ ਹੀ ਮੈਂ ਹੁਣ ਦੇ ਆਇਆ, ਦੂਸਰੀ ਵੀ ਦੇ ਕੇ ਆਇਆ, ਮੂੰਹ ਵੀ ਦੇ ਆ। ਤੇ ਪਹਿਲੀ ਤੇ ਲਸ਼ਪਸ਼ ਹੋ ਗਈ ਮਾਸ਼ਾਅੱਲਾ। ਇਹਦਾ ਕੰਮ ਲੰਮਾ। ਲਓ ਬਸ ਦੂਜੀ ਵੀ ਸਹੀ ਕਰਾ ਸਰ। ਵੇਖੋਗੇ ਤੇ ਤੁਸੀਂ ਕਹੋਗੇ ਯਾਰ ਵੈਰੀ ਗੁੱਡ। ਬਸ ਆ ਹੋਰ 25-30 ਮਿੰਟ ਹੋਰ ਆ, ਫਿਰ ਕਰਦੇ ਆ। ਮੋਟਰਸਾਈਕਲ ਸਹੀ ਕਰਾਉਣ ਗਿਆ, ਉਹਨੇ ਇੱਥੇ ਵੀ ਹੈਡਲਾਈਟ ਲਾਤੀ ਜੀ। ਠੀਕ ਆ, ਗੱਲ ਹੋ ਰਹੀ ਕੋਈ ਸਾਡੀ। ਅੱਛਾ ਵਾਲਾ ਸਾਹਿਬ ਬਿਮਾਰ, ਉਹਨੂੰ ਦਵਾਈ ਨਹੀਂ ਲੈ ਕੇ ਦੇ ਰਹੇ, ਮੋਟਰਸਾਈਕਲ ਨੂੰ ਕੁੱਤੇ ਵਾਲਾ ਹਾਰਨ ਮਾਰੇ। ਸ਼ਰਬਤ ਲੈ ਕੇ ਦੇ ਉਹਨਾਂ ਨੂੰ। ਕਿੰਨਾ ਮਜ਼ਾ ਆਇਆ ਇਸ ਗੱਲ ਦਾ। ਯਾਰ ਬਰੀ ਤੂੰ ਬਰੀਕ ਹੈ ਨਾ। ਯਾਰ ਆਈਸਕ੍ਰੀਮ ਵਾਲਾ ਆਈਸਕ੍ਰੀਮ ਪੇਟੀ 'ਚ ਆਈਸਕ੍ਰੀਮ ਪਾਵੇ ਨਾ, ਏਦਾਂ ਤਾਂ ਬੰਦਾ ਉੱਤੋਂ ਦੇਖਦਾ ਹੁੰਦਾ ਵੀ ਤੂੰ ਤੈਨੂੰ ਪਾ ਹੀ ਦੇਣੀ ਹੈ ਯਾਰ। ਯਾਰ ਫਰੀਦ ਹੁਣ ਇੱਕ ਰੀਅਲ ਤੂੰ ਆਪਣੇ ਜ਼ਿਹਨ 'ਚ ਵਿਊ ਲਿਆਣਾ ਉਸਤਾਦ ਜੀ, ਤੁਸੀਂ ਵੀ ਮੁਫਤੀ ਹੋ ਗਈ। ਕਿਹਦੀ? ਅੱਛਾ, ਇਹਦੀ ਮਿਸਤੀ ਹੋ ਗਈ। ਅੱਛਾ, ਅਸੀਂ ਤਾਂ ਕੀਤੀ ਭਾਈ, ਹੁਣ ਗੋ ਨਾ ਮੰਨੇ। ਦੱਸਣ ਦੇ ਸੀ ਸਹੀ ਪਤਾ ਹੀ ਨਹੀਂ ਹੋ ਰਹੀ ਥੋੜਾ ਜਿਹਾ ਸਾਥ ਤੇ ਉਹਨਾਂ ਦਾ, ਬੜੀ ਮਿਹਨਤ ਕੀਤੀ ਉਹਨਾਂ ਨੇ। ਓਕੇ ਓਕੇ। ਪੈਂਟ ਜਦੋਂ ਲਾ ਕੇ ਟੰਗ ਦਈਏ ਉਹਦੀ ਪਿਛਲੀ ਜੇ ਥੋੜੀ ਨੀਵੀਂ ਹੋ ਕੇ ਟੰਗੀ ਜਾਂਦੀ ਨੇ, ਮੇਰੇ ਕੋਲ ਉਦਾਂ ਦਾ ਉਸਤਾਦ ਜੀ ਵਿਜ਼ੂਅਲ ਲਿਆਓ ਆਪਣੇ ਜ਼ਿਹਨ 'ਚ, ਫਿਰ ਤੁਹਾਨੂੰ ਹੱਸ ਲਿਆ ਰਿਹਾ ਮੈਂ, ਲਿਆ ਰਿਹਾ। ਐਕਸੀਡੈਂਟ ਹੋਵੇ ਨਾ ਮੋਟਰਵੇ ਤੇ, ਬਾਹਰ ਆ ਕੇ ਬੰਦਾ ਫੋਨ ਕਰਕੇ ਘਰਦਿਆਂ ਨੂੰ ਕਹਿੰਦਾ ਗੱਡੀ ਵੱਜ ਗਈ, ਉਹ ਉਦਾਂ ਦਾ ਹਾਂਜੀ ਯਾਰ ਨਾਜ਼ਰੀਨ ਬਾਦਸ਼ਾਹ ਕਿੱਦਾਂ? ਯਾਰ ਯਾਰ ਰਾਤ ਨੂੰ 3 ਵਜੇ ਯਕਦਮ ਬੂਹਾ ਖੋਲ ਕੇ ਬਾਹਰ ਦੇਖੋ ਨਾ, ਏਦਾਂ ਮੂੰਹ ਬਣਦਾ। ਇਹਦਾ ਪੱਥਰ ਦਾ ਪ੍ਰਕਾਰ ਕਿੱਥੋਂ ਬਣਿਆ? ਨਹੀਂ ਪੱਥਰ ਦਾ ਨਹੀਂ, ਅਸੀਂ ਜੈਨ ਬਣਾਉਣ, ਅਸੀਂ ਧਈਆ ਕਰ ਲਿਆ ਦੋਵਾਂ ਨੇ ਕਿ ਅਸੀਂ ਜਿਹੜੀ ਗੱਲ ਤੇ ਹਾਸਾ ਆਵੇ ਉੱਤੇ ਹੱਸਣਾ। ਨਹੀਂ ਫਿਰ ਪਿਛਲੀ ਗੱਲ ਸੀ ਬਗਲ ਲਟਕੀ ਵਾਲੀ ਗੱਲ ਠੀਕ ਸੀ। ਅੱਛਾ ਚਲੋ ਉਹਦਾ ਆ ਗਿਆ। ਨਹੀਂ ਇਹ ਨਹੀਂ ਨਾ, ਆਸਾ ਸਾਨੂੰ ਸਹੀ ਦਿਓ, ਗੱਲ ਸਹੀ ਆਈ ਇਹਦਾ ਮੁਨਾਸਿਬ ਲਾਫਟਰ ਬਹੁਤ ਹੁੰਦਾ ਵਾ, ਥੋੜਾ ਹੱਸੋ, ਅੱਛਾ ਹੱਸੋ। ਠੀਕ ਕੋਈ ਉਸਤਾਦ ਜੀ ਇਹਦੇ ਕੋਲੋਂ ਵੀ ਹਸਾਨ ਵਾਲੀ ਗੱਲ ਕਰਾਓ ਨਾ, ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਮਾਣ ਕਰਨ ਦੇ ਨਹੀਂ ਉਹ ਤੇ ਕਾਮੇਡੀਅਨ ਗੱਲ ਵਾਲਾ ਹੈ ਨਹੀਂ, ਉਹ ਐਕਟ ਕਰਦਾ। ਐਕਟ ਨਾਲ ਯਾਰ ਹਸਾਨ। ਉਹ ਨਹੀਂ ਉਹ ਕਾਤੋਂ ਸਾਵੇ? ਫਿਰ ਅਸੀਂ ਕਾਤੋਂ? ਨਹੀਂ ਉਹ ਤੇ ਨਵਾਂ ਤੁਸੀਂ ਕਿਉਂਕਿ ਤੁਹਾਡਾ ਕੰਮ ਆ। ਉਹਦਾ ਵੀ ਕੰਮ ਨਹੀਂ ਉਹਦਾ ਇਹ ਕੰਮ ਨਹੀਂ। ਉਹਦਾ ਵੀ ਇਹੀ ਕੰਮ। ਨਹੀਂ ਤੁਸੀਂ ਤਿੰਨ ਰਲੇ ਹੋ, ਕੱਲਾ ਨਾ ਤੁਸੀਂ ਤਿੰਨ ਕਾ। ਤੁਹਾਡੇ ਗਾਣੇ ਸੁਣਨ ਆਇਆ ਸੀ? ਨਹੀਂ ਵਾਹ ਵਾਹ ਕਰਨਗੇ। ਨਹੀਂ ਭੈਣ ਗੱਲ ਸੁਣ। ਉਹਦਾ ਉਹ ਹਸਾਉਂਦਾ ਨਹੀਂ ਹੈਗਾ, ਉਹ ਵੈਸੇ ਨਹੀਂ ਉਹ ਹਸਾਉਂਦਾ ਵਾ, ਉਹਦਾ ਉਹ ਵੀ ਕਾਮੇਡੀਅਨ ਆ, ਉਹ ਵੀ ਹਸਾਉਂਦਾ ਵਾ, ਲੇਕਿਨ ਇਸ ਮੰਚ ਦੇ ਉੱਤੇ ਉਹ ਗੱਲ ਨਹੀਂ ਕਰਦਾ, ਉਹ ਜੁਗਤਬਾਜ਼ ਨਹੀਂਗਾ, ਉਹ ਐਕਟ ਕਰਦਾ। ਤੁਸੀਂ ਤਿੰਨ ਜਣੇ ਜਿਹੜੇ ਨੇ ਨਾ, ਉਹ ਦੇਖੋ ਨਾ, ਤੁਸੀਂ 15 ਮਿੰਟ ਦੀ ਤੁਸੀਂ ਕਹਤਾ ਸਾਜੀ, ਉਹ ਵੀ ਤੇ ਹਿਸਾਬ ਹੈ ਨਾ। ਹੁਣ ਜੀ ਤੁਹਾਨੂੰ ਤਾਂ ਚਾਹੀਦਾ ਤੁਸੀਂ 1.5 ਘੰਟਾ ਵੀ ਕਿਤੇ ਸਾਜੀ ਛੱਡ ਦਿਓ, ਅਸੀਂ ਆਪ ਹੀ ਸਾ ਲੈਣੇ। ਚਲੋ ਤੁਸੀਂ ਦੋਵੇਂ ਜਾਣੇ ਉੱਠ ਜਾਓ, ਅਸੀਂ 1.5 ਘੰਟਾ ਹਸਾ ਦਿੰਨੇ, 3 ਘੰਟੇ ਤੁਸੀਂ ਸਾਡੇ ਬੈਠੇ ਆ 1.5 ਮਿੰਟ ਚ ਨਾ, ਫਿਰ ਇਦਾਂ ਨਹੀਂ ਫਿੱਕਿਆਂ 'ਚ ਨਹੀਂ ਆਮਦ ਹੁੰਦੀ। ਲਓ ਜੀ ਸੁਣ ਲਓ। ਇੱਥੇ ਲਿਆ ਕੇ ਕਾਲੂ ਨੂੰ ਬਾਓ, ਬੜਾ ਧੜ ਜੁਗਤਾ ਹੁੰਦੀ ਹੈ। ਤੁਸੀਂ ਹੁਣ ਪੱਥਰ ਦਾ ਗੋਡਜ਼ਿਲਾ ਟਾਈਪ ਇੱਥੇ ਬਿਠਾਤਾ ਤੇ ਸਾਨੂੰ ਕਹਿੰਦੇ ਜੁਗਤਾ ਕਰੋ ਉਸਤਾਦ ਜੀ। ਨਹੀਂ ਯਾਰ ਭਾਜੀ ਨੇ ਓਕੇ ਜੀ, ਆਓ ਕਾਲੂ ਸਾਹਿਬ ਰਹੇ ਹੋ ਜਰਾ, ਆ ਜਾਓ ਕਹਿੰਦਾ ਮੈਨੂੰ ਵੀ ਪਸੰਦ ਆ ਯਾਰ। ਕਾਲੂ ਸਾਹਿਬ ਆ ਜਾਓ ਜਰਾ ਇੱਧਰ ਆਓ। ਚਲੋ ਜੀ ਇੰਜ ਕਰ ਲਓ ਜੀ, ਹੁਣ ਤੁਸੀਂ ਧੜ ਜੁਗਤਾਂ ਕਰਨੀਆਂ। ਆਏਗਾ ਕਰੇਗਾ ਨਹੀਂ ਉਹ ਨਹੀਂ ਕਰੇਗਾ, ਤੂੰ ਕਰਨੀਆਂ ਨੇ। ਨਹੀਂ ਮੈਂ ਉਹਨੂੰ ਬੁਲਾਇਆ। ਨਹੀਂ ਨਹੀਂ ਅਸੀਂ ਤੇ ਅੱਗੇ ਤਰ੍ਹਾਂ ਹੀ ਆ। ਸਾਜ ਕੀ ਨੇ ਬਸ ਇਹ ਹੀ ਇਹਦੀ ਕਮਿਊਨਿਸਟ ਆ ਯਾਰ ਇਦਾਂ ਦੇ ਨਾ 5-7 ਸਾਲਾਂ ਦੇ ਬੱਚੇ ਹੁੰਦੇ ਆ, ਨਾਨਾ ਬੂ ਫੌਤ ਹੋਇਆ ਵਾ, ਉਹ ਮੈਗੀ ਤੋਂ ਪਈ ਹੋਵੇ ਤੇ ਆ ਪਰਲੀ ਸਾਈਡ ਤੋਂ ਅੰਗੂਠਾ ਚੂਸਣ ਉਹਨਾਂ ਦੇ, ਮਈਅਤ ਦਾ ਮੈਗੀ ਦਾ ਅੰਗੂਠਾ ਚੂਸੀ ਜਾਣਾ ਦਾ। ਬੜਾ ਲਵੇਟੇ ਕਲੀਨਰ ਦਾ ਮੂੰਹ ਭਾਜੀ। ਚੀਟਿੰਗ ਹੋ ਰਹੀ ਸਾਰੀ ਇਧਰ ਤੋਂ। ਹਾਂਜੀ ਹਾਂਜੀ ਕਿਉਂ? ਓਏ ਹੋਏ ਓਏ ਹਾਸੋ ਐਕਟ ਕੀਤਾ ਹੀ। ਅੱਛਾ ਸਾਨੂੰ ਜੇ ਹਾਸਾ ਆਇਆ ਵੀ ਨਾ, ਹਾਂਜੀ। ਇਹਨਾਂ ਦੀ ਬੇਬਸੀ ਤੇ ਹੋਣਾ, ਜੁਗਤ ਤੇ ਨਹੀਂ ਹੋਣਾ। ਯਾਰ ਇਦਾਂ ਦੇ ਬੰਦੇ ਖਾਲੀ ਪੇਟ ਘਰ ਫਸਾ ਕੇ ਖੜੋਤੇ ਹੁੰਦੇ ਆ। ਖਾਲੀ ਪੇਟ ਥੱਲੇ ਦੀ ਕੋਈ ਯਾਰ ਕਿਆ ਕਮਾਲ ਕਾਮੇਡੀਅਨ ਆ ਕਿ ਮੰਚ ਦਾ ਸਰਬਰਾਹ ਜਿਹੜਾ ਵਾ ਉਹ ਉਹਨੂੰ ਮਿੱਟੀ ਕਰ ਰਿਹਾ, ਉਹਨੂੰ ਫਿਰ ਜੁਗਤਾ ਕਰ ਰਿਹਾ। ਮੇਲ ਕਰਾ ਦੇ ਭਾਈ। ਕੀ ਬਾਤ ਹੈ। ਐਸ ਪ੍ਰੈਸ਼ਰ ਚ ਪਰਫਾਰਮ ਕਰਨਾ ਕੰਮ ਹੁੰਦਾ ਵਾ। ਨਹੀਂ ਉਹ ਅਸਲ ਦੇ ਵਿੱਚ ਜਿਹੜਾ ਗਰਗੀਲਾ ਉਸਤਾਦ ਜੀ, ਉਹ ਵੀ ਗੱਲ ਉਹਨੂੰ ਕਰ ਛੱਡ ਦਿਓ, ਮੈਨੂੰ ਵੀ ਛੱਡ ਦਿਓ, ਤੁਸੀਂ ਤਾਂ ਗੱਲ ਕਰੋ ਆਰਟਿਸਟ। ਓਏ ਯਾਰ ਬੁੱਗਾ ਹੀ ਐਡਾ ਸਖਤ ਵਾ। ਮੇਰੀ ਗੱਲ ਸੁਣ ਨਾ, ਦਾਨਿਸ਼ ਬੈਠਾ, ਇਹਨੂੰ ਗੱਲਾਂ ਕਰ ਹਸਾ, ਤੁਸੀਂ ਆਪਸ ਚ ਕਰਕੇ 2 ਮਿੰਟ ਤੇ ਹਸਾ ਦਿਓ ਨਾ, ਦੱਸੋ ਵੀ ਮੈਂ ਆਰਟਿਸਟ ਆ ਭਾਜੀ। ਇਦਾਂ ਸਖਤ ਬੁੱਗਾ ਵਾ, ਇਦਾਂ ਦੇ ਬੰਦੇ ਮੇਲਿਆਂ 'ਚ ਨਾ ਮੱਥੇ ਨਾਲ ਟੈਂਟ ਠੋਕ ਦਿੰਦੇ ਆ ਠੋਕਿਆ ਜੀ ਅਗਲੇ ਛਾਪਰ ਫੜਾਇਆ ਸੀ ਸਵੇਰੇ। ਹਾਂ ਸਾਜੀ ਫਰਾਈ। ਅੱਛਾ ਭਾਜੀ ਮੇਰੀ ਗੱਲ ਸੁਣੋ, ਉਹ 'ਚ ਉਲਟੀ ਸੀਗੀ। ਅੱਛਾ ਇਹ ਤੇ ਨਾ, ਇਹ ਤਾਂ ਕੋਈ ਤੁਸੀਂ ਇਹਨੂੰ ਸਾਰੇ ਕਰ, ਤੁਸੀਂ 3 ਜਣੇ ਹੋ, ਤੂੰ ਇਹਨੂੰ ਗੱਲ ਕਰ,
ਇਹ ਤੈਨੂੰ ਗੱਲ ਕਰੇ, ਤੂੰ ਉਹਨੂੰ ਗੱਲ ਕਰ, ਇੰਜ ਕਰੋ ਨਾ ਤੁਸੀਂ। ਤੇ ਕੀ ਬਿਲਕੁਲ ਐ ਸੋਚੋ ਆਫ ਹੋ ਗਏ ਭਾਜੀ ਹੁਣ ਉਹਨਾਂ ਦੀ ਉਹਨੂੰ ਚਲੋ ਮਤਲਬ ਫਰੀਦ ਵਰਗਾ ਪਤਾ ਨਾ, ਹਾਂਜੀ ਫਰੀਦ ਦੇ ਮਹੱਲੇ ਤੇ ਕਰ ਲਾ, ਫਰੀਦ ਦੇ ਇਲਾਕੇ ਤੇ ਕਰ ਲਾ, ਉਹ ਤੇ ਕਰ ਲਾ। ਮਤਲਬ ਕੀ ਐਸੀ ਕਿਹੜੀ ਗੱਲ ਹੋ ਗਈ ਤੁਹਾਨੂੰ? ਫਿਰ ਕੀ ਉਸਤਾਦ ਜੀ ਠਹਿਰ ਨੂੰ ਭਾਣ ਦੀ ਵਜ੍ਹਾ ਕੀ ਹੈ ਜੇ ਬੋਲਦਾ ਵੀ ਨਹੀਂ, ਮਟੀਰੀਅਲ ਵੀ ਓ ਨਹੀਂ? ਯਾਰ ਨਹੀਂ ਨਾ ਉਹ ਮਜ਼ਦੂਰ ਬੰਦਾ ਵਾ ਉਹ। ਪਤਾ ਕੀ ਗੱਲ ਆ, ਹੁਣ ਤੁਹਾਡੇ ਕੋਲ ਆਪਕੋ ਕੱਖ ਨਹੀਂ ਹੋ ਰਿਹਾ ਤੇ ਤੁਸੀਂ ਇੱਕ ਫਾਰਮੈਟ ਉਹਦਾ ਬਣਾ ਲਿਆ ਵੀ ਇਹ ਫਿਰ ਕਿਉਂ ਬੈਠਾ, ਉਹਨੂੰ ਮੈਂ ਠਾ ਦੇਣਾ ਵਾ, ਨਹੀਂ ਠਾਓ ਉਹਨੂੰ ਮੈਂ ਬਾਹਰ ਭੇਜ ਦੇਣਾ, ਤੁਸੀਂ ਤੇਰੇ ਨਹੀਂ ਚਲੋ ਨਹੀਂ ਕਰ। ਉਸਤਾਦ ਜੀ ਆਹ ਕੰਮ ਨਾ ਕਰੋ ਭਰਾਵਾ ਸਾਡਾ, ਚਲੋ। ਏਦਾਂ ਨਾ ਕਰੋ। 16 ਮਿੰਟ ਲੰਘੇ ਵੇ ਜੁਗਨੂ ਬਾਦਸ਼ਾਹ, नहीं 16 सर, मिनट। सानू सिर्फ ਇਹਦਾ करैक्टर डिफाइन कर दो, ये मटेरियल है भाई ये कुछ भी नहीं, ये है ही नहीं ਆਪਸ ਚ ਕਰ ਲਓ, ਅਸੀਂ ਆਪਸ भाई, ये है नहीं। ਤੁਸੀਂ ਤਿੰਨ ਜਣੇ ਥੋੜੇ ਗੱਲ ਨਹੀਂ ਸਮਝ ਆ ਰਹੀ। ਚਲੋ ਤੁਹਾਡੇ ਇਲਾਕੇ ਝੰਡਾ ਪੀ ਫਿਰਾਣਾ ਪੀ ਫਿਰਾ ਕਿੱਥੇ ਆ ਉਹ? ਇਦਾਂ ਨਾਂ ਨਹੀਂ ਲੈਣਾ ਅਹਿਮਦ ਗਾਰਡਨ। ਨਹੀਂ, ਹਾਂ, ਕਿੱਥੇ? ਉਹ ਦੇਖੋ ਇਹ ਅਹਿਮਦ ਗਾਰਡਨ ਉਹਨੇ ਕਿਉਂ ਦੇਤਾ। ਚਲੋ ਫਰੀ ਸਾਹਿਬ, ਵਧੀਆ ਲਾਇਆ ਚਲੋ ਡਬਲ ਪਾਰਟੀਏ। ਚਲੋ ਆ ਵੇਲੇ ਪਾਣੀ ਦੀ ਗੱਲ ਕੀਤੀ ਆ ਜਿਹੜਾ ਆ ਦੀ ਜਿਹੜਾ ਗੱਲ। ਐਡਾ ਬਗੈਰਤਾ ਆ ਜਿਹੜਾ ਹਾਂਜੀ ਅੱਛਾ ਬਹੁਤ ਬਗੈਰਤਾ, ਅੱਛਾ ਬਹੁਤ ਜ਼ਿਆਦਾ ਏਦਾਂ ਦਾ ਬੰਦਾ ਨਾ ਕਸਮ, ਏਦਾਂ ਦੇ ਬੰਦੇ ਨੂੰ ਕਹਿਣ ਦੇਣਾ ਕੈਸਾ ਤੇਰਾ ਡੈਕਰ ਕਾ ਮੂੰਹ ਆ। ਅਸੀਂ ਹੁਣ ਉਹ ਕੀਤੀ ਆ ਨਾ। ਆਏ ਆਏ ਇਹ ਤੂੰ ਕਹਿਣਾ ਇਦਾਂ ਦਾ ਬੰਦਾ ਬਹੁਤ ਵਗੈਰਾ ਤਾਂ ਇਹ ਹੱਸਣ ਵਾਲੀ ਗੱਲ ਨਹੀਂ ਸੀ, ਇਹ ਮੰਨਣ ਵਾਲੀ ਗੱਲ ਆ। ਮੰਨਣੇ ਬੋਲ ਇਟਸ ਓਕੇ। ਹਾਂਜੀ ਗੜਗਿਲਾ ਜੀ ਹਾਂਜੀ ਸਾਜੀ ਹੋਈ ਤੁਹਾਡੇ ਲਈ ਗੱਲ। ਆਰਟਿਸਟ ਹੈ ਕੋਈ ਤੇਰੀ ਨਜ਼ਰ 'ਚ ਕੋਈ ਅੱਛੇ ਕੋਈ ਜੀ ਸਾਜੀ ਹੈ ਮੁੰਡੇ ਕੋਈ ਸਾਜੀ ਠਾ 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 ਅੱਛਾ ਇਹ ਸਿਗਰਟ ਮੰਗੇ ਨਾ ਦੁਕਾਨਦਾਰ, ਐਕਟਰ ਨੇ ਉਹ, ਐਕਟਰ ਸਿਗਰਟ ਲੈ ਕੇ ਤੇ ਆ। ਸਮਝਣ ਵਾਲੇ। ਆ ਦੇਖ ਨਾ ਉਹ ਗੱਲ ਕਰ ਰਿਹਾ। ਮੇਰੀ ਗੱਲ ਸੀ ਪਹਿਲਾਂ ਯਾਰ, ਉਹਨਾਂ ਨੇ ਮੇਰੀ ਇੱਕ ਗੱਲ ਮਿੰਟ ਠਹਿਰ ਜਾਓ। ਤੁਹਾਡੇ ਤੋਂ ਪਹਿਲੇ ਮੈਨੂੰ ਪੁੱਛਿਆ ਸੀ ਗੜਗਿਲਾ ਜੀ ਕੋਈ ਬੰਦੇ ਹੈ ਨੇ, ਉਸ ਤੋਂ ਬਾਅਦ ਤੁਸੀਂ ਸ਼ੁਰੂ ਹੋਏ। ਤੁਸੀਂ ਇਹ ਦੇਖੋ ਕਿ ਹੁਣ ਉਸਤਾਦ ਨੇ ਪੁੱਛਿਆ ਤਾਂ ਉਹਨੇ ਜਵਾਬ ਦੇਣਾ ਵਾ। ਚਲੋ ਜੀ ਦੇ ਦੇਖੋ ਨਾ ਇਹ ਮਾਜ਼ਰਤ ਜੀ ਦੇ ਚੈਨਲ ਆਪਣੇ ਬਣਾ ਲਏ ਏਡੇ ਏਡੇ ਆਫੀਸ਼ੀਅਲ, ਤੁਹਾਨੂੰ ਬਹਿਣ ਦੀ ਅਕਲ ਨਹੀਂ ਆਈ। ਆਹ ਮਾਲ ਗੱਲ ਅਕਲਮੰਦ ਉਹ ਪੁੱਛ ਰਹੇ ਸੀ ਕੁਝ। ਸਾਜੀ ਐਕਟ ਡਾਇਰੈਕਟ ਕਰਨ ਵਾਲੇ ਮੁੰਡੇ ਹੈਗੇ, ਗੱਲ ਵੀ ਕਰਨਗੇ, ਗੱਲ ਵੀ ਕਰਨਗੇ, ਲੌਜਿਕ ਨਾਲ ਲਿੰਕ ਨਾ ਕਰਨਗੇ। ਗੁੱਡ ਸ਼ਾਬਾਸ਼। ਤਨਖਾਹ ਵੀ ਨਾਰਮਲ। ਤਨਖਾਹ ਸਾਡੀ ਉਹੀ 25-30 ਹਜ਼ਾਰ ਜਿੰਨਾ ਕਿ ਅੱਗੇ ਤੁਹਾਡੀ ਤਬੀਅਤ ਆ। ਜਿਹੜਾ ਐਕਟਰ ਜਿੰਨੀ ਰੇਂਜ ਦਾ ਹੋਵੇ ਤੁਸੀਂ ਉਸ ਹਿਸਾਬ ਨਾਲ ਪੈ ਦੇ। ਬਸ ਠੀਕ ਹੈ, ਚੱਲ ਠੀਕ। ਸੁਬਾਹ ਨੂੰ ਲੈ ਆਈ, ਨਹੀਂ ਤੇ ਆਪ ਵੀ ਨਾ ਆਈ। ਨਹੀਂ ਉਹ ਸਾਡਾ ਮਸਲਾ ਵਾ, ਲਿਆਣਾ ਨਾ ਲਿਆਣਾ। ਤੁਸੀਂ ਐਵੇਂ ਵਿੱਚ ਨਹੀਂ ਉਸਤਾਦ ਜੀ ਤੁਸੀਂ ਆਪਣਾ ਪ੍ਰੋਗਰਾਮ ਨਾ ਖਰਾਬ ਕਰੋ, ਇਹਦੇ ਵਾਲੇ ਮੁੰਡੇ ਉਹ ਮੈਂ ਆਪੇ ਕਰ ਲਾਂਗਾ, ਛੱਡ ਦਿਓ ਤੁਸੀਂ। ਯਾਰ ਘਰ ਦੇ ਵਿੱਚ ਕੋਈ ਸਿਆਣੀ ਗੱਲ ਹੋਣੀ ਹੁੰਦੀ ਨਾ, ਤੇ ਘਰ ਦੇ ਸਿਆਣੇ ਕਹਿਣਗੇ ਆਹ ਗੜਗੀਲਾ ਨਿਕਲਦਾ ਫੇਰ ਕਰਦੇ ਆ। ਅੱਛਾ ਜਦੋਂ ਤਾਂ ਬੰਦਾ ਦੁਕਾਨ ਤੋਂ ਸਿਗਰਟ ਮੰਗੇ ਨਾ, ਉਹ ਡੱਬੀ ਖੋਲ ਕੇ ਐਸਰੋ ਖੁਸ਼ਾ ਦਿੰਦਾ ਸੀ। ਯਾਰ ਉਹ ਕਈ ਹੋਰ ਤਰ੍ਹਾਂ ਦਾ ਵਾਪਾ ਕੋਲੀ ਕਹਿੰਦਾ ਥੱਲੇ ਨੂੰ ਪਾਣੀ ਜਾਂਦਾ ਹੈ, ਕੋਲੀ ਕਹਿੰਦਾ ਤਾਂ ਜਾਂਦਾ। ਅੱਛਾ ਇਹਦੀ ਚਪੇੜ ਐਸਰੋ ਖੁਦ ਨਹੀਂ ਮਾਰਦੇ, ਏਦਾਂ ਮਾਰਦੇ ਉੱਠ ਕੀ ਵੇਖੀ ਜਾ ਰਹੇ ਹੋ? ਉਹ ਵੀ ਟਾਈਮ ਟਪਾਉਣ ਦੇ ਵਿਚਾਰੇ। ਓਹ ਚਲੋ ਉਸਤਾਦ ਜੀ ਅਸੀਂ ਤਿੰਨ ਫੇਲ ਹੋ ਗਏ, ਹੁਣ ਤੁਸੀਂ ਤੇ ਕੁਝ ਕਰੋ। ਉਹਦੀ ਸ਼ਕਲ ਦੇ, ਸ਼ਕਲ ਦੇ ਉਹਦੀ ਹੈ ਕਾਮੇਡੀ ਸੀਗਾ। ਸ਼ਕਲ ਚੈੱਕ ਕਰਦਾ ਰਹਾ ਕਿ ਕਿੱਦਾਂ ਦੀ ਬਣੀ ਹੈ। तीन फेल हो गए, अब आप पे जिम्मेदारी आन पहुंची ਨਹੀਂ है। ਭਾਈਜਾਨ ਇਹ ਨਹੀਂ ਗੱਲ, हाँ जी ਇਹ ਨਹੀਂ ਗੱਲ ਹੈਗੀ। ਤੁਸੀਂ ਤਿੰਨ ਕਿਉਂ ਫੇਲ ਹੋ ਗਏ? ਕਿਉਂ ਫੇਲ ਹੋ ਗਏ? ਫੇਲ ਕੀ ਮਤਲਬ? ਅੱਛਾ ਉਸਤਾਦ ਜੀ ਜਿਹੜਾ ਮੈਂ ਮਸਲਾ ਦੱਸਿਆ ਉਹਦੇ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਨਹੀਂ? ਕਿਹੜਾ ਮਸਲਾ? ਜਿਹੜੇ ਬੱਚੀਆਂ ਹਰਾਸਾਂ ਕਰਦੇ ਸਕੂਲਸ ਦੇ ਵਿੱਚ, ਜੀ ਜੀ ਜਿਹੜੇ ਟੀਚਰਸ ਜਾਂ ਉਹ ਮੇਲ ਟੀਚਰ ਫੀਮੇਲ ਟੀਚਰਸ ਨੂੰ, ਇੱਕ ਬੜਾ ਅੱਛਾ ਮੈਸੇਜ ਕਿਸੇ ਬੰਦੇ ਨੇ ਮੈਨੂੰ ਕਿਹਾ ਜੀ ਇਹ ਜ਼ਰੂਰ ਹਾਈਲਾਈਟ ਕਰਨਾ ਜਾਨੀ ਸਾਹਿਬ, ਜਾਂ ਇਹ ਤੁਹਾਡੇ ਵਰਗੇ ਇਨਫਲੂਐਂਸਰ ਜਿਹੜੇ ਹੁੰਦੇ ਨੇ ਨਾ ਉਹਨਾਂ ਦਾ ਇਹ ਜ਼ਿੰਮੇਵਾਰੀ ਬਣਦੀ ਜਿੱਥੇ ਤੁਸੀਂ ਪਬਲਿਕ ਨੂੰ ਐਂਟਰਟੇਨ ਕਰਦੇ ਹੋ ਤੇ ਇੱਕ ਦਾ ਮੈਸੇਜ ਗੇਨ ਕਰੋ। ਸੋ दैट्स व्हाई प्लीज गो अहेड, कुछ ना कुछ उस्ताद जी इस बारे च। फरीद भाई बात यह है जी ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਇਹ ਕਹਿ ਦਾਂਗਾ ਨਹੀਂ ਇਹ ਗਲਤ ਗੱਲ ਆ, ਇਹ ਬਿਲਕੁਲ ਇਦਾਂ ਵਾ। ਉਹਨਾਂ ਨੂੰ ਸਾਡੀਆਂ ਬੱਚੀਆਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਉਹਨਾਂ ਨੂੰ ਚਾਹੀਦਾ ਇਦਾਂ ਕਰਨ, ਉਹ ਚਾਹੀਦਾ ਉਹਨਾਂ ਨੂੰ ਥਾਣੇ ਜਾ ਕੇ ਰਿਪੋਰਟ ਕਰਨ। ਇਹ ਕਹਾਂਗਾ ਜ਼ਿਆਦਾ ਜ਼ਿਆਦਾ ਸ਼ਿਕਾਇਤ ਕਿਸੇ ਹਮਲੇ 'ਚ ਸ਼ਿਕਾਇਤ ਦੇਣ, ਉਹ ਆਪਣੇ ਉਸ ਸਕੂਲ ਦੇ ਵੱਡੇ ਕੋ ਜਾ ਕੇ ਉਹਨਾਂ ਨੂੰ ਕਰਨ। ਵੱਡੇ ਤੇ ਤੂੰ ਆਪ ਦੱਸ ਰਿਹਾ ਵੀ ਸਾਰਾ ਉਹੀ ਹੈ। ਅੱਛਾ ਹੁਣ ਅੱਗੋਂ ਕੀ ਕਰਿਆ ਗਿਆ ਕਿ ਉਹ ਕਿਸੇ ਵਿਮਨ ਥਾਣੇ ਜਾਣ, ਉੱਥੇ ਜਾ ਗੱਲ ਕਰਨ, ਉਹਨਾਂ ਨਾਲ ਗੱਲ ਕਰਨ, ਉਹਨਾਂ ਨਾਲ ਗੱਲ ਕਰਨਗੇ ਪੂਰਾ ਸਕੂਲ ਉਹਨਾਂ ਦਾ ਵੈਰ ਪੈ ਜਾਏਗਾ। ਸਮਝ ਆ ਰਹੀ ਗੱਲ ਦੀ? ਅੱਗੇ ਤੋਂ ਅੱਗੇ ਜਾ ਕੇ ਮੈਨੂੰ ਕੋਈ ਰਸਤਾ ਨਜ਼ਰ ਆਵੇ ਤੇ ਮੈਂ ਉਹਨਾਂ ਨਾਲ ਗੱਲ ਕਰਾਂ, ਮੈਂ ਸਿਰਫ ਇਹ ਕਰ ਸਕਦਾ ਖਾਮੋਸ਼ੀ, ਬਸ ਚੁੱਪ। ਨਹੀਂ ਉਸਤਾਦ ਜੀ ਇਹ ਵੀ ਕਹਿ ਸਕਦੇ ਨਾ ਵੀ ਹੁਣ ਜਿਹੜੇ ਲੋਕ ਮੁਆਸ਼ਰੇ 'ਚ ਅਸੀਂ ਵਸਨੇ ਰਹਿੰਦੇ ਆ, ਉਹ ਇਹੋ ਜਿਹਾ ਇਸ਼ੂ ਵੇਖਣ ਤੇ ਫਿਰ ਉਹ ਆਪਣੇ ਤੌਰ ਤੇ ਵੀ ਕੋਈ ਹੱਲ ਕਰ ਲੈਣ ਦਾ, ਜਾਂ ਫਿਰ ਬੱਚੀਆਂ ਨੂੰ ਨਾ ਇਸ ਪਾਸੇ ਕੀ ਕਰੇ ਬੰਦਾ। ਕੋਈ ਕਹਿੰਦੇ ਇਸ਼ੂ ਤੇ ਅੱਲਾਹ ਪਾਕ ਰਹਿਮ ਕਰੇ ਪਾਸੇ। ਸਾਜ ਇਸ਼ੂ ਜਿਹੜਾ ਨਾ ਉਹ ਹੈ ਵਾ ਹੋਣਾ ਚਾਹੀਦਾ, ਇਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਯਾਰ, ਇਹ ਬੜਾ ਵੱਡਾ ਇਸ਼ੂ ਆ। ਜਿੰਨੀ ਦੇਰ ਇਹਦੀ ਗੱਲ ਨਹੀਂ ਨਾ ਲੱਗਣੀ ਪੂਰੀ, ਇਹਨੇ ਇਸ ਇਸ਼ੂ ਨੂੰ ਚੁੱਕੀ ਜਾਣਾ। ਵਾਹ ਯਾਰ ਤਾਂ
ਗੱਲਾਂ ਕਿੱਥੇ ਲੱਗਦੀਆਂ ਕਿਆ ਕਹਿਣੇ ਓਏ ਉਦੋਂ ਲੱਗਦੀਆਂ ਹੁੰਦੀਆਂ ਉਦੋਂ ਜਵਾਨ ਹੁੰਦੇ ਆ ਡੌਲਾ ਹੋਣਾ ਕਿਆ ਕਹਿਣੇ ਗੱਲ ਲੱਗ ਜਾਣੀ ਕਿਤੇ ਕਿਆ ਕਹਿਣੇ ਡਬਲ ਪਾਟੀਏ ਕਿਆ ਕਹਿਣੇ ਡਬਲ ਯਾਰ ਕਰੇਲਾ ਹਾਂਡੀ 'ਚ ਖੁੱਲ ਜਾਣਾ ਇਹਦਾ ਓਏ ਸਾਈ ਤੇ ਜੁੱਤੀ ਜਿਹੜੀ ਬਣਵਾਈ ਤੇ ਉਹ ਤਾਂ ਪਤਾਵਾ ਇੰਜ ਹੋ ਜਾਂਦਾ ਕੋਈ ਸਮਝ ਨਹੀਂ ਆ ਰਹੀ ਸਰ 21 ਮਿੰਟ ਹੋ ਗਏ ਮੈਨੂੰ ਸਿਰਫ ਇੰਨੀ ਸਮਝ ਆ ਰਹੀ 21 ਮਿੰਟ ਹੋ ਗਏ ਯਾਰ ਤੁਸੀਂ ਝੋਲੀ ਚੌਲ ਪਾਉਣਾ ਝੋਲੀ ਹਿਲ ਕੇ ਥੱਲੇ ਏਦਾਂ ਦੀ ਹੋ ਜਾਂਦੀਆਂ ਇੱਧਰ ਦੇਖ ਉਹ ਸਰੈਂਡਰ ਕਰ ਗਿਆ ਨਹੀਂ ਉਹ ਦਾਣਾ ਸਰੈਂਡਰ ਕਰ ਗਿਆ ਦੋ ਰਹਿ ਗਏ ਦਾਣਾ ਸਿਲੰਡਰ ਨਹੀਂ ਕਰਦਾ ਇਹ ਜੀ ਮਾਹੌਲ ਹੀ ਨਹੀਂ ਹੈ ਜੁਗਤਾ ਵਾਲਾ, ਤੁਸੀਂ ਸਾਰਾ ਖਰਾਬ ਕਰਤਾ ਸ਼ੁਰੂ ਚ, ਇਦਾਂ ਹੁੰਦਾ ਹੀ ਨਹੀਂ। ਨਹੀਂ ਦਾਨਿਸ਼ ਸਾਹਿਬ ਇਹ ਅਸਲ ਹੈ ਕੰਟੈਂਟ ਆ ਨਹੀਂ ਫਿਰ ਜਿੱਥੇ ਇਸ ਕਿਸਮ ਦੇ ਪਿੱਚ ਤੇ ਖੇਡਦਾ ਨਾ ਜਿਹੜਾ ਬੰਦਾ ਬੇਸਿਕਲੀ ਉਹ ਨਹੀਂ ਤੁਸੀਂ ਅਗਰ ਅੱਛਾ ਫਿਰ ਮੈਂ ਖਰਾਬ ਕਰਤਾ ਕੰਟੈਂਟ ਹਾਂਜੀ। ਮੈਂ ਤੁਹਾਨੂੰ ਕੋਈ ਮੈਂ ਤੁਹਾਡੀ ਗੱਲ ਡਿਨਾਈ ਨਹੀਂ ਕੀਤੀ, ਮੈਂ ਗੱਲ ਕੱਟੀ ਨਹੀਂ, ਮੈਂ ਗੱਲ ਰੋਕੀ ਨਹੀਂ, ਮੈਂ ਕਿੱਦਾਂ ਖਰਾਬ ਕਰਤਾ? ਸਰ ਤੁਸੀਂ ਮਾਹੌਲ ਬਣਾਉਣਾ, ਤੁਸੀਂ ਹਾਈਪ ਦੇਣੀ। ਫਿਰ ਤੁਸੀਂ ਮੰਨੋ ਤੁਸੀਂ ਕੱਖ ਨਹੀਂ, ਅਸੀਂ ਤਾਂ ਕਦੀ ਨਹੀਂ ਕੱਖ ਨਹੀਂ ਤੋਂ ਵੀ ਥੱਲੇ ਹੋਰ ਕੀ ਹੋ ਸਕਦਾ? ਯਾਨੀ ਉਸ ਤੋਂ ਵੀ ਥੱਲੇ ਹੀ ਆ, ਅਸੀਂ ਕਦੋਂ- ਬਿਲਕੁਲ ਕੱਖ ਨਹੀਂ ਦਾ ਜ਼ਾਹਿਰ ਕੱਖ ਪਲੱਸ ਪ੍ਰੋ, ਦੇਖਿਆ ਤੁਸੀਂ ਕੱਖ ਪਲੱਸ ਪ੍ਰੋ ਹੋ। ਉਸਤਾਦ ਜੀ ਤੁਹਾਨੂੰ ਨਹੀਂ ਮੈਨੂੰ ਤਾਂ ਅੱਛਾ ਜੀ। ਮੈਨੂੰ ਤਾਂ ਕੋਈ ਅਸਰ ਨਹੀਂ ਭਾਈ ਮੈਂ- ਸ਼ਾਮਾ ਯਕਦਮ ਜੰਪ ਤੋਂ ਲਗਾਈਏ ਨਾ ਉਹਦੀ ਗੱਦੀ ਐ ਹੋ ਜਾਵੇ। ਇੱਕੋ ਹੀ ਗੱਲ ਹੁਣ ਤੱਕ ਮੈਨੂੰ ਇਹਦੀ ਐਸੀ ਲੱਗੀ, ਮੈਂ ਸੋਚ ਰਿਹਾ ਕਿ ਉਹ ਲਵਾ ਦੇਵਾਂ ਜਾਂ ਕਟਾ ਦੇਵਾਂ, ਅੱਛੀ ਜਿਹੜੀ ਲੱਗੀ ਕਿ ਹਾਂਡੀ 'ਚ ਕਰੇਲਾ ਖੁੱਲ ਜਿਹੜਾ ਤੇ ਜਦੋਂ ਜੀ ਅੱਛੀ ਗੱਲ ਸੀ ਕਿ ਉਹ ਜਿਹੜਾ ਧਾਗੇ ਵਾਲਾ ਕਰੇਲਾ ਨਾ ਹਾਂਡੀ 'ਚ ਪਿਆ ਧਾਗਾ ਖੁੱਲ ਜੇ ਤੇ ਖੁੱਲ ਜਾਇਆ ਕਰਦਾ। ਹਾਂਜੀ ਅੱਜ ਆਪਾਂ ਕਰੇਲੇ ਖਾਵਾਂਗੇ ਸਾਜ ਭਾਈਜਾਨ ਹਾਂਜੀ ਕਰੇਲੇ ਧਾਗੇ ਕਸਮੇ ਹੱਦਾਂ ਦੀ ਵਿੱਚ ਕੀ ਭਰਿਆ? ਮਸਾਲਾ ਭਾਈਜਾਨ ਨਹੀਂ ਧਾਗੇ ਵਾਲੀ ਗੱਲ ਤੋਂ ਇਲਾਵਾ ਗੱਲਾਂ ਬਹੁਤ ਨਹੀਂ ਆ ਧਾਗੇ ਵਾਲੀ ਟੈਕਨੀਕਲ ਅੱਛੀ ਗੱਲ। ਅੱਛਾ ਨਹੀਂ ਵੈਸੇ ਮੈਂ ਇੱਕ ਗੱਲ ਦੱਸਣ ਲੱਗਾ ਕਿ ਇਹਦੇ ਤੋਂ ਵੀ ਵੱਡੀ ਸਟ੍ਰੈਸ 'ਚ ਕੰਮ ਕਰਕੇ ਵੇਖਿਆ ਜੀ ਹਾਂਜੀ ਉਹ ਜਿਹਦੇ 'ਚ ਇਹ ਵੀ ਹੁੰਦਾ ਵਾ ਕਿ ਯਾਰ ਸ਼ਟ ਅਪ ਇਸਕਾ ਮਾਈਕ ਬੰਦ ਕਰਵਾ ਦਿਆ ਜਾਏ ਹਾਂ ਔਰ ਉੱਥੇ ਵੀ ਉਹ ਜਿਹੜਾ ਫਿਰ ਇਹ ਸਟ੍ਰੈਸ ਜਿਹੜਾ ਬੰਦਾ ਗੱਲ ਕਰਦਾ ਸੀ ਨਾ ਉਹਦੇ ਲਈ ਫਿਰ ਕਲੈਪ ਹੁੰਦੇ ਸੀ। ਭਾਈਜਾਨ ਫਰੀਦ ਸਾਹਿਬ ਇਹਨਾਂ ਨੂੰ ਚਾਹੀਦਾ ਤੁਹਾਨੂੰ ਤੁਸੀਂ ਨਾ ਮੇਰੇ ਪੈਰ ਤੋਂ ਕਰੋ ਵਾਟਰ ਡਰਿੰਕ ਕਰੋ ਕੀ ਗੱਲ ਹੋ ਗਈ ਜੀ ਕਿ ਤੁਹਾਨੂੰ ਪੂਰਾ ਮੌਕਾ ਵਾ। ਤੁਸੀਂ ਜਿਸ ਸ਼ੋਅ 'ਚ ਆਏ ਨਾ ਉਸ ਸ਼ੋਅ ਦੇ ਵਿੱਚ ਤੁਹਾਡਾ ਇੱਕ ਟਾਈਮ ਹੁੰਦਾ ਕਿ ਵੀ 3 ਮਿੰਟ ਤੁਮਾਰੇ ਆ ਫਰੀਦ ਸਾਬਰੀ 38 ਮਿੰਟ 'ਚ 2 ਮਿੰਟ ਤੁਮਾਰੇ ਆ ਸਿਰਫ। ਹੁਣ ਉਹ 2 ਮਿੰਟ ਦੇ ਵਿੱਚ ਤੁਹਾਡੀ ਗੱਲ ਚੜ ਗਈ ਤੇ ਤੁਸੀਂ ਬਹੁਤ ਅੱਛੇ ਆਰਟਿਸਟ ਹੋ ਗਏ, ਨਾ ਚੜੀ ਤੇ ਤੁਸੀਂ ਕੱਖ ਨਹੀਂ। ਫਿਰ ਅਗਲੇ ਸ਼ੋਅ 'ਚ ਇਸ ਸ਼ੋਅ 'ਚ ਤੁਹਾਨੂੰ ਉਦਾਂ ਦੇ 3 ਮਿੰਟ 60 ਮਿੰਟ ਤੱਕ ਮਿਲਦੇ ਨੇ, ਕਿਤੇ ਨਾ ਕਿਤੇ ਤੁਹਾਡੀ ਚੜ ਜਾਂਦੀ ਹੈ। ਇਸ ਤੋਂ ਤੁਸੀਂ ਅੱਛੇ ਆਰਟਿਸਟ ਹੋਏ ਐਵੇਂ ਹੈ ਤੁਸੀਂ ਕੱਖ ਵੀ ਨਹੀਂ। ਨਹੀਂ ਇਸ ਚੀਜ਼ ਨੂੰ ਮੈਂ ਨਹੀਂ ਮੰਨਦਾ ਉਸਤਾਦ ਜੀ। ਉਹ 37 ਮਿੰਟਾਂ ਸ਼ੋਅ ਹੁੰਦਾ ਚ ਬੰਦੇ ਦਾ 150 ਹੁੰਦਾ ਵਾ। ਨਹੀਂ 15 ਫਨਕਾਰ ਇੱਧਰ ਬੈਠੇ 15 ਫਨਕਾਰ ਕਾਮੇਡੀਅਨ 4-5 ਹੁੰਦੇ, 150 ਨਹੀਂ ਹੁੰਦਾ। ਮੈਂ 15 20 ਕਾਮੇਡੀ ਦੇਖੋ ਸਰ ਗੱਲ ਕਰਨ ਵਾਲੇ ਉਨੇ ਹੀ ਹੁੰਦੇ ਨੇ ਮੇਨ ਜਿਹੜੇ ਬੰਦੇ ਬੈਠੇ। ਨਾਲੇ ਇਹਨੂੰ ਸ਼ੋਅ ਨਾ ਕਹੋ, ਇਹ ਤਾਂ ਗੈਦਰਿੰਗ ਆ, ਇਹ ਤੇ ਆਪਣਾ ਪਨ ਆ, ਤੁਸੀਂ ਆਪ ਹੀ ਕਹਿੰਦੇ ਆ। ਇਹਨੂੰ ਸ਼ੋਅ ਨਾ ਕਹੋ, ਅਗਰ ਸ਼ੋਅ ਚ ਹੈ ਫਿਰ ਤੁਸੀਂ ਲੱਤ ਰੱਖ ਕੇ ਬੈਠਣਾ ਨਹੀਂ ਕਰ ਲਾ ਕਮਾਲ ਆ, ਲੈ ਜਾ ਨੂੰ ਜਿੱਧਰ ਠੀਕ ਤੇ ਹੁੰਦਾ ਨਾ ਉਧਰ ਕਰ ਲਾ। ਇਹਨੂੰ ਸ਼ੋਅ ਬਦਲ ਦੇ, ਇਹਦਾ ਨਾਂ ਹੋਰ ਰੱਖ ਦੇ, ਇਹਨੂੰ ਕੁਛ ਕਰਦੇ ਕਰਕੇ ਠੀਕ ਹੋ ਜਾ ਬਸ। ਅੱਛਾ ਤੁਸੀਂ ਕਿਉਂ ਸਾਸੂ ਮਾਂ ਏਦਾਂ ਗੁੱਸਾ ਕਰ ਜਾਂਦੇ? ਤੁਸੀਂ ਉਹਨਾਂ ਨੂੰ ਗਲਤ ਕਰਨ ਦਿਓ ਨਾ, ਉਹਨੂੰ ਵਿਚਾਰੇ ਨੂੰ ਕੁਛ ਤੇ ਬਰਕਤ ਪੈਣ ਦਿਓ। ਯਾਰ ਇਦਾਂ ਦਾ ਬੱਚਾ ਘਬਰਾ ਕੇ ਨਾ ਬਾਹਰ ਗਲੀ ਸਵੇਰੇ ਕਹਿਣਾ ਪਤਾ ਨਹੀਂ ਅੱਜ ਅੱਬੂ ਘਰ ਹੀ ਨਹੀਂ ਹੈ, ਕਿੱਥੇ ਰਹਿ ਗਏ। ਅੱਛਾ ਕੀ ਕਰੇ ਤੁਸੀਂ ਭਾਜੀ ਮੈਨੂੰ ਕੁਝ ਨਹੀਂ ਫੀਲ ਹੋ ਰਿਹਾ ਸਰ। ਤੁਹਾਨੂੰ ਹੋਣਾ ਵੀ ਨਹੀਂ, ਬਹਿ ਕਿੱਥੇ ਗਏ? अच्छा देखो सुबह सुबह जब बच्चा निकलता है ना जी जी तो वो किसी भी तरीके से कह सकता है यार अबू नहीं आए घर। Yes. और दूसरी गल गली च आके उन्हें क्यों सोचना, वो घर बैठे अम्मी नु कहे अम्मी अबू क्यों नहीं आए, डायरेक्ट अबू नु कॉल करे अबू जी आप आए क्यों नहीं। कॉमेडी उन्हें शो है, जुगत मारन वास्ते उन्हें पता नहीं की हिसाब किताब ਇਹ करना। ਐਟਮੋਸਫੀਅਰ ਬਣਾਉਣਾ ਪੈਂਦਾ, ਮਾਹੌਲ ਬਣਾਉਣਾ कॉमेडी ਪੈਂਦਾ। शो है, उसने बात की है आप खुदा के लिए खुदा ना इस बच्चे को बख्श दे या कत्ल कर दे इस बेगैरत को। एक मिनट नाज़रीन, एक ब्रेक लेते हैं, ब्रेक के बाद देखते हैं शायद इनका कोई हिसाब किताब लग जाए। एक छोटा सा ब्रेक के बाद दोबारा हाजिर होते हैं। वेलकम बैक नाज़रीन, प्रोग्राम में दोबारा खुश आमदीद। ਮੈਂ ਕਹਿਣ ਡਿਆ ਵਾ ਉਸਤਾਦ ਜੀ ਜਿਹੜੇ ਤੁਸੀਂ ਸ਼ੋਆਂ ਦੀ ਗੱਲ ਕਰਨ ਡਿਆ ਵੱਡੇ ਸ਼ੋਅ ਨੋ ਡਾਊਟ ਅੱਛਾ ਵਾ, ਲੇਕਿਨ ਅਸਲ ਗੱਲ ਖੁੱਲਦੀ ਨਾ ਜਿਹੜੀ ਉਹ ਲਾਫਟਰ ਵੀ ਤੇ ਉਸਤਾਦ ਜੀ ਜਿਹੜੇ ਸਾਡੇ ਨੈਚੁਰਲ ਜੋ ਹਾਸੇ ਜੋ ਖੁਸ਼ੀਆਂ ਅਸੀਂ ਮੈਨੂੰ ਪਤਾ ਵਾ ਨਾ ਉਸਤਾਦ ਜੀ ਇੱਥੇ ਜੋ ਕੁਝ यार बोल बोल के टाइम गुजारी जा रहा हूं, तू जिन्ना बोलिया बेमकसदी गल सी, टाइम जाया करते हैं। 4 ਲੈਣਾ ਬੋਲੀਆਂ ਕੋਈ ਮਕਸਦ ਨਹੀਂ ਸੀ। ਐ ਤੂੰ ਤਾਜੀ ਹੈ ਸੀ ਕੋਈ ਤੈਨੂੰ ਤੇਰੀ ਮਾਂ ਦੀ ਕਸਮ ਨਹੀਂ ਦਸੀ ਐ ਜਿਹੜੀ ਨੇ ਹੁਣੇ ਗੱਲ ਕੀਤੀ ਢੀ ਲੰਮੀ ਇਹ ਚ ਕੀ ਮਕਸਦ ਸੀ ਗੱਲ ਚ? ਇਹਦੇ ਚ ਹੈ ਕੱਖ ਨਹੀਂ ਹੋਇਆ, ਕੱਖ ਨਹੀਂ।
ਹੈ ਸੀ। ਮੇਰੀ ਤੇ ਸੁਣਾ ਵਾ ਠੀਕ ਹੈ ਸਾਥ ਨਾਲ ਆ ਤੁਹਾਡੇ, ਇਹਨਾਂ ਨੂੰ ਕੀ ਪਤਾ ਹੋਵੇ ਇਸ ਗੱਲ ਦਾ। ਭਾਜੀ ਤੁਸੀਂ ਵੀ ਇੱਧਰ ਗੱਲ ਸੁਣੋ ਹੁਣ, ਕਿਤੇ ਤੁਰੰਤ ਦੇ ਵੱਲ ਲਿਓ। ਨਿਕਲੋ ਬੱਟ ਪੱਟੀ ਚੋਂ ਨਿਕਲੋ। ਭਈਆ, ਇੱਧਰ ਕੋਈ ਗੱਲ ਕਰ। ਭਾਜੀ ਮੈਂ ਕੁਝ ਗੱਲ ਕੀਤੀ ਆ ਧੱਕੇ ਦੇ ਨਾਲ ਹੀ ਇਹ ਬੌਂਦਲੇ ਫਿਰਦੇ ਨੇ ਮੈਨੂੰ ਕਹੀ ਮੈਂ ਕੁਝ ਗੱਲ ਕੀਤੀ। ਅੱਛਾ ਮੈਂ ਬੈਠਾ ਯਾਰ ਮੈਂ ਤੁਹਾਡੇ ਨਾਲ ਨਹੀਂ। ਅੱਛਾ ਹੁਣ ਤੁਸੀਂ ਕਹਿੰਦੇ ਇੱਕ ਹੋ ਕਾਮੇਡੀ ਸ਼ੋਅ ਵਾ, ਤੁਸੀਂ ਕਹਿੰਦੇ ਹੋ ਖਿਜੀ ਜਾਓ ਤੇ ਅੱਛਾ। ਉਹ ਕੰਮ ਕਿੱਥੇ? ਭਾਜੀ ਮੈਂ ਖਿਜਿਆ ਮੈਂ ਚਲੋ ਜੀ ਭਾਜੀ ਤੁਸੀਂ ਜੋ ਕਹਿੰਦੇ ਨੇ ਤੁਹਾਨੂੰ ਮੈਂ ਦਿਖਾਉਣਾ ਜੀ ਹੁਣੇ ਕੀ ਚਾਹ ਰਹੇ ਨੇ। ਚਲੋ ਜੀ ਇੱਕ ਹਾਂ ਬਈ ਮਿੰਟ ਫਰੀਦ। ਇੱਕ ਮਿੰਟ ਜੀ ਹਾਂ ਬਈ ਯਾਰ ਉਹ ਬਾਰਬੀਕਿਊ ਵਾਲੀ ਗੀਠੀ ਨਹੀਂ ਹੁੰਦੀ ਆਓ ਵੱਡੀ ਗੱਲ ਕਰੇਗਾ ਬਾਰਬੀਕਿਊ ਠਹਿਰ ਜਾ ਕਰ ਲੈਂਦੇ ਹਾਂ ਬਾਰਬੀਕਿਊ ਵਾਲੀ ਗੀਠੀ ਨਹੀਂ ਹੁੰਦੀ ਗੂਠੀ ਨਹੀਂ ਗਿੱਠੀ ਹੁੰਦੀ ਹੈ। ਉਹਦੇ ਪਰੇ ਗਾਹ ਖਲੋਤਾ ਹੋਇਆ ਨਾ ਉਹਦੇ ਯਕਦਮ ਸੇਕ ਪਵੇ ਤਾਂ ਮੂੰਹ ਨਾ ਹੁੰਦਾ। ਯਾਰ ਕੀ ਬਾਤ ਵੱਡਾ ਮਿੱਠਾ ਵੱਡਾ ਕੋਰੇ ਕੱਪੜੇ ਦਾ ਥਾਂ ਚੁੱਕਿਆ ਹੋਣਾ ਬੰਦੇ ਨੇ, ਹਾਂ ਰੇਲ ਨੂੰ ਲੈ ਕੇ ਜਾਣਾ ਉਹਨੇ ਝੰਗ ਦਾ। ਅੱਛਾ ਜ਼ਿਆਦਾਤਰ ਆਹੋ ਬਿਲਕੁਲ ਸਾਜੀ ਮਿਸਤਰੀ ਨੇ ਲੈਲਨ ਦਾ ਬੂਟ ਪਾਇਆ ਹੁੰਦਾ ਜਦੋਂ ਐ ਕਦਮ ਪੁੱਟਦਾ ਉਹ ਸਾਈਡ ਤੋਂ ਐ ਸਾਈਡ ਤੇ ਆਹੋ। ਉਧਰ ਆਹੋ ਵਿਆਹ ਸ਼ਾਦੀ ਦੂਸਰੇ ਨੂੰ ਕਹੀਏ ਵੀ 1000 ਰੁਪਏ ਦੀ ਚੇਂਜ ਦੇਈ, ਆਹੋ ਉਹ ਜਿਹੜੇ ਨੋਟ ਤੱਦੀ ਪੜਾਉਂਦਾ ਉਹ ਅੱਗੇ ਪਿੱਛੇ ਹੋ ਜਾਂਦੀ। ਉਹਦਾ ਆਹੋ ਯਾਰ ਤੁਸੀਂ ਯਕਦਮ ਇੰਜ ਕਰਕੇ ਬਹਿ ਲੱਗਣਾ ਤੁਹਾਡਾ ਸਿਰ ਦਾ ਖੀਸਾ ਨਹੀਂ ਉਹ ਲੰਬੇ ਰੁਖ ਹੁੰਦਾ ਉਹ ਐ ਬੁੱਕ ਜਿਹਾ ਬਣ ਜਾਂਦਾ ਆਹੋ ਇਹਦੀਆਂ ਬਰਾਸ਼ਾਂ ਪਾੜ ਜਾਣ ਨਾ ਚੰਨ ਬਣ ਜਾਂਦੇ ਆ। ਉਹ ਜਿਹੜਾ ਇੰਗਲਿਸ਼ ਫਿਲਮ ਦੇ ਵਿੱਚ ਇੱਕ ਉਹ ਜੋਕਰ ਹਾਂ ਓਹੋ ਯਾਰ ਖਰਬੂਜ਼ਾ ਵੀ ਕਿੱਡਾ ਵੱਡਾ ਖਰਬੂਜ਼ੇ ਫਾੜੀ ਆਹੋ ਦੇ ਰਖਾ ਮੈਨੂੰ ਪਤਾ ਸੀ ਤੂੰ ਯਾਰ ਉਹ ਫਾੜੀ ਕੱਢੋ ਲੈ ਦੇ ਗਿਆ ਇੱਕ ਫਾੜੀ ਵਿੱਚੋਂ ਕੱਢ ਲਓ ਤੇ ਪਿੱਛੇ ਹੋ ਜਿਹੜਾ ਇਦਾਂ ਰਹਿ ਜਾਂਦਾ। ਬੋਲੀ ਏਡੇ ਖਰਬੂਜ਼ੇ ਦੀ ਫਾੜੀ ਪਿੱਠੇ ਤੇਰਾ ਚੂਪੜਾ। ਨਹੀਂ ਆਹ ਜ਼ਿਆਦਾ ਸਹੀ ਹੋ ਕਿ ਪੂਰੇ ਖਰਬੂਜ਼ੇ ਜੋ ਫਾੜੀ ਕੱਢ ਲਓ ਨਾ ਪਿੱਛੇ ਜਿੱਦਾਂ ਦਾ ਉਦਾਂ ਦਾ ਮੂੰਹ ਇਹ ਜਾਣਾ ਚੀਜ਼ ਨਹੀਂ ਉਹਦੇ ਸਾਰਾ ਤੋਂ ਫੈਸਲਾ ਨਹੀਂ ਉਹਦੇ ਲਈ ਅੱਛਾ ਚਲੋ ਸਾਡੀ ਗੱਲ ਤੇ ਮਾਲ ਚਲੋ ਅੱਛਾ ਪੀਜ਼ੇ ਵਾਲਾ ਡੱਬਾ ਸਾਹਮਣੇ ਐ ਝੋਲੀ 'ਚ ਰੱਖ ਕੇ ਬੰਦਾ ਮੋਟਰਸਾਈਕਲ ਚਲਾ ਦੇ ਵਾਹ ਨਾ ਉੱਡ ਜਾਣ। ਆਹੋ ਯਾਰ ਓਏ ਆ ਨਹੀਂ ਮਾਰਤਾ ਹੀ ਓਏ ਹੈ ਕਿ ਨਹੀਂ ਮਾਰਤਾ ਹੀ ਓਏ ਆਪਣੀ ਇਮਾਨਦਾਰੀ ਨਾਲ ਮਾਰਤਾ ਹੀ ਉਹ ਸੀਰੀਅਸ ਰਹਾ ਕੇ ਮਾਰਤਾ ਹੀ ਓਏ। ਚੱਲ ਬਈ ਮਿੱਠੇ ਨੇ ਹੁਣ ਵੇਖੀ ਬੜੀ ਗੱਲ। ਅੱਛਾ ਜੀ ਹਲੇ ਵੇਟ ਕਰੋ ਸਾਈ ਕੱਢੀ ਆ ਇੱਧਰ। ਨਹੀਂ ਹੁਣ ਸੁਣ ਇਹਨਾਂ ਦਾ ਸਾਥ ਦੇਣਾ ਪੂਰਾ ਉਹ ਕੋ ਸਿੱਖ ਵੀ ਲੈ ਹਾਂ ਘਰੋਂ ਭੱਜਣਾ ਸੀ ਕਹਿੰਦਾ ਮੈਂ ਹੁਣ ਕੁਝ ਬਣ ਕੇ ਹੀ ਆਵਾਂਗਾ ਤੇ 3-4 ਸਾਲ ਬਾਅਦ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਨਹੀਂ ਕੁਝ ਬਣਿਆ ਗਿਆ ਮੈਂ ਆ ਜਾ ਕਰ। ਇਹ ਵੀ ਅਦਬ ਆ ਨਹੀਂ ਹੈ ਕਿ ਨਹੀਂ ਆ ਗੱਲ ਤੇ ਕਿਆ ਕਹਿੰਦੇ ਯਾਰ ਮਾਰਤਾ ਕਿ ਨਹੀਂ ਸੀ ਓਏ ਹੋਏ ਨਾਜ਼ਰੀ ਨੇ ਆ ਬਈ ਸ਼ਹਜ਼ਾਦੇ ਤਾਂ ਮੂੰਹ 'ਚ ਬਾਗੜ ਬਿੱਲਾ ਹੁੰਦਾ। ਯਾਰ ਬੱਕਰੇ ਨੂੰ 5 ਦਿਨ ਪੁਰਾਣੇ ਪੱਠੇ ਖਾ ਦੇਣੋ ਖਾ ਕੇ ਤਾਂ ਕਰੋ ਪੁਰਾਣੇ ਪੱਠੇ ਪਾ ਕੇ ਭਾਜੀ ਪਤਾ ਕਿ ਮੈਂ ਹੁਣ ਤੁਹਾਡਾ ਸਾਥ ਦੇ ਰਿਹਾ ਨਾ ਲੇਕਿਨ ਇਹਨੂੰ ਕਹੋ ਵੀ ਹਾਂ ਇੱਕੋ ਹੀ ਮੂੰਹ ਬਣਾ ਕੇ ਅੱਗੋਂ ਸਕ੍ਰਿਪਟ ਨਾ ਚੇਂਜ ਉਹਨੇ ਵੀ ਤਾਂ ਇੱਕੋ ਹੀ ਰੱਖਿਆ ਹੋਇਆ ਉਸਤਾਦ ਗਲੀ 'ਚ ਬੱਚਾ ਵੀ ਹਾਂ ਬੱਕਰਾ ਵੀ ਹਾਂ ਚੱਲ ਮਿੱਠਾ ਚੱਲ ਇੱਕ ਆਪਾਂ ਉਹਨਾਂ ਦੀ ਮਾਰ ਥੋੜਾ ਤੁਸੀਂ ਵੀ ਹੈਲਪ ਇੱਕ ਮੰਨ ਲਾ ਠੀਕ ਆ ਕੈਸੇ ਕਿਡਨੀ ਵਰਗੇ ਦਾ ਨਕਸ਼ਾ ਠੀਕ ਆ ਹਾਂ ਕਿਡਨੀ ਅੱਛਾ ਬੜਾ ਟੰਗੇ ਫਿਪਰੇ ਵਰਗਾ ਉਹ ਤੇਰਾ ਉਹ ਮਾਰਤਾ ਵੀ ਖਾ ਪਾ ਹੀ ਮਾਰਤਾ ਉਹ ਮੈਂ ਮਾਰ ਚੌਕ 'ਚ ਖਲੋਤਾ ਤੇ ਉਤੋਂ ਇੱਕ ਡਾਲਾ ਲੰਘਿਆ ਉਹਨੇ ਵਿੱਚ ਵੱਜਾ ਤੇ ਕਹਿੰਦਾ ਮਾਰ ਡਾਲਾ। ਸਦਾ ਬਾਰ ਗੱਲ ਕਰਦੀ ਅੱਛਾ ਕੋਈ ਮੋਬਾਈਲ ਚਾਰਜਿੰਗ ਤੇ ਨਾ ਲੱਗਦਾ ਪਤਾ ਕੀ ਗੱਲ ਆ ਇਹ ਜਦੋਂ ਕਿਸੇ ਬੰਦੇ ਦਾ ਬੱਸ ਨਹੀਂ ਨਾ ਚੱਲਦਾ ਹੁੰਦਾ ਤੂੰ ਹੱਥ ਪੈਰ ਮਾਰਦਾ ਇਹ ਹੱਥ ਪੈਰ ਮਾਰ ਰਹੇ ਆ ਕਦੀ ਡਾਲਿਆਂ ਨੂੰ ਪੜ ਗਏ ਕਿਤੇ ਕੋ ਵੱਜੇ ਹੱਥ ਪੈਰ ਫ੍ਰੀ ਚਾਰਜਰ ਤਾਂ ਨਾ ਲੱਗਦਾ ਵੇ ਮਾੜਾ ਜਿਹਾ ਥੱਲੇ ਕਰਕੇ ਆ ਚਾਰਜਰ ਇੰਦ ਲੈ ਲਓ ਉਦੋਂ ਨਹੀਂ ਬੜੀ ਅੱਛੀ ਸਿਰ ਤੇ ਹੱਥ ਰੱਖ ਕੇ ਬਹੁਤ ਅੱਛੀ ਗੱਲ ਯਾਰ ਹਲੀਮ ਦੀ ਦੇਖ ਤੋਂ ਥੋੜਾ ਟੱਕਣਾ ਪਰੇ ਕਰੋ ਇਦਾਂ ਦਾ ਮੂੰਹ ਬਣਨਾ ਹੈ ਆ ਦੇਖੋ ਭਾਈ ਆ ਉਹ ਇੱਕੋ ਹੀ ਮੂੰਹ ਪਹਿਲੇ ਹਰ ਜਗ੍ਹਾ ਤੇ ਇੱਕੋ ਹੀ ਮੂੰਹ ਬਣ ਰਿਹਾ ਅੱਛਾ ਚਲ ਮੂੰਹ ਬਦਲੋ ਯਾਰ ਨਾ ਨਾ ਬਦਲ ਲੈ ਯਾਰ ਬਦਲਾ ਫਿਰ ਨਾ ਬਦਲ ਲੈ ਯਾਰ ਪਤਾ ਕੀ ਆ ਫਿਰ ਆਪੇ ਜਾਤੀ ਹੈ ਕਿਉਂ ਕਰਦਾ ਮੁੰਡਾ ਯਾਰ ਇੰਜ ਕਰਕੇ ਮਿਸਤਰੀ ਕੰਨ ਤੇ ਠਾਪ ਲਾਵੇ ਨਾ ਇੰਨੇ ਕੁ ਸੀਮੈਂਟ ਦੀ ਉਹ ਹਲਕਾ ਹਲਕਾ ਲੱਥੇ ਨਾ ਫਿਰ ਐ ਬਿਸਲ ਬੁੱਕ ਜੀ ਨਿਕਲ ਆਉਂਦੀਆਂ
ਬਦਲਿਆ ਹਾਂ ਜੀ ਆ ਬੇਟੇ ਮੈਂ ਜੁਗਤ ਨਹੀਂ ਕੀਤੀ, ਮੈਂ ਮੂੰਹ ਚੇਂਜ ਕੀਤਾ ਆਏ 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 ਚਲੋ ਠੀਕ ਇਹ ਤੁਸੀਂ ਇਨਸਾਫ ਕਰਨਾ ਵਾ। ਕਮਾਲ ਕਰ ਗਏ ਯਾਰ ਇੱਕ ਦਿਨ ਚੌਂਕੜੀ ਭਰਨੇ ਬੈਠਾ ਹੈ ਕਰਕੇ ਤੂੰ ਬੰਦੇ ਦੇ ਮੋਢਿਆਂ ਤੇ ਕੋਲੇ ਪਾ ਕੇ ਦੇਖ ਸੁਣ ਅੱਛਾ ਵੀ ਚੌਕੜੀ ਮਾਰ ਕੇ ਬਈ ਤਾਂ ਚੌਕੜੀ ਭਰਨੇ, ਇੱਕੋ ਹੀ ਗੱਲ ਆ। ਚੌਕੜੀ ਭਰਨੇ ਬੇਟਾ। ਪੈਰਾਂ ਭਰਨੇ ਹੁੰਦਾ ਨਾ, ਚੌਕੜੀ ਭਰਨੇ। ਬੱਚਾ ਵਾ ਅੱਲਾ ਨੇ ਇਹਨਾਂ ਦਿੱਤਾ, ਕਿਤੇ ਇੱਕ ਗੱਲ ਜਰ ਲੋਗੇ ਕੀ ਹੋਏਗਾ। ਚੌਕੜੀ ਭਰਨੇ ਬੈ ਗਏ। ਯਾਰ ਤੂੰ ਪਾਰਕ 'ਚ ਵੱਡੀਆਂ ਡਸਟਬਿਨਾਂ ਦੇਖੀਆਂ? ਹਾਂਜੀ ਹਾਂਜੀ ਬੇਟਾ। ਆਹ ਕਿ ਟੇੜੀ ਹੋ ਜਾਣਾ ਆਣਗੇ। ਅਦੇ ਭਾਈ ਬਿਹਾਰ ਨੇ ਉਹੀ ਮੂੰਹ ਆ, ਓ ਯਾਰ ਤੇਰੇ ਮੂੰਹ ਤੇ ਚੜ ਉਹ ਜਿਹੜਾ ਬੱਚੇ ਦਾ ਪਿਓ ਬੱਚਾ ਸੀ ਉਹੀ ਮੂੰਹ ਆ, ਦੇਗ ਵਾਲਾ ਮੂੰਹ ਆ, ਉਹੀ ਖਰਬੂਜ਼ੇ ਵਾਲਾ ਵੀ ਇਹ ਮੂੰਹ ਆ। ਯਾਰ ਮੂੰਹ ਮੁੱਠਾ ਮਿੱਠਾ ਹੁਣ ਮੂੰਹ ਬਣਾਏਗਾ, ਮੈਂ ਜੁਗਤ ਕਰਾਂਗਾ। ਮਿੱਠਾ ਜਿਹੜਾ ਹੈ ਪੈਰ ਰੱਖੋ ਤੇ ਬਾਸਕਟ ਨਹੀਂ ਖੁੱਲਦੀ। ਆ ਹੁਣ ਚੇਂਜ ਕੀਤਾ ਤੇ ਬਹੁਤ ਬਹੁਤ ਲੰਬੇ ਨਹੀਂ ਬੋਲ ਬੋਲ ਕੀਤੇ, ਬਹੁਤੇ ਨਹੀਂ ਸ਼ਾਰਟ ਰੱਖਿਆ। ਬਹੁਤ ਨਹੀਂ। ਅੱਛਾ ਪਿੱਛੇ ਰੱਖ ਕੇ ਥੋੜਾ ਕਰਕੇ ਵੇਖ ਯਾਰ। ਅੱਛਾ ਤੁਸੀਂ ਇੱਕ ਗੱਲ ਦੇਖਣਾ ਨਾਦਰੀਨ, ਇੱਕ ਗੱਲ ਤੁਸੀਂ ਦੇਖਣਾ ਕਿ ਤਿੰਨੇ ਜਾਣੇ ਜਦੋਂ ਦਾ ਸ਼ੋਅ ਸ਼ੁਰੂ ਹੋਇਆ ਨਾ ਉਹਦੇ ਮੂੰਹ ਤੇ ਗੱਲਾਂ ਕਰ ਰਹੇ ਇਹ ਹੀ ਟੈਲੈਂਟ ਓਏ ਯਾਰ ਉਸਤਾਦ ਨੇ ਕਿਹੜਾ ਪੱਤਾ ਖੇਡਿਆ ਉਸਤਾਦ ਜੀ, ਐ ਨਾ ਉਹ ਨਹੀਂ ਕਰਨ ਲੱਗਾ, ਉਹ ਨਹੀਂ ਕਰਨ ਲੱਗਾ, ਉਹ ਮੈਂ ਪਾਗਲ ਨਹੀਂ ਹੈਗਾ। ਮੈਂ ਗੱਲ ਕਰਨ ਦਾ ਮਕਸਦ ਇਹ ਹੈ ਕਿ ਇੱਕ ਕਾਮੇਡੀ ਹੁੰਦੀ ਹੈ ਕਿ ਤੁਹਾਡੇ ਅੰਦਰ ਕੋਈ ਗੱਲਬਾਤ ਆ, ਭਾਵੇਂ ਉਹਦਾ ਮੂੰਹ ਹੁਣ ਸਾਫ਼ ਹੁੰਦਾ ਜਾਂ ਕੋਈ ਨਾਰਮਲ ਜਾਂ ਦੀ ਜਗ੍ਹਾ ਤੇ ਕਾਲੂ ਬੈਠਾ ਹੁੰਦਾ, ਠੀਕ ਹੈ ਨਾ, ਯਾਨੀ ਉਹ ਚੁੱਪ ਕਰਕੇ ਬੈਠਾ, ਕੋਈ ਗੱਲ ਨਹੀਂ ਕਰ ਰਿਹਾ, ਤੇ ਉਹਦੇ ਮੂੰਹ ਦੀ ਇੱਕ ਟਰੈਕ ਆ ਗਿਆ ਤੇ ਉਹ ਜਨਾਬ ਜੀ ਉਹਦੇ ਤੇ ਲੱਗੇ ਨੇ ਵਿਚਾਰੇ, ਅੱਧਾ ਘੰਟਾ ਹੋ ਗਿਆ ਖੱਪ ਰਹੇ ਨੇ ਉਹਦੇ ਤੋਂ। ਉੱਤੇ ਇਹ ਨਹੀਂ ਵੀ ਮੈਂ ਇਹਨੂੰ ਕੋਈ ਗੱਲ ਕਰ ਲਵਾਂ, ਚਲੋ ਮੈਂ ਟਰੈਕ ਚੇਂਜ ਕਰ ਲਵਾਂ, ਮੈਂ ਇਹਦੇ ਕੋਈ ਇਲਾਕੇ ਦੀ ਗੱਲ ਕਰ ਲਵਾਂ, ਮੈਂ ਇਹਦੀ ਗੱਲ ਕਰ ਲਵਾਂ ਵੀ ਗੁੱਜਰ ਤੇ ਗੈਡਾ ਤੂੰ ਗੁੱਜਰ ਨਹੀਂ, ਮੈਂ ਇਹਨੂੰ ਕਹਿ ਲਵਾਂ ਵੀ ਡਰਪੋਕ ਜਾਟਾ ਨਹੀਂ। ਉਹ ਵਿਚਾਰੇ ਇੱਧਰ ਹੀ ਕੋਸ਼ਿਸ਼ ਕਰੀ ਜਾ ਰਹੇ ਨੇ ਕਿਤੇ ਉਹਦੇ ਲੱਗ ਹੀ ਨਹੀਂ ਰਹੀ ਕਿਤੇ। सर हम कुछ कहें ਨਹੀਂ जब आपके आप ਛੱਡ ਦਿਓ ਸਰ, ਜੋ ਉਹਦਾ ਤੁਹਾਡਾ ਬਣ ਹੀ ਨਹੀਂ ਰਿਹਾ, ਤੁਸੀਂ ਐਵੇਂ ਤਿੰਨੇ ਉਧਰ ਖਪੀ ਜਾ ਨਹੀਂ ਰਹੇ ਤਾਂ ਤੁਸੀਂ ਆ ਇਹ ਸ਼ੁਗਲ ਸ਼ੁਗਲ ਡਰਪੋਕ ਜੱਟ ਕਿੱਧਰ ਕਹਿਤਾ? ਉਸਤਾਦ ਜੀ ਜਿੰਨੇ ਵੀ ਸ਼ੋਅ ਹੋਇਆ ਤੁਹਾਡੇ, ਮੈਂ ਜਿੰਨੇ ਟੀ ਟਾਈਮਾਂ ਮੈਂ ਕਸਮ ਖਾਣ ਨੂੰ ਤਿਆਰ ਆ, ਮੈਂ ਸਿਰਫ ਫਨ ਵਾਸਤੇ ਹਸਾਉਣ ਵਾਸਤੇ ਆਪਣਾ ਡਰਪੋਕ ਸਾਬਤ ਕੀਤਾ ਵਾ। ਹਾਂਜੀ ਹੁਣ ਮੈਨੂੰ ਹਾਸਾ ਆਏਗਾ। ऐसी गल मैं ਇਹ ਪਹਿਲੇ ਕਰ ਦਿੱਤਾ, साडियां भी वक्कियां तड़ाएगा मिट्टे ਠਹਿਰ ਜਾ, ਪਹਿਲੇ ਕਰ ਦਿੱਤਾ। साजी चूहा ਉਹ ਵੜ ਪਰੇ ਇਹੀ ਗੱਲ ਪਹਿਲੇ ਕਰ ਦਿੰਦਾ, ਮੈਂ ਨਾ ਇੰਨਾ ਮਿਹਨਤ ਕਰਦਾ। ਜੈਨੂਨ ਗੱਲ ਐਡੀ ਵੱਡੀ ਗੱਲ ਲੁਕੋ ਕੇ ਰੱਖੀ ਆ ਤੇ ਨਿੱਕੇ ਨਿੱਕੇ ਉਹਦੇ ਮੂੰਹ ਤੇ ਕਰੀ ਜਾਂਦੇ। ਵੱਡਾ ਲਾਫਟਰ ਅੰਦਰ ਰੱਖਿਆ ਪਹਿਲੇ। ਭੈੜੇ ਤੋਂ ਗੱਲ ਕਰ ਪਹਿਲੇ। ਆਹੋ ਸਹੀ ਗੱਲ। हेलो पाजी 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 एक मिनट ਤੁਹਾਨੂੰ ਉਹਨਾਂ ਨੇ ਬਾਹਰ ਕੱਢਦਾ ਸ਼ੋਅ। ਤੁਸੀਂ ਡਾਇਰੈਕਟ ਕਰਤਾ ਹੋਣਾ, ਤੁਸੀਂ ਪਾਜੀ ਨਹੀਂ ਕਹਾਉਣ ਡਿਆ ਨਾ, ਤੁਸੀਂ ਆਪਣੇ ਆਰਾਮ ਨਾਲ ਗੱਲ ਡਾਇਰੈਕਟ ਕਹਿਣ ਡਿਆ ਨਾ ਪਾਜੀ। ਤੁਸੀਂ ਨਹੀਂ ਡਾਇਰੈਕਟ ਕੋਈ ਗੱਲ ਕਰਨਾ। ਉਸਤਾਦ ਜੀ ਮੈਂ ਜਿੰਨੇ ਵੀ ਟੀ ਟਾਈਮ 'ਚ ਆਪਣੇ ਤੇ ਬੂਸਰੀ ਦਾ ਟਰੈਕ ਰਖਾਇਆ ਨਾ, ਮੈਂ ਇਸ ਤੋਂ ਮੈਂ ਕਿਹਾ ਯਾਰ ਸ਼ੋਅ ਨੂੰ 4 ਚੰਦ ਲੱਗਣੇ, ਚਲੋ ਸ਼ੋਅ ਥੋੜਾ ਬੱਚੇ ਸਾਡੇ ਤੇ ਹੱਸ ਕੇ ਲੈਣਗੇ। ਸਾਜੀ ਹੁਣ ਖੁੱਲਾ ਹੀ ਸ਼ੋਅ, ਹੁਣ ਸਹੀ ਮਜ਼ਾ ਆਇਆ। ਹੁਣ ਆਇਆ ਹੀ ਮਜ਼ਾ। ਓਏ ਓਏ ਕਮਲਿਆ ਅੱਛਾ ਨਹੀਂ ਹੁਣ ਠਹਿਰ ਜਾ, ਹੁਣ ਅੱਛਾ ਯਾਨੀ ਤੂੰ ਵੈਸੇ ਤੂੰ ਬਹਾਦਰ ਆ ਤੇ ਤੂੰ ਇਸ ਸ਼ੋਅ ਦੇ ਵਿੱਚ ਤੇਰੇ ਕਿ ਯਸਾਰੀ ਮੇਰੇ ਤੇ ਇਹ ਤੁਸੀਂ ਉਹ ਠਾਪ ਨਾ ਲਾਓ ਇਦਾਂ, ਤੇ ਫਿਰ ਲੋਕੀ ਸਸਤੇ ਵੀ ਸਮਝਣ ਲੱਗ ਪੈਣਗੇ ਲੈ ਹਾਂਜੀ। ਮੈਂ ਤਾਂ ਹੈ ਨਹੀਂ। ਨਹੀਂ ਹੈਗਾ। ਅੱਛਾ ਬਹਾਦਰ ਆ ਤੂੰ। ਠਹਿਰ ਜਾ। ਅੱਛਾ ਤੇ ਕੀ ਹੈ ਮਤਲਬ ਤੇਰੇ ਕੋ ਕਾਰਨਾਮੇ? ਸਹੀ ਦੱਸ। ਕਾਰਨਾਮੇ ਤੁਸੀਂ ਮੇਰੀ ਸੁਣੋ, ਲਾਜ਼ਮੀ ਨਹੀਂ ਕਿ ਹੱਥ ਚੁੱਕੀਏ ਵੇਲਾ ਤਾਂ ਹੀ ਲਾਓ। ਵੇਲਾ ਨਹੀਂ ਬੁਲਾਉਣਾ ਯਾਰ। ਸਾਡੀ ਮੈਨੂੰ ਇਹਦਾ ਪਤਾ, ਮੇਰੇ ਮੌਲਾ ਮੇਰੀ ਸੁਣਦਾ ਵਾ। ਮੈਂ ਇੱਥੇ ਬੈਠਾ ਕਹਿ ਦਵਾਂ ਯਾ ਅੱਲਾ ਨੇ ਮੈਨੂੰ ਜ਼ਿਆਦਤੀ ਕੀਤੀ, ਜਿਸ ਤੋਂ ਬੂਤ ਹੋਏ ਉਹਨੇ ਹੋ ਜਾਣਾ ਵਾ। ਹੁਣ ਮੈਂ ਹੱਥ ਚੁੱਕਾ ਇਹਦੇ ਤੇ ਯਾਰ ਐਸਾ ਆਪਣਾ ਤੂੰ ਤਾਕਤਵਰ ਸਮਝ ਆਈ ਗੱਲ ਦੀ? ਉਹ ਵੈਸੇ ਹੀ ਕੰਟੈਂਟ ਆਉਂਦਾ ਕਿ ਵੀ ਮੈਂ ਮਤਲਬ ਡਰਦਾ ਵਾਂ, ਲੜਾਈ ਨਹੀਂ ਕਰਦਾ। ਵੈਸੇ ਉਹ ਦੇ ਬਦਦੁਆਵਾਂ ਦੇ ਅੱਲਾ ਨੇ ਜਿਗਰਾ ਦਿੱਤਾ ਨਾ, ਅੱਲਾ ਨੇ ਹੱਥ ਪੈਰ ਦਿੱਤੇ। ਇਹਦਾ ਮਤਲਬ ਤੁਸੀਂ ਊਂਠ ਬੰਨੋਗੇ ਤੇ ਉਹਦੀ ਹਿਫਾਜ਼ਤ ਦੀ ਯਕੀਨ ਕਰੋਗੇ ਨਾ ਮਿੱਠਾ ਜੀ, ਤੁਸੀਂ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਨਹੀਂ ਹੋਏਗਾ ਤੇ ਕਿਦਾਂ? ਕੌਨਫੀਡੈਂਸ ਫਰੀ ਬੜੇ ਮਾਰੇ ਕੁੱਟੇ, ਮਾਫੀ ਮੰਗ ਲਿਓ। ਇੱਕ ਮਿੰਟ ਉਸਤਾਦ ਜੀ, ਇੱਕ ਮਿੰਟ ਮੈਨੂੰ ਮਾਫ ਕਰਨਾ ਉਸਤਾਦ ਜੀ। ਤੂੰ ਅੱਖਾਂ ਨਹੀਂ ਝਮਕਣੀਆਂ ਮਿੱਠਾ, ਮੈਂ ਤੈਨੂੰ ਕਹਿਤਾ ਇਹ ਤੂੰ ਥੱਪੜ ਵੀ ਨਹੀਂ ਮਾਰਨਾ। ਇਹ ਪਿਓ ਦਾ ਪੁੱਤ ਹੱਥ ਨਾ ਲਾਈ। ਅੱਲਾ ਦੀ ਕਸਮ ਮੈਂ ਸਿਰਫ ਇਸ਼ਾਰਾ ਕਰਦਾ ਨਾ ਉਸਤਾਦ ਜੀ ਦੀਆਂ ਅੱਖਾਂ ਵੇਖੋ ਕਿੱਧਰ। ਉਸਤਾਦ ਜੀ ਸੀਰੀਅਸ ਮੈਂ ਯਾਰ ਉਹ ਸਾਰੇ ਮੈਂ ਕਸਮ ਖਾਵਾਂ ਫੇਰ ਤੁਸੀਂ ਰਾਜ਼ੀ ਹੋਣਾ ਕੀ ਕਾਦੀ? ਕਿ ਮੈਂ ਸਿਰਫ ਫਨ ਕ੍ਰੀਏਟ ਕਰਦਾ ਸੀ। ਅੱਛਾ ਵੈਸੇ ਕੀ ਆ ਤੂੰ? ਮੈਂ ਬੁਜ਼ਦਲ ਨਹੀਂ ਹੈ। ਮਤਲਬ ਯਾਰ ਕੀ ਮਜ਼ਾ ਆ ਰਿਹਾ ਯਾਰ ਕਸਮ। ਭਾਈ ਖੜਕੀਲੇ ਭਾਈ ਦੱਸ, ਹਾਂਜੀ ਤੁਹਾਨੂੰ ਮੈਂ ਬੁਜ਼ਦਲ ਲੱਗਦਾ? ਸੋਚ ਕੇ ਦੱਸਣਾ, ਯਕਦਮ ਕਹੇਗਾ ਨਾ ਮੈਨੂੰ ਦਿਲਜ਼ਾਰੀ ਹੋਣੀ ਮੇਰੀ। ਨਹੀਂ ਮੈਨੂੰ ਤਾਂ ਫੀਲ ਹੀ ਬੁਜ਼ਦਲ ਵਾਲਾ ਹੋ ਰਿਹਾ। ਨਹੀਂ ਅੱਛਾ ਤੂੰ ਬੁਜ਼ਦਲ ਨਹੀਂ ਤੂੰ ਬੁਜ਼ਦਲ ਨਹੀਂ ਤੇ ਬਹਾਦਰ ਤੂੰ ਕਿੱਦਾਂ, ਉਹ ਦੱਸ ਮਤਲਬ। ਆ ਇਹ ਸ਼ੋ ਕਰ ਜਲਦੀ ਕਰ। ਉਸਤਾਦ ਜੀ ਸਾਡੇ ਪਿੰਡ ਦੇ ਵਿੱਚ ਨਾ ਟਾਂਗੇ ਵਾਲਾ ਸੀ, ਟਾਂਗੇ ਵਾਲਾ ਜਾਨੀ ਟਾਂਗੇ ਵਾਲਾ। ਹਾਂ ਠੀਕ ਆ, ਜਾਨੀ ਟਾਂਗੇ ਵਾਲਾ ਕੋਈ ਗੱਲ ਨਹੀਂ। ਜਾਨੀ ਬੜੇ ਨੇ ਜਾਨੀ। ਉਸ ਬੰਦੇ ਨੇ ਮੈਨੂੰ ਕਿਹਾ ਤੈਨੂੰ ਅਸੀਂ ਅੱਡੇ 'ਚ ਚੁੱਕ ਕੇ ਨਹੀਂ ਜਾਣਾ, ਮੇਰਾ ਟਾਂਗਾ ਫੁੱਲ ਵਾ, ਤੂੰ ਨਹੀਂ ਮਿਠਾਈ ਜਾ ਸਕਦਾ। ਉਸਤਾਦ ਜੀ ਮੈਂ ਟਾਂਗੇ ਤੋਂ ਇੰਜ ਲਾ ਲਿਆ ਸੀ, ਇੰਜ ਕਰਕੇ। ਉਹਨੂੰ ਹਾਂ ਬੜਾ ਕੁੱਟਿਆ ਮੈਂ ਉਹਨੂੰ, ਬਹੁਤ ਹੋਤਾ। ਇੰਜ ਅੱਛਾ
ਤੇ ਉਹਨੇ ਅੱਗੋਂ ਕੁਝ ਕਿਹਾ? ਇਹ ਹੁਣ ਦੇਖੋ ਜੀ ਵੀ ਉਹਨੇ ਲਾਜ਼ਮੀ ਉਹਨੇ ਵੀ ਤਾਂ ਮਾਰਨਾ ਹੀ ਸੀਗਾ। ਹੁਣ ਉਹਨੇ ਮੈਨੂੰ ਕਿਹੜਾ ਵੀ ਬਿਰਿਆਨੀ ਮੰਗਾ ਲਈ ਸੀ ਮੇਰੇ ਲਈ? ਅੱਛਾ, ਜ਼ਿਆਦਾ ਉਹਨੇ ਮਾਰਿਆ ਕਿ ਤੂੰ? ਜਦੋਂ ਉਤਰਿਆ ਤੇ ਫਿਰ? ਵੀ ਦੇਖੋ ਮੈਂ ਤਾਂ ਪਹਿਲੀ ਤੇ ਬੇਹੋਸ਼ ਹੋ ਗਿਆ ਸੀ, ਲੇਕਿਨ ਉੱਥੇ ਸ਼ਰਾਉਣਾ ਦੱਸਦੇ ਵੀ ਉਹਨੇ ਬਹੁਤ ਕੁੱਟਿਆ ਮੈਨੂੰ। ਜੀ ਲੇਕਿਨ ਇੱਕ ਵਾਰੀ ਹਾਂ, ਮੈਂ ਲੇਕਿਨ ਉਹਦੇ ਚ ਇਹਦਾ ਕਸੂਰ ਨਹੀਂ, ਕਿਉਂਕਿ ਇਹ ਬੇਹੋਸ਼ ਸੀ। ਇਹ ਹੋਸ਼ 'ਚ ਹੁੰਦਾ ਤੇ ਇਹ ਅੱਗੋਂ ਮਾਰਦਾ। ਮੈਂ ਤੇ ਖਿੱਚ ਲਿਆ ਨਾ ਇੱਕ ਵਾਰੀ। ਹਾਂ ਇਸ ਪੂਰੀ ਗੱਲ 'ਚ ਕਾਮੇਡੀ ਦੀ ਇੱਕੋ ਹੀ ਲਾਈਨ ਸੀ ਜਿਹੜੀ ਉਹਨੇ ਕਹੀ ਹੈ ਨਾ ਕਿ ਮੈਂ ਬੁਜ਼ਦਲ ਨੇ। ਹਾਂ, ਇਸ ਹਿਸਾਬ ਨਾਲ ਪਾਗਲਾ ਸੀ ਜਿਹੜੇ ਬੈਠੇ ਆ ਅਸੀਂ ਕਤਲੋ ਗਾਰਤ ਨਾਲ ਮੱਥੇ ਲਾ ਕੇ ਪਹਾੜਾਂ ਵਰਗੇ ਦੇ ਜਿਗਰੇ ਲੈ ਕੇ ਬੈਠੇ। ਬੁਜ਼ਦਲ ਹੋਣਾ ਹੋਰ ਚੀਜ਼ ਆ, ਬਗੈਰਤ ਹੋਣਾ ਹੋਰ ਚੀਜ਼ ਆ। ਅਸੀਂ ਨਾ ਬੁਜ਼ਦਲ ਆ ਨਾ ਬਗੈਰਤ ਆ। ਕੀ ਆ ਫਿਰ ਤੂੰ? ਕੀ ਆ ਯਾਰ? ਆ ਮੈਂ ਵੀ ਦੱਸਿਆ ਨੂੰ ਪਤਾ ਲੱਗ ਗਿਆ। ਹੁਣ ਇਹਦੇ ਤੇ ਮੇਰਾ ਬੀਬ ਲਵਾਉਣ ਨੂੰ ਵੀ ਦਿਲ ਨਹੀਂ ਕਰ ਰਿਹਾ। ਮੌਕੇ ਤੇ ਹੋ ਗਈ ਨਾ। ਰਹਿਣ ਦੇ ਯਾਰ, ਨਾਲ ਆਈ ਬੀਬ ਗਿਆ। ਐਸੀ ਸੋਬਤ ਹੁੰਦੀ ਵੈਸੀ ਬੈਠਕ ਹੋ ਗਈ ਉਹਦੇ ਨਾਲ ਬਹਿ ਕੇ ਘਵਾ ਲਿਆਈ ਨੂੰ। ਤੁਸੀਂ ਨਾ ਕਿਤੇ ਲੜਨ ਜਾਣਾ ਵਾ, ਠੀਕ ਹੈ, ਮੈਨੂੰ ਕਾਲ ਕਰਨੀ ਹੈ। ਲੇਕਿਨ ਇੱਕ ਸ਼ਰਤ ਮੈਂ ਰੱਜਿਆ ਹੋਵਾਂ, ਮੈਂ ਰੋਟੀ ਰੱਜ ਕੇ ਖਾਧੀ ਹੋਵੇ, ਕਿਉਂਕਿ ਮੈਂ ਹਲਕਾ ਜਿਹਾ ਵੀ ਭੁੱਖਾ ਹੋਇਆ ਨਾ ਮਾਹੌਲ ਫੁੱਲ ਹੋ ਜਾਣਾ। ਮੇਰਾ ਲੜਨ ਰੂਹ ਹੀ ਨਹੀਂ ਯਾਨੀ ਕਰਦੀ। ਪਰਹੇਜ਼ ਵੀ ਨੇ। ਨਹੀਂ ਰੋਟੀ ਇਹਨੇ ਨਾਨਕ ਖਾਦੀ ਹੋਈ ਅਗਲੇ ਨਾਲ ਜਾਂਦਾ। ਯਾਨੀ ਮੈਨੂੰ ਅਗਰ ਕੋਈ ਬਦਤਮੀਜ਼ੀ ਕਰੇ ਜਾਂ ਮੇਰੀ ਕੋਈ ਲੜਾਈ, ਉਹਨੂੰ ਮੈਂ ਕੋਈ ਭਾਜੀ ਇੱਕ ਮਿੰਟ ਠਹਿਰ ਜਾਓ, ਪਹਿਲੇ ਮੈਂ ਮਿੱਠੇ ਨੂੰ ਫੋਨ ਕਰਕੇ ਪੁੱਛ ਲਾਂ ਕੋਈ ਰੋਟੀ ਖਾਧੀ, ਹਾਂਜੀ ਫਿਰ ਮੈਂ ਆਪਾਂ ਲੜਾਂਗੇ। ਹਾਂ ਨਹੀਂ, ਤੁਸੀਂ ਉਹਨੂੰ ਭੁੱਖੇ ਪੇਟ ਪੰਗਾ ਨਾ ਲੈ ਲਿਓ। ਤੁਹਾਨੂੰ ਵੀ ਪਤਾ ਬੱਚਾ ਤੁਹਾਡਾ ਰੋਟੀ ਖਾਊਗਾ, ਫੇਰ ਹੀ ਕਿਤੇ ਲੜਾਂਗੇ। ਤੁਸੀਂ ਭਾਜੀ ਲੜਨਾ ਨਾ ਜਦੋਂ ਇਹਨੂੰ ਨਹੀਂ ਫੋਨ ਕਰਨਾ, ਇਹਦੇ ਘਰਦਿਆਂ ਨੂੰ ਫੋਨ ਕਰਕੇ ਕਹਿਣਾ ਮਿੱਠੇ ਨੂੰ ਰੋਟੀ ਖਵਾ ਕੇ ਫਿਰ 15 ਕੁ ਮਿੰਟ ਤੱਕ ਰੋਟੀ ਨੂੰ ਖਵਾ ਦਿਓ, ਮੇਰਾ ਅੱਗੇ ਕੰਮ ਸ਼ੁਰੂ ਹੋਣ ਲੱਗਾ। ਹਾਂਜੀ ਯਾਰ ਉਸਤਾਦ ਜੀ ਗੋਹਰੇ ਖੁਸਰੇ ਘੁੱਟੇ ਸੀ ਮੈਂ। ਜ਼ਾਹਿਰ ਹੈ ਜਦੋਂ ਆਖਰ ਲੜਾਈ ਵੀ ਤੇ ਵੱਡੀ। ਖਵਾਜਾ ਨੇ ਔਰਤ ਤੇ ਹੱਥ ਚੁੱਕਣਾ, ਖਵਾਜਾ ਸਰਾ ਤੇ ਹੱਥ ਚੁੱਕਣਾ, ਇਹ ਮਰਦਾਂ ਦਾ ਕੰਮ ਆ। ਉਹ ਉੱਡ ਉੱਡ ਕੇ ਕਿੱਕਾਂ ਮਾਰੀਆਂ ਉਹਨੇ ਮੈਨੂੰ ਸਟੇਜ ਦੇ ਥੱਲੇ ਵਾੜ ਲਿਆ 6 ਖੁਸਰਿਆਂ ਨੇ। ਮੈਂ ਤਾਂ ਮੇਰੇ ਭਾਂਜੇ ਨਾਲ ਉਹਦੇ ਮੈਂ ਤਾਂ ਗਿਆ ਇੱਕ ਸੀ। ਮਿੰਟ ਠਹਿਰ ਜਾ, ਤੇ ਫਿਰ ਤੂੰ ਕਿੱਦਾਂ ਕੁੱਟੇ ਸੀ? ਉਹ ਸ਼ੁਰੂਆਤ ਤੇ ਮੈਂ ਹੀ ਕੀਤੀ ਹੈ ਨਾ। ਫੜਿਆ ਤਾਂ ਮੈਂ ਹੀ ਆ ਨਾ। ਮੈਂ ਚੁੱਕ ਲਿਆ ਖਾਜਾ ਸਰਾਬ, ਮੈਂ ਕਹਾਂ ਉਹਨੇ ਮੈਨੂੰ ਫੁੱਲ ਦੇਣ ਡਿਆ। ਮੈਂ ਕਿਹਾ ਅਸੀਂ ਇਦਾਂ ਦੇ ਮੁੰਡੇ ਯਾਰ। ਹਾਂ ਕਿੰਨੇ ਖਵਾਜਾ ਸਰਾ ਸੀ? 6 ਸੀਗੇ ਜੀ। 6 ਜਣੇ ਸੀ। 6 ਨਾਲ ਤੂੰ ਲੜ ਪਿਆ ਆਹੋ ਤੇ ਉਹਦੇ ਫੱਟੇ ਦੇ ਥੱਲੇ ਤੈਨੂੰ ਕੌਣ? ਉਹੀ ਲੈ ਗਏ? ਯਾਰ ਸਟੇਜ ਦਾ ਸਟੇਜ ਲੱਗਾ ਹੁੰਦਾ ਉੱਤੇ, ਮੇਰਾ ਕਈਆਂ ਲਾੜਾ ਬੈਠਾ ਸੀਗਾ, ਮੈਨੂੰ ਕੁੱਟ ਕੇ ਉਹਨੂੰ ਥੱਲੇ ਨੂੰ ਵਾੜਤਾ। ਤੇ ਦੋ ਹਾਂ ਜਿੱਦਾਂ ਐ ਲੰਮੇ ਪੈ ਕੇ ਨਹੀਂ ਤਾਂ ਦੋ ਖਵਾਜਾ ਸਰਾ ਅੰਦਰ ਵੜ ਕੇ, ਇੱਕ ਨੇ ਮੇਰੇ ਮੂੰਹ ਤੇ ਹੱਥ ਰੱਖਿਆ, ਇੱਕ ਮੇਰੇ ਚਪੇੜਾ ਹੀ ਮਾਰੀ ਜਾਵੇ, ਇੱਕ ਮੇਰੇ ਜੁੱਤੀਆਂ ਮਾਰੀ ਜਾਵੇ। ਮੇਰੇ ਕਈ ਨੂੰ ਪਤਾ ਹੀ ਲੱਗਾ ਕਿ ਯਾਰ ਉਹ ਵੇਖੀ ਜਾਣੇ ਮਿੱਠਾ ਕਿੱਧਰ ਗਿਆ, ਮਿੱਠਾ ਕਿੱਧਰ ਗਿਆ। ਮੈਂ ਥੱਲੋਂ ਆਇਆ ਫਿਰ ਸਟੇਜ ਦਬਾਇਆ, ਐਂ ਤੁਕ 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 ਕੀਤਾ, ਕਹਿੰਦਾ ਕੱਢੋ ਇਹ ਮਿੱਠਾ ਥੱਲੇ ਹੀ, ਇੰਜ ਕਰਕੇ ਖਿੱਚ ਕੇ ਕੱਢਿਆ ਮੈਨੂੰ। ਉਹਦੇ ਵਿੱਚ ਉਹਨਾਂ ਨੇ ਲੋਦਾ ਕਰਤਾ ਸੀ। ਹਾਂ, ਉਹ ਫਿਰ ਸਟੇਜ ਦੇ ਪਿੱਛੋਂ ਨਿਕਲ ਗਏ ਕੁੱਟ ਕੇ ਮੈਨੂੰ। ਡਰ ਕੇ ਦੌੜ ਕੇ ਕੁੱਟ ਕੇ, ਡਰ ਕੇ ਦੌੜ ਕੇ ਕੁੱਟ ਕੇ ਨਿਕਲ ਕੇ ਫਿਰ ਮੈਨੂੰ ਇਹ ਪਤਾ ਵਾ ਉੱਥੇ ਉਹ ਖਲੋ ਜਾਂਦੇ ਨਾ, ਤੇ ਉਹਨਾਂ ਚ ਕਜ਼ਨ ਤੇਰੇ ਅਗਰ ਆ ਜਾਂਦੇ ਅਗਰ। ਨਹੀਂ ਮੈਂ ਇਕੱਲਾ ਹੀ ਬਹੁਤ ਸੀ ਉਹਨਾਂ ਵਾਸਤੇ। ਕੱਲਾ ਹੀ ਬਹੁਤ ਸੀ ਮਾਰ ਖਾਣ ਲਈ, ਕਦੋਂ ਨਾ ਕਦੋਂ ਖਾਣੀ। 6 ਤੇ ਬੰਦੇ ਸੀਗੇ ਕੁੱਟਣ ਵਾਲੇ ਬਸ। ਇਹ ਉਹ ਸ਼ੁਕਰ ਕਰਨ ਤੇਰੇ ਕਜ਼ਨ ਨੂੰ ਪਤਾ ਨਹੀਂ ਲੱਗਾ। ਔਰ ਹਾਲੇ ਇਹ ਸ਼ੁਕਰ ਕਰਨ ਉਹ। ਮੈਂ ਰਾਤ ਨੂੰ ਆਂਡੇ ਵਾਲਾ ਕੁੱਟਦਾ ਸੀ। ਹਾਂਜੀ ਆਂਡੇ ਵਾਲਾ ਜਿਹੜਾ ਆਂਡੇ ਵਿੱਚ ਨਹੀਂ ਆਉਂਦਾ, ਹਾਂ। ਉਹਨੇ ਕਾਲਾ ਨਮਕ ਨਹੀਂ ਦਿੱਤਾ, ਮੈਂ ਫੜ ਲਿਆ। ਓਏ ਫਿਰ ਦੱਸਣ ਵਾਲੇ ਦੱਸਦੇ ਕੋਈ ਮੇਰੇ ਕੂਲਰ ਬਹੁਤ ਮਾਰੇ ਆ। ਮੈਂ ਤਾਂ ਬੇਹੋਸ਼ ਹੋ ਗਿਆ ਨਾ ਭਾਜੀ ਖਾ ਕੇ। ਅੱਛਾ ਤੂੰ ਬੇਹੋਸ਼ ਹੋ ਜਾਣਾ ਵਾ? ਇਹਦਾ ਜਿਗਰਾ ਹੀ ਇਹ ਵਾ ਵੀ ਇਹ ਨਾ ਫੌਰਨ ਬੇਹੋਸ਼ ਹੋ ਜਾ। ਇਹ ਟਾਈਮ ਨਾਲ ਬੇਹੋਸ਼ੀ ਤਾਰੀ ਕਰ ਲੈਂਦਾ, ਅਗਲੇ ਨੂੰ ਈਜ਼ੀ ਕਰ ਦਿੰਦਾ ਵੀ ਜਿਹੜੇ ਮਾਰਨੇ 4 ਚਿੱਤਰ ਮਾਰ ਕੇ ਜਾ। ਉਸ ਤੋਂ ਬਾਅਦ ਇਹਦੇ ਹੱਥ ਗੱਲ ਆ ਜਾਂਦੀ ਹੈ ਕਿ ਜੇ ਮੈਂ ਬੇਹੋਸ਼ ਨਾ ਹੋਇਆ ਹੁੰਦਾ। ਹਾਂ ਪਕਾਨੇ ਵਾਲਾ ਕੁੱਟਤਾ। ਅੱਛਾ ਯਾਰ ਕੀ ਮਾੜੇ ਬੰਦੇ ਕੁੱਟ ਰਹੇ ਆ, ਪਕਾਨਿਆਂ ਵਾਲਾ ਵਿਚਾਰਾ, ਲੱਛਿਆਂ ਵਾਲਾ, ਰੇੜੀ ਵਾਲਾ। ਯਾਰ ਇਹਨੂੰ ਤੂੰ ਬਹਾਦਰੀ ਕਹਿੰਦਾ? ਲੈਵਲ ਆ ਮੇਰਾ, ਲੈਵਲ ਹੀ ਆ ਵਾ ਉਹ ਤਾਂ ਮੂੰਹ ਮਾਦਰੇ ਤੋਂ ਐਮਪੀ ਕੁੱਟਣਾ ਹੁੰਦਾ। ਮੇਰਾ ਲੈਵਲ ਹੀ ਆ। ਉਹ ਕੁੱਟ ਨਹੀਂ ਰਿਹਾ, ਦਰਅਸਲ ਕੁੱਟ ਸ਼ੁਰੂ ਕਰਕੇ ਖਾ ਰਿਹਾ ਬਾਅਦ ਚੋਂ। ਹਾਂ ਅੱਛਾ ਫਿਰ ਕਿਉਂ ਕੁੱਟਤਾ? ਨਹੀਂ ਰੋਟੀ ਖਾਧੀ ਸੀ ਉਦੋਂ ਨਾਸ਼ਤਾ ਕਰਕੇ ਨਿਕਲਿਆ ਸੀ। ਅੱਛਾ ਕੁੱਟ ਕੇ ਫਿਰ ਮੈਨੂੰ ਅੰਮੀ ਨੇ ਕਿਹਾ ਵੀ ਕਹਿੰਦੇ ਪਤਾ ਤੂੰ ਤਾਂ ਬੇਹੋਸ਼ ਸੀਗਾ, ਗਲੀ 'ਚ ਪਿਆ। ਲੇਕਿਨ ਇਹ ਉਹਨੂੰ ਪਤਾ ਮੈਂ ਕੁੱਟਿਆ ਬਹੁਤ ਆ। ਉਹਨੇ ਮੇਰੇ ਸਾਰਿਆਂ ਨੇ ਉਹਨੇ ਮੇਰਾ ਸਿਰੇ ਨਿਕਲ ਲਿਆ ਕੇ ਅਜੇ ਦੇਵ ਦਾ ਸਿਲੰਡਰ 'ਚ ਮਾਰਿਆ ਨਾ, ਗੈਸੀ ਭੁਕਾਨੇ ਨਾਲ ਇੰਜ ਸਿਲੰਡਰ 'ਚ ਮਾਰਿਆ। ਮੈਂ ਪਿੱਛੇ ਡਿੱਗ ਕੇ ਬੇਹੋਸ਼ ਹੋ ਗਿਆ। ਤੇ ਅੰਮੀ ਉੱਤੋਂ ਕਹਿੰਦੀ ਲਾ 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 ਲਾ, ਐ ਪਿੱਛੇ ਡਿੱਗ ਕੇ ਮੈਂ ਸਲੋ ਹੋ ਗਿਆ। ਅੰਮੀ ਨੇ ਉੱਤੋਂ ਬੋਤਲ ਲਓ ਜੀ, ਇਹ ਦੀ ਲੜਾਈ ਦਾ ਸੀਨ ਇਦਾਂ ਦਾ ਵਾ ਕਿ ਅੰਮੀ ਵੀ ਉੱਤੇ ਲਾ 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 ਤੇ ਮੈਂ ਚਲੋ ਹੋ ਛੱਡੇ। ਹਾਂਜੀ ਔਰ ਅਗਲੀ ਗੱਲ ਉਹ ਅਜੇ ਦੇਵਗਨ ਨੇ ਸੀ, ਹਾਂ ਸਲਮਾਨ ਖਾਨ ਸੀ ਜਿਹਦਾ ਉਹ ਸਿਰ ਮਾਰਿਆ। ਹਾਂ ਮੈਂ ਤਰ੍ਹਾਂ ਦੱਸਿਆ ਭਾਜੀ। ਉਹ ਤੇਰੇ ਨਾਮ 'ਚ। ਹਾਂਜੀ ਹਾਂਜੀ ਹਾਂ ਜਦੋਂ ਉਹਦੀ ਯਾਦਦਾਸ਼ਤ ਚਲੀ ਜਾਂਦੀ ਉਸ ਟਾਈਪ ਦਾ ਹੋ ਗਿਆ ਸੀ। ਮੈਂ ਡਾਕਟਰ ਦਾ ਕੰਪਾਊਂਡਰ ਕੁੱਟਤਾ ਉਸਤਾਦ ਜੀ, 3 ਟੀਕੇ ਲਾਏ। ਬਾਅਦ 'ਚ ਮੈਨੂੰ ਪਤਾ ਲੱਗਾ ਮੇਰਾ ਇੱਕ ਵਾਰ 2 ਕਿਸੇ ਹੋਰ ਤੇ ਮੇਰੇ ਲਾਤੇ, ਮੈਂ ਕੁੱਟਤਾ, ਫਾੜਿਆ। ਫਿਰ ਮੈਨੂੰ ਹੁਣ ਕੀ ਪਤਾ ਵੀ ਉਹਦਾ ਤੀਜਾ ਟੀਕਾ ਲਾਇਆ ਬੇਹੋਸ਼ੀ ਦਾ ਸੀ ਉਹ। ਮੈਂ ਤਾਂ ਫੜ ਲਿਆ ਨਾ। ਟਾਈਮ ਨਾਲ ਤੇਰੇ ਵਾਲਾ ਕੰਮ ਤੇ ਬਣ ਗਿਆ ਨਾ। ਪ੍ਰੀਤੀ ਹੁਣ ਦੇਖੋ ਮੈਂ ਭਾਈ ਮਦਾਸ ਸਾਹਿਬ ਬੈਠੇ ਮਾਦਰ, ਮੈਂ ਇੱਥੋਂ ਫੜ ਕੇ ਇੱਕ ਲਾਫਾ ਕਰਾ ਦਵਾਂ ਅੱਗੋਂ, ਹੁਣ ਉਹਦਾ ਉਨਾ ਹੀ ਬਣਦਾ ਨਾ ਮੇਰੇ ਇੱਕੋ ਹੀ ਕਰਾਵੇ। ਹੁਣ ਇਹ ਤਾਂ ਨਹੀਂ ਮੈਂ 25-30 ਕਰਾ ਕੇ ਮੈਨੂੰ ਮਾਰਨ ਵਾਲੇ ਕਰ ਦੇਵੇ, ਇਹ ਨਹੀਂ ਹੁੰਦਾ। ਨਹੀਂ ਇਹ ਜ਼ਿਆਦਤੀ। ਲੜਾਈ 'ਚ ਇਨਸਾਫ ਨਹੀਂ ਚੱਲਦਾ। ਨਹੀਂ ਲੜਾਈ ਨਹੀਂ, ਇਨਸਾਫ ਹੋਣਾ ਚਾਹੀਦਾ ਕਿ ਤੂੰ ਅਗਰ ਇੱਕ ਮਾਰਿਆ ਤਾਂ ਇੱਕ ਹੀ ਮਾਰੇ। ਹਾਂ ਲੜਾਈ 'ਚ ਇਤਦਾਲ ਪਸੰਦੀ ਜਿਹੜੀ ਜ਼ਰੂਰੀ ਹੈ। ਹਾਂ ਤੇਰੀ ਕਦੀ ਗਿਲੇ ਲੜਾਈ ਹੋਈ ਸੱਚੀ ਦੱਸ? ਨਹੀਂ ਸਾਜੀ ਮੇਰੀ ਕਦੀ ਨਹੀਂ ਕਦੀ ਨਹੀਂ। ਹੱਥੋਂ ਪਾਈ ਵੀ ਨਹੀਂ ਕਿਸੇ ਨਾਲ ਹੋਇਆ? ਬਸ ਛੋਟੇ ਜਿਹੇ ਹੁੰਦੇ ਹੋਈ ਬਸ। ਉਸ ਤੋਂ ਬਾਅਦ ਨਹੀਂ? ਨਹੀਂ ਸਰ ਕਦੀ ਵੀ ਨਹੀਂ ਕਿਸੇ ਨਾਲ ਝਗੜਾ ਹੋਇਆ।
ਉਹਦਾ ਹਾਸਾ ਨਿਕਲ ਜਾਂਦਾ ਜਿਹਦੇ ਨਾਲ ਲੜਦਾ ਉਹ। ਕੋਈ ਲੜਦਾ ਹੀ ਨਹੀਂ ਸਾਜੀ, ਮੇਰਾ ਲੜਦਾ ਅਗਲਾ ਠੰਡਾ ਜਿਹਾ ਹੋ ਜਾਂਦਾ ਵੀ ਇਹਦੇ ਨਾਲ ਕੀ ਲੜਨਾ। ਆਹੋ ਉਹਨਾਂ ਨੂੰ ਪਤਾ ਵੀ ਇਹ ਚਪੇੜਾਂ ਵਾਲੇ ਨਹੀਂ, ਇਹਨੇ ਦੰਦੀ ਵੱਢ ਦੇਣੀ ਹੈ ਔਰ ਉਹਦੇ ਨਾਲ ਨੈਕਸਟ ਸਾਡੀ ਮੈਂ ਮਾਦਰ ਚਾਹੁੰਦਾ ਸੀਰੀਅਸਲੀ, ਮੈਂ ਕੰਟੈਂਟ ਕ੍ਰੀਏਟ ਕੀਤਾ ਵਾ, ਮੈਨੂੰ ਬੁਜ਼ਦਲ ਨਾ ਕਿਹਾ ਜਾਏ। ਨਹੀਂ ਜੇ ਕਹਿੰਦਾ ਮੈਨੂੰ ਕਿਸੇ ਨੇ ਬੁਜ਼ਦਲ ਕਿਹਾ, ਬੁਜ਼ਦਲ ਨਡਰ ਵਿਭਾਗ ਕੀ ਆਦਤਾਂ ਵਾ ਬਸ। ਸਵਾਏ ਇੰਡੀਆ ਬੁਜ਼ਦਲ ਨਾ ਡਰ ਬੇਬਾਕ ਕੀ ਆਦਤ ਆ ਮੈਂ ਸਵਾਏ ਛੋਟੇ ਹੁੰਦਿਆਂ ਇੱਕ ਸਕੂਲ ਦਾ ਵਾਕਿਆ ਹੈ ਸੀ ਮੇਰਾ ਸਾਜੀ। ਤੇਰਾ। ਹਾਂਜੀ, ਜਦੋਂ ਕਿਤਾਬ ਖਾ ਗਿਆ ਸੀ ਬੱਚੇ ਨੇ। ਨਹੀਂ ਕਿਤਾਬ ਖਾ ਕੇ ਉੱਤੋਂ ਸ਼ਾਇਦ ਹੀ ਅਸਲ ਮੈਨੂੰ ਨਾ ਉਸਤਾਦ ਸਰਦਾਰ ਹੀ ਬਣਨ ਦਾ ਸ਼ੌਕ ਸੀ। ਕੀ ਬਣਦਾ? ਸਰਦਾਰ ਰਾਈ। ਸੁਲਤਾਨ ਹੀ ਬਣਨ ਦਾ ਸ਼ੌਕ ਸੀ। ਹਾਂਜੀ, ਅੱਛਾ। ਤੇ ਮੈਂ ਡਾਇਲਾਗ ਸੁਣਾਉਣੇ ਰਾਈ ਸਾਹਿਬ ਦੇ, ਤੇ ਅੱਧੀ ਛੁੱਟੀ ਹੋਣੀ ਤੇ ਮੈਂ ਇਹ ਹੋਣਾ ਵੀ ਮੈਂ ਜੇਲ੍ਹ ਚ ਰਿਹਾ ਹੋਇਆ, ਮੈਂ ਬੜਕਾ ਮਾਰ ਰਿਹਾ ਹਾਂ। ਅੱਛਾ, ਇਹ ਨਹੀਂ ਕਿ ਦਿਮਾਗ 'ਚ ਇਮੇਜਿਨ ਕੀਤਾ ਹਾਂਜੀ, ਕਿ ਬੜਕਾ ਮਾਰ ਰਿਹਾ ਤੇ ਜਿਹੜੇ ਬੱਚੇ ਖੇਡਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਸੀ ਜੇਲ੍ਹ ਦੇ ਅੰਦਰ ਤੇ ਤੁਸੀਂ ਬੜਾ ਮਸਲਾ ਬਣਾਉਂਦੇ ਸੀ ਦੁਸ਼ਮਣੋ, ਓਏ ਸਾਹਮਣੇ ਆਏ ਤੇ ਅੱਜ ਤੁਹਾਡੇ ਨਾਲ ਮੱਥਾ ਲਾਉਣਾ ਹੀ ਪੈਣਾ ਵਾ। ਤੇ ਉਸਤਾਦ ਜੀ ਸਾਨੂੰ ਹੀ ਤਖਤੀ ਤੋੜ ਦੇਣੀ, ਨੂੰ ਗੰਡਾਸਾ ਬਣਾ ਲੈਣਾ। ਤੇ ਉਸਤਾਦ ਜੀ ਜੈਨ ਕਈਆਂ ਦੇ ਵਿਚਾਰਿਆਂ ਦੇ ਵਿੱਚ ਸਿਰ ਖੁੱਲ ਵੀ ਜਾਣਾ ਹੈ। ਜਦੋਂ ਮਾਰਨੀ ਨਾ ਤੂੰ ਬਾਈ ਟਾਈਮ ਖੁੱਲ ਜਾਣੇ ਤੇ। ਇਹ ਤੂੰ ਤਾਰੀ ਕੀਤਾ ਸੀ ਸੁਲਤਾਨ ਸਾਹਿਬ। ਅੱਜ ਹੀ ਉਹਨਾਂ ਨੇ ਜਦੋਂ ਜਾ ਕੇ ਟੀਚਰਾਂ ਨੂੰ ਦੱਸਣਾ ਮਿਸ ਬੋਸ ਨਾ ਅਮਦਾਦ ਨੇ ਸਰ ਫਾੜ ਦਿਆ ਅਮਰ का, उसको ले के आओ। ਤੇ ਸਾਜੀ ਬੱਚਿਆਂ ਨੇ ਪੜ੍ਹਨਾ ਮੈਨੂੰ ਇਧਰੋਂ ਤੇ ਮੈਂ ਇਹ ਸਮਝਿਆ ਮੈਨੂੰ ਥਾਣੇ ਲੈ ਕੇ ਜਾ ਰਹੇ ਪੁਲਿਸ, ਤੇ ਮੈਂ ਇੰਝ ਜਾ ਰਿਹਾ ਇੰਝ ਕਰਕੇ ਹੁਣ ਟੀਚਰ ਦੇ ਲਾਗੇ ਆਏ ਆ ਤੇ ਟੀਚਰ ਕਹਿੰਦੇ ਅਮਦਾਦ ਜੀ ਤੂਨੇ ਕਿਹਾ ਕੀ ਹੈ? ਉਹ ਜਿੰਨਾ ਮਰਜ਼ੀ ਟਿੱਕੀ ਦੇ ਲਾਲਾ ਸਾਹਿਬ, ਆਏ ਜੱਗੇ ਨੇ ਜੇਲ੍ਹ ਦੀਆਂ ਕੰਧਾਂ ਟੱਪ ਜਾਣੀਆਂ ਨੇ। ਉਹਨਾਂ ਨੇ ਇਸੇ ਲਿਟਾਓ ਜੱਗੇ ਨੂੰ ਸੋਟੀਆਂ ਪੈ ਰਹੀਆਂ ਸਾਜ ਜੱਗੇ ਨੂੰ ਲੰਮੇ ਪਾ ਦੇ। ਇਹਨੇ ਸਾਜੀ ਕਹਿਣਾ ਆ ਜਿੰਨਾ ਟਿਕ ਇਧਰ ਚਪੇੜ ਵੱਜ ਇਹਨੇ। ਤੇ ਸਾਜੀ ਸੋਟੀਆਂ ਪੈ ਰਹੀਆਂ, ਉੱਠ ਕੇ ਮੈਂ ਖਲੋਤਾ ਵਾਂ, ਥੱਕ ਗਿਆ ਐ ਸਭ। ਵਾਹ ਜੀ ਵਾਹ। ਉਹ ਜਿੰਨਾ ਮਰਜ਼ੀ ਮਾਰ, ਉਹ ਗੜਵੇ ਨਾਲ ਦੁੱਧ ਪਿਆਏ ਮਾਂ ਸਾਡੀ ਨੇ ਸਾਨੂੰ। ਉਹਨੇ ਕਹਿਣਾ ਫੇਰ ਲੰਮੇ ਪਾਓ, ਫੇਰ ਪੈ ਰਹੀਆਂ ਸਾਜੀ। ਅਗਲੇ ਦਿਨ ਫਿਰ ਉਹ ਮੁੰਡੇ ਘੇਰਦੇ ਜਿਨ੍ਹਾਂ ਨੇ ਪੜ ਕੇ ਲਿਆਉਣਾ ਹੁੰਦਾ। ਫਿਰ ਆਸਾ ਬੱਚੇ ਦੌੜ ਗਏ ਮੇਰੇ ਲਾਗੇ ਵੀ ਯਾਰ ਇਹ ਤਖਤੀ ਮਾਰ ਦਿੰਦਾ ਵਾ। ਡਬਲ ਸਟੋਰੀ ਸਕੂਲ ਸੀ ਸਾਡਾ, ਉਹਦੇ ਨਾਲ ਨਾ ਐਡਾ ਮੋਟਾ ਪੈਪ ਲੱਗਾ ਹੁੰਦਾ ਸਾਜੀ। ਤੇ ਮੈਂ ਇੰਝ ਕਰਕੇ ਵੇਖਣਾ ਤੇ ਇੰਝ ਕਰਕੇ ਟੀਚਰ ਵੱਲ ਵੇਖ ਰਿਹਾ। ਸੂਰਜ ਗੁਰੂ ਬਣ ਤੋਂ ਪਹਿਲੇ ਜੱਗੇ ਨੇ ਜੇਲ੍ਹ ਦੀਆਂ ਕੰਧਾਂ ਟੱਪ ਜਾਣੀਆਂ ਨੇ ਸਾਹਿਬ। ਤੇ ਟੀਚਰ ਸੁਣਨੀ ਕਹਿੰਦੀ ਸੀ ਲੈ ਕੇ ਆਓ। ਮੁੰਡੇ ਮੇਰੇ ਆਉਣ ਤੇ ਮੈਂ ਸਕੂਲੋਂ ਛਾਲ ਮਾਰ ਦੇਣੀ, ਮੈਂ ਪੈਪ ਫੜ ਕੇ ਥੱਲੇ। ਤੈਨੂੰ ਦੱਸ ਦਿੱਤਾ ਸੀ ਨਾ ਸਾਹਿਬ। ਉਹ ਜਾ ਰਿਹਾ ਸਾਜੀ। ਇਹ ਸੱਚੀ ਕੁਝ ਤੂੰ ਇਦਾਂ ਕਰਦਾ ਰਿਹਾ? ਸਾਜੀ ਜੈਮ ਨੂੰ ਵਾਕਿਆ ਆਪਣੇ ਦੱਸ ਦਿੰਦੇ ਤੁਹਾਨੂੰ। ਫਿਰ ਅਗਲੇ ਦਿਨ ਜਦੋਂ ਸਵੇਰੇ ਦਵਾ ਦੇ ਵਿੱਚ ਆ ਕੇ ਖਲੋਣਾ, ਸਾਰੇ ਲਾਈਨ 'ਚ ਲੱਗੇ ਹੋਣੇ। ਮੈਂ ਕਹਿਣਾ ਲਾਈਨ 'ਚ ਜਗ੍ਹਾ ਲੱਗ ਕੇ ਰੋਟੀ ਨਹੀਂ ਲਏਗਾ ਸਾਹਿਬ। ਉਹ ਕਹਿੰਦੇ ਦਵਾ ਹੁੰਦੀ ਉੱਥੋਂ ਲੈ ਚੱਲ। ਟੀਚਰਾਂ ਨੇ ਮਾਰਨੀਆਂ ਸੋਟੀਆਂ ਸਾਜੀ। ਫਿਰ ਲਾਈਨ 'ਚ ਹੁੰਦਾ ਹੀ ਹੈ। ਤੇ ਮੈਂ ਜਾ ਕੇ ਖਲੋ ਜਾਣਾ, ਠੀਕ ਹੈ ਜੀ। ਤੇ ਅਸੈਂਬਲੀ ਦੇ ਵਿੱਚ ਖਲੋਣਾ ਇੰਝ ਕਰਕੇ, ਤੇ ਫਿਰ ਐਂ ਕਰਕੇ ਵੇਖਣਾ। ਤੇ ਕਿਸੇ ਬੱਚੇ ਦਾ ਮੇਰੇ ਨਾਲ ਧਿਆਨ ਪੈ ਗਿਆ ਤੇ ਉਹਨੂੰ ਮੈਂ ਕਹਿਣਾ ਬਾਹਰ ਮਿਲੇਗਾ ਤੇ ਮਾਰ ਦਿਆਂਗਾ ਓਏ ਤੈਨੂੰ। ਉਹ ਸਾਰਾ ਸਿਸਟਮ ਇੱਧਰੋਂ ਯਾਨੀ ਇਹਨੂੰ ਕੱਢ ਕੇ ਲਿਆਓ ਬਾਹਰ। ਸੁਲਤਾਨ ਰਾਈ ਨੂੰ ਮਾਰ ਉਹ ਤੂੰ ਇੱਥੇ ਤੈਨੂੰ ਸਮਝ ਨਹੀਂ ਲੱਗਦਾ ਸਕੂਲ ਹੈ। ਜੱਗੇ ਲਈ ਤੇ ਸਾਰੇ ਹੀ ਸਕੂਲ ਹੈ ਸਾਹਿਬ। ਫਿਰ ਮਾਂ ਮੇਰੀ ਨੂੰ ਉਹਨਾਂ ਨੇ ਬੁਲਾ ਲਿਆ ਕਿਤੇ ਸਕੂਲੇ। ਮਿਸ ਨੀਜ਼ਾ ਹੁੰਦੇ ਸੀ ਸਾਡੇ, ਬੜੀ ਅੱਛੀ ਮੇਰੀ ਟੀਚਰ ਸਨ। ਉਹਨਾਂ ਨੇ ਕਹਿਣਾ ਬਾਜੀ ਤੁਸੀਂ ਨਾ ਬੱਚੇ ਨੂੰ ਤੁਸੀਂ ਆਂਟੀ ਨੇ ਨਹੀਂ ਪੜ੍ਹਨਾ, ਇਹਨੂੰ ਨਾ ਕਿਸੇ ਟੀਚਰਾਂ ਵਾਲੇ ਸਕੂਲ 'ਚ ਪਾਓ, ਮੁੰਡਿਆਂ ਵਾਲੇ ਸਕੂਲ 'ਚ। ਅੰਮੀ ਨੇ ਬੜੀ ਮਿੰਨਤਾਂ ਕੀਤੀ ਵੀ ਬੱਚੇ ਸਾਡੇ ਨੂੰ ਪੜ੍ਹਾਓ। ਕਹਿੰਦੇ ਬੇਟੇ ਪੜ੍ਹਨਾ ਹੀ ਨਹੀਂ, ਉਹਦੇ ਅੰਦਰ ਐਕਟਰ ਬੜਿਆ ਵਾ, ਉਹ ਪੜ੍ਹ ਗਿਆ ਵਾ, ਲੈ ਜਾਓ ਉਹਨੂੰ ਕਿਸੇ ਵੱਡੇ ਮੁੰਡੇ ਵਾਲੇ ਸਕੂਲ 'ਚ ਪਾਓ, ਇਹਨੂੰ ਮਾਸਟਰਾਂ ਦਾ ਡਰ ਹੋਏਗਾ। ਲਓ ਜੀ ਉੱਥੇ ਨਾ ਖਾਕੀ ਵਰਦੀ ਸਾਜੀ ਹੋਵੇ ਸਾਡੇ ਸਕੂਲ ਤੇ ਨਵੇਂ ਸਕੂਲ 'ਚ ਮੁੰਡੇ ਵਾਲੇ ਸਕੂਲ 'ਚ ਅੰਮੀ ਮਾਸਟਰ ਸਾਰੇ। ਹਾਂਜੀ ਅੰਮੀ ਛੱਡਣ ਆਏ ਆ ਤੇ ਮੈਂ ਅੰਮੀ ਦਾ ਗੁੱਟ ਫੜ ਕੇ ਕੀ ਕਹਿ ਰਿਹਾ, ਤੇਰਾ ਹੁਕਮ ਨਾ ਹੁੰਦਾ ਤੇ ਮਾਂ ਇੱਥੇ ਕਦੇ ਵੀ ਨਹੀਂ ਸੀ ਆਉਣਾ। ਮੈਂ ਜਾ ਤੇਰੇ ਗੱਲ ਦੀ ਲੱਜ ਰੱਖਾਂਗੇ। ਜੇਲ੍ਹ 'ਚ ਜਿੰਨੀ ਦੇਰ ਸਾਨੂੰ ਦਾਣਾ ਪਾਣੀ ਚੰਗਾ ਮਿਲੇਗਾ ਤੇ ਰਹਿ ਲਾਂਗੇ, ਨਹੀਂ ਤੇ ਰੱਬ ਦੀ ਸਹੁੰ ਸਾਰੇ ਹੀ ਜਾੜ ਕੇ ਰੱਖ ਦੂੰ। ਕਹਿੰਦਾ ਯਾਰ ਬਾਜੀ ਕੀ ਕਰ ਰਿਹਾ ਤੁਹਾਡਾ ਬੱਚਾ? ਪਹਿਲਾਂ ਹੀ ਦੇਣਾ ਜੇ ਤੇ ਤੁਹਾਡਾ ਬੱਚਾ ਕਰ ਕੀ ਰਿਹਾ ਵਾ? ਮਾਂ ਦੇ ਸਾਹਮਣੇ। ਹਾਂਜੀ ਅੰਮੀ ਨੇ ਮੇਰੀ ਇੱਕ ਛੱਡੀ ਤੇ ਮੈਂ ਕਿਸੇ ਮੁੰਡੇ ਵਾਲੇ ਐਵੇਂ ਵੇਖ ਲਿਆ, ਇੱਥੇ ਮਾਂ ਖਲੋਤੀ ਏ ਵੈਰੀਓ, ਉਹ ਇਹਨੂੰ ਜਾਣ ਦੇ।
ਫੇਰ ਜੱਗਾ ਤੁਹਾਡੇ ਕੋਲ ਹੀ ਆ। ਇੱਕ ਵਾਰੀ ਮਾਂ ਮੇਰੇ ਹੱਥ ਖੋਲ ਦੇ ਤੇ ਮੈਂ ਕਹਿੰਦੀ ਤੇਰੇ ਹੱਥ ਖੋਲ ਲਈਏ, ਇੱਕ ਛੱਡੀ ਮੈਨੂੰ ਮੇਰੇ ਅਗਲੇ ਦਿਨ ਸਾਜੀ ਹੁਣ ਵਰਦੀ ਪਾ ਕੇ ਤੇ ਮੈਂ ਸਕੂਲ ਚ ਆਇਆ ਵਾਂ ਜੀ। ਸਕੂਲ ਚ ਆਇਆ ਤੇ ਹੁਣ ਮੈਂ ਵੇਖਿਆ ਵੀ ਉਹ ਸਕੂਲ ਦਾ ਯੂਨੀਫਾਰਮ ਤੇ ਮੈਂ ਸਮਝਿਆ ਵੀ ਇਹ ਕੈਦੀਆਂ ਦੀ ਵਰਦੀ ਆ। ਤੇ ਮੈਨੂੰ ਨਹੀਂ ਪਤਾ ਵੀ ਉਹ ਟੀਚਰ ਸਨ ਸਕੂਲ ਕਿਸੇ ਕਲਾਸ ਦੇ। ਤੇ ਮੈਂ ਉਹਨਾਂ ਨੂੰ ਕਹਿ ਡਿਆ ਇੱਥੇ ਤੇ ਕੈਦੀ ਦੇ ਲਿਖਿਆ ਹੁੰਦਾ ਨੰਬਰ, ਜੱਗੇ ਦੇ ਡਰ ਦੀ ਵਜ੍ਹਾ ਤੋਂ ਜੱਗੇ ਦੀ ਵਰਦੀ ਦੇ ਨੰਬਰ ਨਹੀਂ ਲਿਖਿਆ ਸਾਹਿਬ। ਜਿੰਨੀ ਦੇਰ ਸੈਂਟਰ ਜੇਲ੍ਹ 'ਚ ਜੱਗਾ ਹੈਗਾ ਓਏ ਕੋਈ ਥਾਣੇ ਦਾ ਖਾਣਾ ਨਹੀਂ ਖਾਏਗਾ। ਉਹ ਜੱਗੇ ਦੇ ਘਰੋਂ ਆਏਗਾ। ਉਹਨੇ ਕਿਹਾ ਕੰਨ ਫੜ ਤੂੰ ਕਿੱਥੋਂ ਘਰ 'ਚ ਉਹਨੇ ਮੈਨੂੰ ਛੰਡਿਆ, ਮੇਰੇ ਮੂੰਹ 'ਚ ਖੂਨ। ਮੈਨੂੰ ਪਤਾ ਨਹੀਂ ਸੀ ਵੀ ਉਹ ਟੀਚਰ ਹੈ। ਉਹਨੇ ਸੁਥਰਾ ਛੰਡਿਆ ਮੈਨੂੰ। ਕਿਸ ਕਲਾਸ ਕੇ ਸਟੂਡੈਂਟ? ਚਲੋ ਬਾਜਵਾ ਸਾਹਿਬ। ਮੈਂ ਕਿਹਾ ਬਾਜਵਾ ਸਾਹਿਬ ਸਰ। ਉਹਦੇ ਨੇ ਕਿਹਾ ਸਰ ਕੀ ਤੁਹਾਡਾ ਸਟੂਡੈਂਟ ਇੰਨੀ ਓਵਰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ। ਮੈਂ ਕਿਹਾ ਬਦਤਮੀਜ਼ੀ ਤੇ ਕਿਤੇ ਨਹੀਂ ਸਾਹਿਬ। ਉਹ ਸਾਹਿਬ ਨੇ ਵੀ ਬਾਲਿਆ ਲੰਮੇ। ਕਹਿੰਦੇ ਇਹ ਵੀ ਪੂਰੇ ਸਕੂਲ ਚ ਰਾਈ ਬਣ ਗਏ। ਰਾਈ ਸਾਹਿਬ ਬਣ ਗਏ। ਅੱਛਾ ਹੁਣ ਸਾਹ ਜੀ ਅੱਗੇ ਨਾ ਇੱਕ ਕਰੈਕਟਰ ਇੱਕ ਸੀਨ ਯਾਦ ਆ ਗਿਆ ਵੀ ਮੈਂ ਨਾ ਯਾਰ ਇੱਥੇ ਨਾ ਹੁਣ ਇੱਥੇ ਮੈਨੂੰ ਸਜ਼ਾ ਦਿੱਤੀ ਨਾ ਉਹਨਾਂ ਨੇ। ਬਾਜਵਾ ਸਾਹਿਬ ਨੇ ਸਾਡੇ ਜਿਹੜੇ ਟੀਚਰ ਸਨ ਉਹਨਾਂ ਨੇ ਸਜ਼ਾ ਦਿੱਤੀ। ਨਾਲ ਇੱਕ ਮੁੰਡੇ ਹੋਰ ਦੇ ਵੀ ਕੰਨ ਫੜੇ। ਅੱਛਾ ਉਹ ਹੁਣ ਮੇਰੇ ਨਾਲ ਵੇਖ ਰਿਹਾ ਤੇ ਮੈਂ ਹੁਣ ਉਹਦੀਆਂ ਗੱਲਾਂ ਵੀ ਆਪ ਹੀ ਕਰੀ ਜਾਣਾ ਵੀ ਉਹ ਮੁਸਤਫਾ ਕਰੈਸ਼ੀ ਹੈ ਤੇ ਮੈਂ ਰਾਈ ਸਾਹਿਬ। ਮੈਨੂੰ ਕਹਿਣ ਡਿਆ ਮੈਂ ਹੁਣ ਮੁਸਤਫਾ ਕਰੈਸ਼ੀ ਬਣ ਗਿਆ, ਆਪਣੇ ਆਪ ਨੂੰ ਜਵਾਬ ਦੇਣ ਡਿਆ ਰਾਈ ਸਾਹਿਬ। ਕੰਨ ਫੜੇ ਨੇ ਮਜ਼ਾ ਆਇਆ ਏ ਸੋਹਣਿਆ, ਆਖਿਆ ਸੀ ਨਾ ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ ਸੋਹਣਿਆ, ਸਾਰੇ ਹੀ ਮਾਰ ਦਿਆਂਗਾ। ਅੱਗੋਂ ਮੈਂ ਉਹਨੂੰ ਜਵਾਬ ਦੇਣਾ ਰੌਲਾ ਇੱਕੋ ਹੀ ਨਹੀਂ ਓਏ। ਓਏ ਕੰਨ ਛੁੱਟਣ ਦੀ ਦੇਰ ਆ। ਓਏ ਸਾਹਿਬ ਨਾਲ ਵੀ ਨਿਬੜ ਲੈਣੇ ਤੇ ਪਿੱਛੋਂ ਠੁੱਡ ਪਿਆ ਸੱਜ ਮੈਂ ਪਰਲੇ ਪਾਸੇ ਡਿੱਗਿਆ। ਅੱਛਾ ਆਪੇ ਹੀ ਕਰ ਰਿਹਾ ਸੀ। ਹਾਂਜੀ। ਔਰ ਇਹ ਕੈਸੀ ਮਜ਼ੇਦਾਰ ਚੀਜ਼ ਹੈ ਵੀ ਸਕੂਲੇ ਜੋ ਦੋ ਬੱਚੇ ਕਰੈਕਟਰ ਦਾ ਨਿਕਲ ਆਏ। ਹਾਂਜੀ ਤੇ ਇਹ ਸਾਰੀ ਸਟੋਰੀ ਮੌਲਾ ਜੱਟ ਵਾਲੀ ਤੇ ਨੂਰੀ ਨੱਤ ਦੀ ਸਕੂਲ ਚ ਹੋਵੇ। ਯਾਰ ਕੀ ਮਜ਼ਾ ਵੀ ਉਹ ਜਾ ਕੇ ਤੇ ਹੈਡਮਾਸਟਰ ਨੂੰ ਜਾ ਕੇ ਕਹੇ ਓਏ ਦੋਤਰੇ ਪੋਤਰੇ ਪੜਾ ਕੇ ਆਪ ਸ਼ਰੀਫ ਹੋ ਗਿਆ ਝੂਠਿਆ ਮਲਕਾ। ਰਾਤੀ ਵੀ ਉੱਥੇ ਬੈਠਾ ਸੀ ਨਾ ਭਾਈ ਅਲੀ ਪਾਸ ਆਇਆ ਸੀ ਤੇ ਗੱਲ ਸ਼ੁਰੂ ਹੋਈ ਮੌਲਾ ਜੱਟ ਦੀ। ਤੇ ਮੈਂ ਕੀ ਮਜ਼ਾ ਲਿਆ ਉਹੀ ਗੱਡ ਵਾਲੀ ਗੱਲ ਤੋਂ। ਮੌਲਾ ਜੱਟ ਫਿਲਮ ਦਾ ਮੈਂ ਉਹਨੂੰ ਕਿਹਾ ਭਾਜੀ ਇਹ ਨਾ ਕਾਮੇਡੀ ਫਿਲਮ ਆ। ਕਹਿੰਦਾ ਨਹੀਂ ਯਾਰ ਉਹ ਬੜੀ ਐਕਸ਼ਨ ਹੀ ਹੋ। ਮੈਂ ਕਿਹਾ ਭਾਜੀ ਇਹ ਕਾਮੇਡੀ ਆ, ਡਾਇਲੋਗ ਉਹਦੇ ਸਾਰੇ ਚੇਜ਼ੇਬਾਜ਼ ਡਾਇਲੋਗ ਆ ਉਹਦੇ ਸਾਰੇ। ਸਭ ਤੋਂ ਫਰੀਦ ਖਾਨ ਜਿਹੜਾ ਪੂਰੀ ਫਿਲਮ 'ਚ ਜਿਹੜਾ ਇੱਕ ਐਸਾ ਡਾਇਲੋਗ ਹੈ ਨਾ ਸੁਲਤਾਨ ਰਾਏ ਸਾਹਿਬ ਦਾ ਵੀ ਜਿਹਨੇ ਮੈਨੂੰ ਮਾਰਤਾ ਡਾਇਲੋਗ ਨੇ ਕਿ ਯਾਰ ਇਹ ਕਿੱਦਾਂ। ਉਹ ਜਦੋਂ ਗੱਡ ਫਸੀ ਹੁੰਦੀ ਨਾ ਤੇ ਮੌਲਾ ਜੱਟ ਆਹਾ ਵੀ ਉਹਨੇ ਕਿਹਾ ਏ ਸ਼ੁਕਰ ਕਰ ਮੌਲਾ ਪਿੰਡੋਂ ਬਾਹਰ ਹੀ ਵੀ ਤੂੰ ਆ ਗਿਆ। ਦੀਪ ਸਾਹਿਬ ਨੂੰ ਕਹਿੰਦੀ ਸ਼ੁਕਰ। ਯਾਨੀ ਇਹ ਮੌਲੇ ਦਾ ਸੈਟਅਪ ਆ ਤੇ ਨੂਰੀ ਨੱਤ ਦਾ ਇਹ ਸੈਟਅਪ ਆ ਵੀ ਕੀ ਉਹਦਾ ਬਿਲਡਅਪ ਦਿਖਾਇਆ ਤੇ ਇਹ ਉਹ ਕਰੈਸ਼ੀ ਸਾਹਿਬ ਦਾ। ਤੇ ਹੁਣ ਗੱਡ ਫਸ ਗਈ ਆ ਤੇ ਘੋੜੇ ਤੇ ਮੌਲੇ ਜੱਟ ਨੂੰ ਲੱਭਣ ਜਾ ਰਿਹਾ ਨੂਰੀ ਨੱਤ ਸਾਹਿਬ ਕਰੈਸ਼ੀ ਸਾਹਿਬ। ਤੇ ਅੱਗੇ ਦੇਖਿਆ ਉਹ ਜਿਹੜੀ ਪੁਲੀ ਤੇ ਗੱਡ ਫਸੀ ਹੈ ਤੇ ਉੱਥੇ ਘੋੜੇ ਤੋਂ ਉਤਰ ਕੇ ਨਾ ਤੇ ਇੰਜ ਇੱਧਰ ਨੂੰ ਪਾਟਾ ਕਰਕੇ ਇੰਜ ਕਰਕੇ ਕਹਿੰਦੇ ਕੀ ਹੋਇਆ ਇੱਥੇ। ਤੇ ਉਹ ਕਹਿੰਦਾ ਚੌਰੀ ਸਾਹਿਬ ਗੱਡ ਫਸ ਗਈ ਹੈ। ਤੇ ਦੇਖਦੇ ਨੇ ਤੇ ਉਹਨੂੰ ਢੱਗੇ ਮਾਸ਼ਾਅੱਲਾ ਜਿਹਨੀ ਆਮ ਢੱਗਿਆਂ ਨਾਲੋਂ 2 ਗੁਣਾ ਵੱਡੇ ਬੋਲਦ ਟੈਪ ਉਹ 2 ਤੇ ਗੱਡ ਨਹੀਂ ਨਿਕਲਦੀ। ਤੇ ਉਹਨੂੰ ਕਹਿੰਦੇ ਓਏ ਇਸ ਗੱਡ ਨੂੰ ਕਿਸੇ ਜਵਾਨ ਦਾ ਮੋਢਾ ਚਾਹੀਦਾ ਹੈ, ਖੋਲ ਦੇ ਇੱਕ ਢੱਗਾ। ਹੁਣ ਤੁਸੀਂ ਆਪ ਹੀ ਕਿਹਾ ਭਾਜੀ ਕਿ ਇੱਕ ਢੱਗਾ ਖੋਲ ਦੇ। ਆਪ ਹੀ ਕਿਹਾ ਨਾ, ਕਿਸੇ ਨੇ ਤਾਂ ਨਹੀਂ ਉਹਨੂੰ ਕਿਹਾ ਵੀ ਇੱਕ ਖੋਲ ਦੇ। ਤੂੰ ਪਹਿਲੇ ਕਿਹਾ ਵੀ ਦੋਵੇਂ ਖੋਲ ਦੇ। ਕਹਿੰਦੇ ਖੋਲ ਦੇ ਇੱਕ ਢੱਗਾ। ਤੇ ਕਿਉਂ ਖੋਲਦੇ ਵੀ ਇਸ ਗੱਡ ਨੂੰ ਕਿਸੇ ਜਵਾਨ ਦਾ ਮੋਢਾ ਚਾਹੀਦਾ। ਇਹ ਸਟੇਟਮੈਂਟ ਦੇ ਕੇ ਭਾਜੀ ਹੁਣੀ ਤੇ ਹੁਣ ਧੱਕਾ ਲਾ ਰਹੇ ਨੇ ਤੇ ਗੱਡ ਕੱਖ ਵੀ ਨਹੀਂ ਹੋ ਰਹੀ। ਤੇ ਨਾਲ ਦੇ ਪਾਸੇ ਦੇਖਿਆ ਤੇ ਢੱਗੇ ਹੁਣੀ ਆਰਾਮ ਨਾਲ ਸਿਗੜ ਲਾ ਖੜੇ। ਮਤਲਬ ਉਹ ਢੱਗਾ ਬਿਲਕੁਲ ਆਰਾਮ ਨਾਲ ਖੜਾ ਤੇ ਆਪ ਕੱਲੇ ਆ ਜਾਏ ਕਿਤੇ। ਉਹਨੂੰ ਕਹਿੰਦੇ ਐ ਹੁਣ ਕੀ ਪਹਿਲੇ ਜਵਾਨ ਦਾ ਮੋਢਾ ਚਾਹੀਦਾ। ਤੈਨੂੰ ਕਹਿੰਦੇ ਇਹਨੂੰ ਕਹਿ ਆਪਣੇ ਹਿੱਸੇ ਦਾ ਜ਼ੋਰ ਲਾ। ਯਾਰ ਫਰੀਦ ਕਾ ਕੀ ਹੈ ਯਾਰ ਸਾਜੇ ਪੂਰੀ ਸੁਣਾਈ ਉਹਦਾ ਹੈ। ਕਹਿੰਦੇ ਯਾਰ ਇਹਨੂੰ ਕਹਿ ਆਪਣੇ ਹਿੱਸੇ ਦਾ ਜ਼ੋਰ ਲਾ। ਤੇ ਐਂਡ ਵਾਲੀ ਗੱਲ ਹੋਈ ਆ ਕਿਹੜੀ ਗੱਲ ਆ ਵੀ ਫਿਰ ਕਾਹਦਾ ਜਵਾਨ ਦਾ ਮੋਢਾ ਦਿਓ ਜੇ ਉਹਦੇ ਜ਼ੋਰ ਲਾਉਣਾ। ਤੇ ਉਹ ਵੀ ਜ਼ੋਰ ਲਾ ਰਿਹਾ ਤੇ ਭਾਜੀ ਹੁਣੀ ਆਪ ਵੀ ਲਾ ਰਹੇ ਤੇ ਗੱਡ ਨਹੀਂ ਹਿਲ ਰਹੀ। ਤੇ ਫਰੀਦ ਖਾਨ ਇੱਕਦਮ ਇੰਝ ਹੋਇਆ ਵੀ ਗੱਡ 'ਚ ਜਿਵੇਂ ਪਿੱਛੋਂ ਕੋਈ ਬਾਸੀ ਵੱਜ ਗਈ। ਆ ਗੱਡ ਹੋ ਗਿਆ। ਤੇ ਹੁਣ
ਕੁਰੈਸ਼ੀ ਸਾਹਿਬ ਥੱਲੇ ਮੂੰਹ ਆ ਤੇ ਉਹਨਾਂ ਦੇ ਉਹਨੂੰ ਕਨਫਰਮ ਆ ਵੀ ਨਾ ਤੇ ਮੇਰੇ 'ਚ ਹੀ ਇੰਨੀ ਜਾਨ ਸੀ ਨਾ ਗੱਡ 'ਚ ਹੀ ਆ, ਇਹ ਕੋਈ ਹੋਰ ਆ ਨਾਲ ਦੇ ਪਾਸੇ ਐਟਮ, ਹਾਂ ਤਾਕਤ ਕੋਈ ਹੋਰ ਆ। ਇਹ ਕੋਈ ਹੋਰ ਤਾਕਤ ਆ। ਤੇ ਉਹ ਹੁਣ ਇਹ ਸੋਚ ਕੇ ਨਾ ਐ ਕਰਦੇ ਨੇ ਤੇ ਉਧਰੋਂ ਰਾਈਜ਼ ਆਏ ਹੈ ਤੇ ਯਾਰੀ ਹੁਣ ਮਿੱਟੀ ਭਾਜੀ ਹੁਣੀ ਕੁਰੈਸ਼ੀ ਸਾਹਿਬ ਗੱਡ ਰਾਈ ਸਾਹਿਬ ਨੇ ਆ ਕੇ ਕਢਵਾਈ ਹੈ ਤੇ ਉਹ ਕਹਿੰਦਾ ਔਕਾਤ ਤੋਂ ਵੱਧ ਵਜ਼ਨ ਨੂੰ ਮੋਢਾ ਨਹੀਂ ਦੇਈਦਾ ਜਵਾਨਾ। ਸਭ ਕਹਿ ਰਹੇ ਰਾਈ ਸਾਹਿਬ ਕਹਿ ਰਹੇ ਔਕਾਤ ਤੋਂ ਵੱਧ ਵਜ਼ਨ ਨੂੰ ਮੋਢਾ ਨਹੀਂ। ਤੇ ਹੁਣ ਅੱਗੋਂ ਕੁਰੈਸ਼ੀ ਸਾਹਿਬ ਕਹਿੰਦੇ ਸੋਹਣਿਆ ਪਾਂਡੀ ਯਾਰ ਕਿੱਥੇ ਹੀਰੋ ਜੁਗਤ ਹੈ। ਪੱਲੇਦਾਰ ਕਿ ਤੇਰੀ ਜਿੰਨੀ ਜਾਣ ਪਾਂਡੀ ਹੁੰਦੇ ਨਾ ਪੱਲੇਦਾਰ ਹੁੰਦੇ 200 ਕਿਲੋ ਵਜ਼ਨ ਚੁੱਕਿਆ ਧੱਕਾ ਲਾ ਰਹੇ ਰੇੜੀਆਂ ਨੂੰ। ਤੇ ਆਏ ਹੁਣ ਕਾਮੇਡੀ ਨਹੀਂ ਕਹਿੰਦੇ ਸੁਣਿਆ ਪਾਂਡੀ ਹੈ ਕਹਿੰਦੇ ਓਏ ਬਸ ਕਰ ਓਏ ਨਾਂ ਦੱਸ ਦਿੱਤਾ ਤੇ ਤੈਨੂੰ ਤਾਪ ਚੜ ਜਾਏਗਾ। ਤੇ ਹੁਣ ਕੁਰੈਸ਼ੀ ਸਾਹਿਬ ਥੱਲੇ ਨਿਕਲਦੇ ਗੱਜ ਦੇ ਬੜੇ ਨੇ ਪਰ ਵਸਦਾ ਕੋਈ ਨਹੀਂ ਵਸ ਪਿਆ ਤੇ ਨੱਕ ਨੱਕ ਡੁੱਬ ਜਾਏਗਾ ਹੈ ਨਾ। ਤੇ ਕਹਿੰਦਾ ਓਏ ਦਿਲ ਤੇ ਕਰਦਾ ਏ ਤੈਨੂੰ ਆਪਣਾ ਦੁਸ਼ਮਣ ਮੰਨ ਲਾ, ਪਰ ਅੱਜ ਫਿਰ ਮੈਂ ਇੱਕ ਤੇਰੇ ਤੋਂ ਵੀ ਵੱਡੇ ਬਦਬਖਤ ਵੱਲ ਜਾ ਰਿਹਾ। ਇਹ ਹੁਣ ਕੁਰੈਸ਼ੀ ਸਾਹਿਬ ਕਹਿ ਰਹੇ ਨੇ ਅਗਲੀ ਗੱਲ ਅੱਗੋਂ ਹੁਣ ਮੌਲਾ ਜੱਟ ਸਾਹਿਬ ਨੇ ਵੀ ਸੁਲਤਾਨ ਰਹੀ ਮੌਲਾ ਜੱਟ 21 ਪਿੰਡਾਂ ਦੀ ਸਰਦਾਰੀ ਗੰਡਾਸਾ ਹੈ। ਤੇ ਉਹ ਕਹਿੰਦਾ ਪਰ ਮੈਂ ਤੈਨੂੰ ਆਪਣਾ ਦੁਸ਼ਮਣ ਮੰਨ ਲਾ, ਪਰ ਅੱਜ ਮੈਂ ਤੇਰੇ ਤੋਂ ਵੀ ਇੱਕ ਵੱਡੇ ਬਦਬਖਤ ਵੱਲ ਜਾ ਰਿਹਾ। ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਤੇ ਹੁਣ ਅੱਗੋਂ ਯਾਰ ਡਾਇਲੌਗ ਸੁਣੀ ਜਿਹੜਾ ਹੁਣ ਮੈਂ ਤੈਨੂੰ ਕਿਹਾ ਵੀ ਮੈਂ ਮਰ ਗਿਆ। ਕਹਿੰਦੇ ਕਹਿੰਦੇ ਓਏ ਅੱਗੇ ਤੋਂ ਮਿਲੇ ਤੇ ਨਸਣ ਦਾ ਬਹਾਨਾ ਲੱਭ ਕੇ ਆਈ, ਨਾਲੇ ਮੈਂ ਵੀ ਤੈਨੂੰ ਇਸ ਤੋਂ ਬਾਅਦ ਛੱਡ ਰਿਹਾ। ਮੈਨੂੰ ਇੱਕ ਜ਼ਰੂਰੀ ਕੰਮ ਮਰ ਗਈ ਯਾਰ ਇਹ ਕਿਹੜਾ ਮੌਲਾ ਜੱਟ ਤੈਨੂੰ ਵੀ ਦੱਸ ਸਾਜੀ ਇੱਕ ਟਾਈਮ ਨਾ ਯਾਰ ਇਹਦੀ ਜਗ੍ਹਾ ਤੇ ਕੋਈ ਹੋਰ ਡਾਇਲੌਗ ਰੱਖ ਲੈਂਦੇ ਹੈ ਵੀ ਯਾਰ ਮੈਂ ਤੈਨੂੰ ਜਾਣਦਾ ਨਹੀਂ, ਤੂੰ ਐਵੇਂ ਬੇਮੌਤਾ ਨਾ ਮਾਰੇ ਜੇ, ਐਵੇਂ ਮੈਂ ਕਿਸੇ ਦਾ ਧੀ ਏਦਾਂ ਦੀ ਗੱਲ ਕਰ ਲਓ। ਤੇ ਉਹ ਰਾਈ ਸਾਹਿਬ ਨੇ ਕਹਿਣਾ ਓਏ ਅੱਗੇ ਤੋਂ ਮਿਲੇ ਤੇ ਨਸਲ ਦਾ ਬਹਾਨਾ ਲੱਭ ਕੇ ਆਈ, ਅੱਜ ਮੈਂ ਤੈਨੂੰ ਇਸ ਤੋਂ ਛੱਡ ਰਿਹਾ। ਮੈਨੂੰ ਇੱਕ ਜ਼ਰੂਰੀ ਕੰਮ ਯਾਰ ਕਿਹੜਾ ਜ਼ਰੂਰੀ ਕੰਮ ਉਸ ਟਾਈਮ ਉਹ ਆ ਵੀ ਜਿੰਨੇ ਮੋਢਾ ਲਾ ਕੇ ਗੱਡ ਘਟਾ ਕੇ ਜੋ ਕਹਿ ਰਹੇ ਨੇ ਕਿ ਮੈਨੂੰ ਵੀ ਇੱਕ ਜ਼ਰੂਰੀ ਕੰਮ। ਅੱਛਾ ਮੈਂ ਸਾਡੀ ਮਰ ਗਿਆ। ਇੰਜੀ ਨਾ ਮੇਰੇ ਏਰੀਏ ਦੇ ਲਾਗੇ ਨਾ ਲੋਕ ਮੇਰੇ ਕੋ ਡਾਇਲਾਗ ਸੁਣਦੇ ਸੀ ਫਨਕਾਰਾਂ ਦੀਆਂ ਮੁਖਤਲਿਫ। ਉੱਥੇ ਇੱਕ ਨੰਨਾ ਸੀ, ਸਰਦਾਰ ਸੀ, ਸਾਹਮਣੇ ਖਾਲਾ ਮਜੀਦਾ ਸਾਡੇ ਰਹਿੰਦੀ ਹੁੰਦੀ ਬੀਬੀ ਸੀ ਉਹਨੂੰ ਕਹਿੰਦੇ। ਉਹ ਸਾਰੇ ਮੁੰਡੇ ਨਾ ਸਟੈਪਰਾਂ ਵਾਲੇ ਦੇ ਵੀ ਮੇਰੇ ਕੋਲ ਡਾਇਲਾਗ ਸੁਣਨੇ। ਤੇ ਅੱਬੂ ਦੇ ਨਾ ਹੁਣ ਘਰ ਮਹਿਮਾਨ ਆਏ ਆ। ਅੱਬੂ ਸਬਜ਼ ਮੰਡੀ ਸੌਦਾ ਵੇਚਦੇ ਸੀ। ਘਰ ਮਹਿਮਾਨ ਆਏ ਤੇ ਅੱਬੂ ਕਹਿੰਦੇ ਆ ਪੈਸੇ ਲੈ 2 ਕਿਲੋ ਦੁੱਧ ਲੈ 2 ਬੋਤਲਾਂ ਲੈ ਗਿਆ ਲਾਲ 2 ਸੋਡਾ ਬਣਾਉਣਾ ਤੇ ਜਲਦੀ ਆਉਣਾ। ਆੜਤੀ ਬੈਠੇ ਤੇ ਮੈਨੂੰ ਉਹਨਾਂ ਨਾਲ ਕੰਮ ਹੈਗਾ। ਤੇ ਅੰਮੀ ਕਹਿ ਰਹੀ ਹੈ ਵੀ ਇਹਨੂੰ ਨਾ ਭੇਜਣ, ਲੋਕਾਂ ਨੇ ਘੇਰ ਦੇਣਾ, ਤੁਹਾਡੇ ਆੜਤੀ ਇੰਝ ਹੀ ਜਾਣੇ ਆ। ਉਹ ਤਾਂ ਅੱਬੂ ਮੈਨੂੰ ਗੁੱਸੇ ਨਾਲ ਕਹਿੰਦੇ ਜਲਦੀ ਆਉਣਾ। ਮੈਂ ਤੁਹਾਨੂੰ ਦੱਸਦਾ, ਮੈਂ ਕਿਹਾ ਅੱਬੂ ਜੀ ਮੈਂ ਆਇਆ। ਤੇ ਲੋਕੀ ਨੇ ਮੇਰੇ ਕੋਲ ਤਾਂ ਪੈਸੇ ਫੜ ਲੈਂਦੇ ਸੀ ਵੀ ਇਹ ਪਹਿਲੇ ਡਾਇਲਾਗ ਸੁਣਾ ਫਿਰ ਤੈਨੂੰ ਤੇਰੇ ਪੈਸੇ ਦੇਣੇ। ਉਹਨਾਂ ਪੈਸਿਆਂ ਨਾਲ ਹੋਰ ਕਿੰਨੇ ਪੈਸੇ ਹੋ ਜਾਂਦੇ ਸੀ। ਕੋਈ 5 ਰੁਪਏ ਦੇ ਰਿਹਾ, ਕੋਈ 2 ਰੁਪਏ ਦੇ ਰਿਹਾ, ਕੋਈ ਰੁਪਈਆ ਦੇ ਰਿਹਾ। ਉਹ ਮੇਰੀ ਹੱਥ ਮੁੱਠ ਭਰ ਜਾਣੀ ਪੈਸਿਆਂ ਨਾਲ ਜੀ। ਦੋਈ ਮੈਂ ਘਰੋਂ ਜਾਣਿਆ ਦੁੱਧ ਲੈਣ ਤੇ ਬਾਹਰ ਮੇਨ ਰੋਡ ਦੇ ਉੱਤੇ ਨਾ ਮੈਨੂੰ ਬੰਦੇ ਪੈ ਗਏ ਜੀ। ਲਾਡੀ ਸਾਹਿਬ, ਮੇਰਾ ਨਾਮ ਲਾਡੀ ਲੈਂਦੇ ਹੁੰਦੇ ਸਰ। ਲਾਡੀ ਸਾਹਿਬ ਕੋਈ ਡਾਇਲਾਗ ਸੁਣਾਓ। ਐਵਰੇ ਕਰ ਤੈਨੂੰ ਪੈਸੇ ਦੇਣੇ, ਪਹਿਲੇ ਡਾਇਲਾਗ ਸੁਣਾ। ਮੈਨੂੰ ਭੁੱਲ ਗਏ, ਸਾਰਾ ਆੜਤੀ ਭੁੱਲ ਗਏ, ਉਸਤਾਦ ਜੀ ਬੰਦੇ ਸਾਰੇ ਭੁੱਲ ਗਏ। ਤੇ ਮੈਂ ਕਿਹਾ ਠੀਕ ਆ ਸੁਣਾਉਂਦੇ ਹਾਂ ਜੀ। ਤੇ ਦੁਪੱਟਾ ਜਾਂ ਸਾਫਾ ਐਵੇਂ ਅਕਸਰ ਮੈਂ ਅੰਮੀ ਦਾ ਨਾ ਛਾਪੜ 'ਚ ਪਾ ਕੇ ਨਾਲ ਰੱਖੇ ਨੇ ਕਿਤੇ ਪੜਨਾ ਪਏ। ਰੱਖਿਆ ਹੋਣਾ ਨਾਲ ਐ ਛਾਪੜ 'ਚ ਫੜ ਕੇ ਯਾਰ। ਵਾਹ ਲੋ ਜੀ ਮੈਂ ਇੰਜ ਕਰਕੇ ਸਾਫਾ ਪਾਇਆ ਵਾ। ਤੇ ਉਹ ਫਿਲਮ ਹੈਗੀ ਆ ਫਿਲਮ ਪੁੱਤਰ ਜੱਗੇ ਦਾ ਰਾਈ ਸਾਹਿਬ ਦੀ। ਮੈਂ ਇੰਜ ਕਰਕੇ ਫਰੇਮ ਬਣਾਇਆ ਤੇ ਮੈਂ ਕਿਹਾ ਥਾਣੇ ਦੇ ਵਿੱਚ ਸੀਨ ਹੋ ਰਿਹਾ। ਰਾਈ ਸਾਹਿਬ ਹਮਾਇੂ ਕੁਰੈਸ਼ੀ ਸਾਹਿਬ ਨੂੰ ਕੀ ਕਹਿ ਰਹੇ ਨੇ। ਜੇਲ੍ਹ ਦੇ ਫੱਟੇ ਦੇ ਤੇਰੀ ਫੋਟੋ ਵੇਖ ਕੇ ਆਇਆ ਓਏ, ਸਾਂਦਲ ਤੇਰਾ ਨਾਂ ਹੈ। ਅੱਗੋਂ ਹਮਾਇੂ ਸਾਹਿਬ ਵਾਹ ਵਾਹ
ਮੌਤ ਦਾ ਦੂਜਾ ਨਾਮ ਸਾਂਦਲੀਏ। ਇਹ ਦੱਸ ਤੂੰ ਕੌਣ ਹੈ? ਉਹ ਸਾਂਦਲ ਜਿਸ ਪੈਨ ਦਾ ਤੂੰ ਵੀਰ ਮਾਰਿਆ ਹੈ, ਓਏ ਉਸ ਪੈਨ ਨੇ ਮੈਨੂੰ ਭੇਜਿਆ ਹੈ ਵੀ ਇਹ ਵੰਗਾ ਉਸ ਬਦਮਾਸ਼ ਦੀਆਂ ਬਾਹਾਂ 'ਚ ਪਾ ਦੇ। ਹੁਣ ਇਹ ਦੱਸ ਓਏ, ਇਹ ਵੰਗਾ ਤੂੰ ਆ ਪਾਵੇਂਗਾ ਜਾਂ ਗੁੱਜਰ ਬਾਹਾਂ ਬਣ ਕੇ ਪਾਵੇ? ਓਏ ਅੱਗੇ ਹੋ ਮਈਓ ਸਾਹਿਬ। ਬੀਣੀ ਤੇਰੀ ਵੀ ਬਹੁਤ ਸੋਹਣੀ ਏ ਗੁਜਰਾ, ਜੇ ਚੂੜੀਆਂ ਤੇਰੀਆਂ ਬਾਹਾਂ 'ਚ ਛਣਕਣ ਤੇ ਜੇਲ੍ਹ ਦੇ ਛੜਿਆਂ ਦੀ ਮੌਜ ਬਣ ਜਾਏਗੀ। ਪਿਛਵਾ ਰਾਏ ਸਾਹਿਬ ਵੱਜਦੇ ਜੇਲ੍ਹ 'ਚ ਜਾ ਕੇ ਪਿੱਛੇ ਰਾਏ ਸਾਹਿਬ ਨਾਲ ਇੱਕ ਹਵਾਰੀ ਹੁੰਦਾ। ਰਾਏ ਸਾਹਿਬ ਨੂੰ ਕਹਿੰਦੇ, ਓ ਰਾਜੂ, ਓ ਜੇਲ੍ਹ ਦਾ ਕੁੰਡਾ ਲਾ, ਓ ਪੁਲਸਾਂ ਬਾਰੀ ਪਲੇਟਾਂ ਕਰਨਗੀਆਂ। ਅੱਜ ਸਾਂਦਲ ਦਾ ਕੱਦ ਆਪਣੇ ਪੈਰਾਂ ਤੋਂ ਥੱਲੇ ਕਰ ਦਿਆਂਗਾ। ਕਿਸ਼ਵਾ ਕਿਸ਼ਵਾ ਚੂੜੀਆਂ ਪਾਉਂਦੇ ਰਾਈ ਸਾਹਿਬ ਨੂੰ, ਚੂੜੀਆਂ ਪਾ ਕੇ ਰਾਈ ਸਾਹਿਬ ਮੈਨੂੰ ਰਾਈ ਸਾਹਿਬ ਨੂੰ ਕਹਿੰਦੇ, ਓਏ ਸਾਂਦਲ, ਜਿਸ ਵੇਲੇ ਗੁੱਜਰ ਦੇ ਸਾਹਮਣੇ ਨੰਗੇ ਹੋਏ, ਓਏ ਵੰਗਾ ਛਣਕਾ ਕੇ ਨੰਗੀ, ਨਹੀਂ ਤੇ ਤੇਰੇ ਵਜੂਦ ਤੋਂ ਬਾਵਾ ਵੱਖ ਕਰ ਦਿਆਂਗਾ। ਓਏ ਵੱਖ ਕਰ ਦਿਆਂਗਾ। ਤੇ ਇੰਨੀ ਦੇਰ 'ਚ ਨਾ ਅੱਬੂ ਪਿੱਛੇ ਆ ਗਿਆ ਨਾ, ਪਲਾਸ ਦੀ ਚੁੰਡੀ ਭਰੀ ਵਿੱਚ ਇੰਚ ਤੋਂ, ਤੇ ਮੈਂ ਕਿਹਾ, ਓਏ ਦੁਸ਼ਮਣਾ ਪਿੱਛੋਂ ਵਾਰ ਕਰਨ ਵਾਲਿਆ, ਓਏ ਤੇਰੀ ਅੱਛੀ ਦੀ ਤਾਚੀ ਇੰਜ ਕੀਤਾ ਤੇ ਹੋ ਗਿਆ ਅੱਬੂ। ਬਾਜੀ ਹੁਣ ਰਾਈ ਸਾਹਿਬ ਦੇ ਪੈ ਰਹੀਆਂ ਫਿਰ। ਅਬੂ ਕਹਿ ਰਹੇ ਹਾਂਜੀ ਬੇਟਾ ਮੇਰੀ ਐਸੀ ਬਾਜੀ ਮੈਂ ਡਿੱਗਦਾ ਜਾ ਰਿਹਾ, ਮੈਨੂੰ ਠੁੱਡੇ ਪੈ ਰਹੇ ਆ। ਤੇ ਕੀ ਹੋਇਆ, ਯੱਕ ਤਾਂ ਮੈਨੂੰ ਭੁੱਲ ਗਿਆ ਵੀ ਅੱਬੂ ਆ। ਮੈਂ ਸਿੱਧਾ ਹੋ ਗਿਆ, ਮੈਂ ਕਿਹਾ, ਓਏ ਦੁਸ਼ਮਣਾ, ਕਹਿੰਦਾ ਮੈਂ ਜੁੱਤੀ ਲੱਗ ਨਾ ਤੇਰੀ ਲੈ ਚਲਾ ਦੇਣ ਸਾਰੇ ਮੈਨੂੰ। ਮੈਂ ਘਰ ਜਾ ਕੇ ਪੇਟੀ ਦੇ ਥੱਲੇ ਵੜਿਆ ਹੋਇਆ। ਰਾਈ ਪੇਟੀ ਦੇ ਥੱਲੇ ਬਣਾ। ਐ ਸਿਸਟਮ ਸਾਰੀ। ਵਾਹ ਵਾਹ ਵਾਹ, ਕੀ ਕਹਿੰਦੇ ਯਾਰ। ਫਿਲਮਾਂ ਨਹੀਂ ਕੀਤਾ ਰਾਈ? ਇੱਕ ਵਾਰੀ ਅੱਬੂ ਦੇ ਨਾਲ ਕੋਈ ਦੋਸਤਾਂ ਦਾ ਫੰਕਸ਼ਨ ਹੋਵੇ, ਮੰਡੀ ਦੇ ਆੜਤੀ ਸੀ, ਉਹਨਾਂ ਦੀ ਸ਼ਾਦੀ ਹੋਵੇ ਸਾਡੀ। ਸਾਡਾ ਕੀ ਬਣ ਗਿਆ ਸੀ ਉਹਦੇ ਵਿੱਚ ਫੰਕਸ਼ਨ ਸੀ ਨਾ, ਫੰਕਸ਼ਨ ਸ਼ਾਦੀ ਦਾ ਸੀ ਨਾ। ਕਹਿੰਦੇ ਵੀ ਉੱਥੇ ਕਿਸੇ ਨੂੰ ਦੱਸਣਾ ਨਹੀਂ ਹੈਗਾ, ਵੀ ਤੂੰ ਉੱਥੇ ਕੋਈ ਹਰਕਤ ਨਹੀਂ ਕਰਨੀ। ਓਕੇ, ਵੀ ਤੂੰ ਐਕਟਰ ਬਣਾ, ਐਕਟਰਾਂ ਦੀਆਂ ਕਾਪੀਆਂ ਕੁਪੀਆਂ ਕਰਦਾ, ਮੈਨੂੰ ਬਿਸ਼ਤ ਨਾ ਕਰਾ ਦੀ ਉੱਥੇ। ਹਾਂ, ਮੈਂ ਕਿਹਾ ਬੜੀ ਨਹੀਂ ਕਰਾਉਣਾ। ਵਿਚਾਰਾ ਮੰਨ ਗਿਆ ਵੀ ਇਹਨੇ ਨਹੀਂ ਮੇਰੀ ਮੰਨ ਲਈ, ਵਿਚਾਰਾ ਮੰਨ ਗਿਆ। ਪਰ ਅੱਗੇ ਅੱਬੂ ਬਿਸ਼ਤ ਸਾਜੀ ਅੱਗੇ ਹੁਣ ਫਨਕਾਰ ਸ਼ੋਅ ਕਰ ਰਹੇ ਤੇ ਹੁਣ ਮੇਰੇ ਅੰਦਰ ਲੀ ਫਿਰ ਰਹੀ ਵੀ ਮੈਂ ਵੀ ਉੱਥੇ ਜਾ ਕੇ ਕੁਝ ਕਰਾਂ। ਹੁਣ ਮੈਚ 'ਚ ਕੁਛ ਕਰ, ਕੋਈ ਗਾਣੇ ਗਾ ਰਹੇ, ਕੋਈ ਨੱਚ ਰਹੀਆਂ ਕੁੜੀਆਂ ਤੇ ਅੱਬੂ ਨੇ ਮੇਰਾ ਇੰਝ ਗੁੱਟ ਫੜਿਆ, ਮੈਨੂੰ ਐਂ ਕਰਕੇ ਵੇਖਣ। ਅੱਬੂ ਨੂੰ ਨਾ ਨੀਂਦ ਆ ਜਾਂਦੀ ਸੀ। ਉਹਨਾਂ ਨੇ ਮੰਡੀ ਜਾਣਾ ਹੁੰਦਾ ਸੀ ਨਾ, ਮੰਡੀ ਵਾਲੇ ਸਬਜ਼ ਮੰਡੀ ਜਿਹੜੇ ਸੌਦਾ ਵੇਚਦੇ ਵਿਚਾਰੇ ਤਿੰਨ ਵੀ ਅੱਖ ਖੋਲ ਗਏ। ਅੱਬੂ ਨੇ ਛੱਡ ਦੇ, ਉਹਨਾਂ ਨੇ ਕਿਹਾ ਯਾਰ ਤੁਸੀਂ ਕਰੋ ਯਾਰ, ਮੈਂ ਸਵੇਰੇ ਮੰਡੀ ਜਾਣਾ ਤੇ ਤੁਸੀਂ ਬਣਾਉਣ ਲੱਗ ਕਰੋ। ਅੱਬੂ ਨੂੰ ਉਹਨਾਂ ਨੇ ਬੈਠਕ 'ਚ ਇੱਕ ਸਮਾਨਤਾ ਤੇ ਬਸ ਮੈਂ ਹੀ ਸੀ। ਮੈਂ ਜਾ ਗਿਆ, ਹੁਣ ਉਹ ਘਰ ਦੇ ਮੁੰਡੇ ਦੱਲਗ ਵਾਲੇ ਸੀ। ਮੈਂ ਕਿਹਾ ਚਾਚੂ ਮੈਂ ਵੀ ਇੱਥੇ ਥੋੜ੍ਹਾ ਜਿਹਾ ਹੱਲਾ ਗੁੱਲਾ ਕਰਨ। ਕਹਿੰਦੇ ਲੈ ਮੁਸ਼ਤਾਕ ਦਾ ਮੁੰਡਾ ਤੂੰ ਇੱਧਰ ਆ ਦਿਓ ਯਾਰ ਇਹਨੂੰ ਮੈਟ। ਸਟਾਰ ਜੀ ਬਾਅਦ ਸਮਾਂ ਫਿਰ ਤੁਹਾਡੇ ਗੜਗੀਲੇ ਦਾ ਹੀ ਸੀ। ਮੈਂ ਐਟਮਾਂ ਸੁਣਾ ਰਹੇ ਤੇ ਮੈਨੂੰ ਨਹੀਂ ਪਤਾ ਅੱਬੇ ਹੁਣੀ ਸਾਹਮਣੇ ਖਲੋਤੇ। ਉਹ ਵਿਚਾਰੇ ਇੰਝ ਕਰਨ ਡੇ, ਮੈਨੂੰ ਕਿਉਂ ਲੈ ਆਂਦਾ ਇੱਥੇ ਯਾਰ, ਮੈਨੂੰ ਵੀ ਦੋਸਤਾਂ 'ਚ ਬਿਸ਼ਤ ਕਰਾਉਣ ਡਿਆ। ਸਟਾਰ ਜੀ ਉੱਥੇ ਵੀ ਮੈਂ ਐਟਮਾਂ ਸੁਣਾ ਰਿਹਾ, ਉਹਨੇ ਸਲੀਪਰ ਅੱਬੂ ਪਾਉਂਦੇ ਜਿਹੜੇ ਖੁੱਸਾ ਟਾਈਮ ਨਾਲ ਪਿੱਛੋਂ ਕਰ ਲਈ, ਉਹ ਪਾਇਆ ਹੋਵੇ ਸਲੀਪਰ, ਉਹਨੇ ਲਾਚਾ ਬੰਨ੍ਹਦੇ ਸੀ ਅੱਬੂ ਪਿੱਛੋਂ ਲਿਆ ਕੇ ਲੱਕ 'ਚ ਪਈਆਂ ਮੇਰੇ ਥੈੜ। ਉਹ ਤੈਨੂੰ ਕਿਹਾ ਸੀ ਇੱਥੇ ਮੇਰੇ ਦੋਸਤ ਬਿਸ਼ਤ ਨਾ ਕਰਾਈ। ਮੈਂ ਕਿਹਾ ਉਸਤਾਦ ਜੀ ਮੈਂ ਵੀ ਤੁਹਾਨੂੰ ਕਿਹਾ ਸੀ, ਮੇਰੇ ਕੋਲ ਰਹਿ ਨਹੀਂ ਹੋਣਾ। ਉਸਤਾਦ ਜੀ ਅੱਛਾ ਪਿਆਰ ਸੀ ਨਾ। ਅੱਛਾ, ਰੌਲਾ ਇਹ ਹੈ ਕਿ ਸਾਡਾ ਇਹ ਵੀ ਰੌਲਾ ਸੀ ਕਿ ਮਾਂ-ਬਾਪ ਜਿਹੜੇ ਸੀ ਨਾ ਕਈ, ਉਹਨਾਂ ਨੂੰ ਇਹ ਨਹੀਂ ਸੀ ਸਮਝ ਆਉਂਦੀ ਕਿ ਯਾਰ ਇਹ ਜੋ ਕਰ ਰਿਹਾ ਨਾ, ਇਹਨੂੰ ਅਸੀਂ ਅੱਗੋਂ ਇਹਨੂੰ ਦਈਏ, ਇਹਨੂੰ ਰਸਤਾ ਦਈਏ। ਸਾਡੇ ਬੱਚੇ ਨੂੰ ਇਹ ਸ਼ੌਕ, ਉਹ ਰੋਕਦੇ ਰਹਿੰਦੇ ਸੀ। ਹਾਂਜੀ ਕਿ ਤੂੰ ਆ ਨਹੀਂ ਕਰਨਾ। ਮਤਲਬ ਇੱਕ ਬੱਚੇ ਨੂੰ ਗਾਣੇ ਦਾ ਸ਼ੌਕ ਪੈ ਗਿਆ, ਉਹਨੂੰ ਜੂਤ ਪਰੇਡ ਕਰੀ ਜਾਣਾ। ਇਹ ਨਹੀਂ ਸਮਝਦੇ ਸੀ ਯਾਰ ਇਹ ਜਨੂਨ ਦੇ ਨਾਲ ਲੱਗਾ ਵਾ, ਇਹਨੂੰ ਇੱਧਰਲੇ ਪਾਸੇ ਕਿਸੇ ਆਪ ਹੱਥੀਂ ਅੱਛੀ ਜਗ੍ਹਾ ਤੇ ਕਰ ਦਈਏ, ਇਹਨੂੰ ਜੋ ਕਰਨਾ ਕਰ ਲਵੇ। ਸਹੀ ਗੱਲ, ਉਹਦੇ ਸ਼ੌਕ ਨੂੰ ਦੇਖ ਕੇ ਨਹੀਂ, ਉਹ ਕਹਿੰਦਾ ਤੂੰ ਇੱਧਰ ਕਿਉਂ ਇਹ ਕਰਦਾ। ਉਹਦੇ ਅੰਦਰ ਇੰਨਾ ਜਨੂਨ ਹੁੰਦਾ, ਉਹਨੂੰ ਭਾਵੇਂ ਵੜ ਦਿਓ ਤੁਸੀਂ, ਉਹਨੇ ਫਿਰ ਉੱਥੇ ਹੀ ਜਾਣਾ। ਔਰ ਇਸ ਤਰ੍ਹਾਂ ਦੇ ਕਈ ਕਰੈਕਟਰ ਸਾਜੀ, ਜਿਵੇਂ ਲਾਈਕ ਅਜੇ ਦੇਵਗਨ ਸਾਹਿਬ ਦੀ ਵੀਡੀਓ ਮੂਵੀ ਸੀ ਨਾ, ਇੱਕ ਐਸੀ ਲੜਕੀ ਸੀ, ਹਾਂ ਉਹ ਇਦਾਂ ਕਰਕੇ ਤੇ ਬੜੇ ਲੋਕਾਂ ਨੂੰ ਵੇਖਿਆ ਸੀ ਉਸ ਦੌਰ ਦੇ ਵਿੱਚ। ਉਹਨੇ ਇੰਜ ਪਫ ਸੁੱਟਿਆ, ਉਹ ਬੜਾ ਚੱਲਿਆ ਤੇ ਉਹ ਰੁਮਾਲ ਬੰਨਿਆ, ਠੀਕ ਹੈ। ਉਹ ਸਾਰੇ ਇਹ ਜਿਵੇਂ ਆ ਇਹਨਾਂ ਨੂੰ ਸ਼ੌਕ ਸੀ ਨਾ, ਇਸੇ ਤਰ੍ਹਾਂ ਬਹੁਤ ਸਾਰੇ ਨੂੰ ਆਪਣੇ ਉਹ ਤੂੰ ਟਿਕਟੋਕ ਵੇਖ, 26,000 ਅਜੇ ਦੇਵਗਨ ਨੇ, ਸਹੀ ਗੱਲ, ਸੰਜੇ ਦੱਤ ਕਿੰਨੇ ਨੇ, ਸ਼ਾਹਰੁਖ ਨੇ ਆਹੋ। ਓਕੇ ਜੀ, ਖਿਆਲ ਰੱਖੋ ਆਪਣਾ, ਕੱਲ ਫਿਰ ਤੁਹਾਡਾ ਮੁਲਾਕਾਤ ਹੁੰਦੀ, ਰੱਬ ਰੱਖਾ।